वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सच्चो सच विच बहुत शुक्रिया जी डॉक्टर साहब। आज 19 नवंबर 2021 6 मगर नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਬੈਲਫਾਰ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स से तुसी TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ देख सकते हो। व्यूअर्स हुण असीं अपने प्रोग्राम की शुरुआत करन जा रहे हैं। इस वीक का एंड वाला प्रोग्राम करन जा रहे हैं और सब नूं हैप्पी वीकेंड कहंदे हां। सो प्रोग्राम के शुरू दे विच हमेशा तरह अज आपां तुहानूं दस दईए कि प्रोग्राम सच्चो सच नूं स्पॉन्सर किया गया है कैलीफोर्निया तो सरदार जगदेव सिंह जी होरां वल्लों। सो इन्हां ने सिख मीडिया की अहमियत ते जोर दिता है कि असीं गोदी मीडिया के प्रोपेगेंडे का जिहड़ा जवाब अपने आज़ाद मीडिया अदारियां तो बिना नहीं दे सकते। सो TV 84 के दर्शकों को बेनती है कि डॉक्टर अमरजीत सिंह जी ਅਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ। ਆਪਣਾ ਦਸਵੰਧ ਜ਼ਰੂਰ ਕੱਢੋ ਔਰ ਪੰਥਕ ਮੀਡੀਆ ਦੀ ਜਿਹੜੀ ਮਦਦ ਹੈ ਉਹ ਕਰੋ। ਸੋ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਦੇ ਉੱਪਰ ਉਹਨਾਂ ਨੇ ਸਾਨੂੰ ਮੁਬਾਰਕਬਾਦ ਪੇਸ਼ ਕੀਤੀ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਉਹਨਾਂ ਦੇ ਅਨੁਸਾਰ ਜਿਹੜਾ ਉਹਨਾਂ ਨੂੰ ਫਰਮਾਨ ਹੈ ਉਸ ਤੋਂ ਹੀ ਆਪਾਂ ਸ਼ੁਰੂਆਤ ਕਰਾਂਗੇ। ਜ਼ਾਹਰ ਪੀਰ ਜਗਤ ਗੁਰ ਬਾਬਾ। ਸੋ ਜਿਸ ਤਰ੍ਹਾਂ ਕਿ ਵਿਊਅਰਸ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੋ 552ਵਾਂ ਪ੍ਰਕਾਸ਼ ਦਿਹਾੜਾ ਹੈ। ਸੋ ਆਪਾਂ ਸਾਰੀ ਸਮੁੱਚੀ ਲੋਕਾਈ ਨੂੰ ਸਾਰੇ ਸੰਸਾਰ ਵਿੱਚ ਜਿਹੜੇ ਬੈਠੇ ਨਾਨਕ ਲੇਵਾ ਜਿਹੜੇ ਸਿੱਖ ਨੇ ਉਹਨਾਂ ਨੂੰ ਆਪਾਂ ਲੱਖ ਲੱਖ ਮੁਬਾਰਕਾਂ ਪੇਸ਼ ਕਰਦੇ ਹਾਂ। ਸੋ ਵਿਊਅਰਸ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਮੁੱਚਾ ਜੀਵਨ ਹੈ ਆਪਣੇ ਆਪ ਵਿੱਚ ਹੀ ਇੱਕ ਕਰਾਮਾਤ ਵਾਂਗ ਸੀ। ਸੋ ਉਸ ਦੀ ਅਸੀਂ ਗੱਲ ਵੀ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ 552ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਜੀ ਦਾ ਮੁੜ ਖੋਲ੍ਹਣਾ ਅਤੇ ਜਿਹੜੇ ਮੋਦੀ ਵੱਲੋਂ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਜਿਹੜਾ ਐਲਾਨ ਜਿਹੜਾ ਆਪਣੇ ਆਪ ਵਿੱਚ ਹੀ 2 ਵੱਡੀਆਂ ਕਰਾਮਾਤਾਂ ਹਨ। ਸੋ ਇਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸਾਰਾ ਜਿਹੜਾ ਸਾਡੇ ਜਿਹੜੇ ਪ੍ਰੋਗਰਾਮ ਜਿਹੜਾ ਅੱਜ ਦਾ ਉਹ ਇਸ ਦੇ ਦੁਆਲੇ ਹੀ ਘੁੰਮੇਗਾ ਜੋ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਜਿਹੜਾ ਅਪੀਲ ਕੀਤੀ ਗਈ ਹੈ ਮੋਦੀ ਸਰਕਾਰ ਵੱਲੋਂ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਆਪਣੇ ਸਾਰੇ ਪ੍ਰੋਗਰਾਮ ਦੇ ਵਿੱਚ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਬਹੁਤ ਬਹੁਤ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਅਤੇ ਜਿਹੜੀ ਆਪਣੇ ਕਿਸਾਨੀ ਸੰਘਰਸ਼ ਦੀ ਜਿਹੜੀ ਜਿੱਤ ਹੋਈ ਹੈ ਉਸ ਦੀਆਂ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ। ਅੱਜ ਦੇ ਸਾਡੇ 5 ਦੇ 5 ਸੈਗਮੈਂਟ ਹੀ ਇਸ ਇਸ਼ੂ ਨੂੰ ਖਾਸ ਤੌਰ ਤੇ ਜਿਹੜਾ ਅੱਜ ਮੋਦੀ ਨੇ ਸਵੇਰੇ 9 ਵਜੇ ਨੇਸ਼ਨ ਦੇ ਨਾਂ ਮੁਲਕ ਦੇ ਲੋਕਾਂ ਦੇ ਨਾਂ ਸੁਨੇਹੇ ਦੇ ਵਿੱਚ ਇਹ ਐਲਾਨ ਕੀਤਾ ਕਿ ਪਾਰਲੀਮੈਂਟ ਦਾ ਆਉਣ ਵਾਲਾ ਵਿੰਟਰ ਸੈਸ਼ਨ ਜਿਹੜਾ ਕਿ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਕਿ ਉਸ ਦੇ ਵਿੱਚ ਇਸ ਪ੍ਰੋਸੈਸ ਨੂੰ ਸ਼ੁਰੂ ਕਰ ਦਿੱਤਾ ਜਾਏਗਾ ਔਰ ਇਹ ਕਾਨੂੰਨ ਜਿਹੜੇ ਨੇ ਰਿਪੀਲ ਲਫ਼ਜ਼ ਉਹਨੇ ਇਸਤੇਮਾਲ ਕੀਤਾ ਕਿ ਇਹ ਵਾਪਸ ਲੈ ਜਾਣਗੇ। ਔਰ ਅਸੀਂ ਇਸ ਇਸ਼ੂ ਨਾਲ ਇਸ ਦੀਆਂ ਗੁੰਝਲਾਂ ਕੀ ਨੇ, ਇਸ 'ਚ ਕੰਧ ਤੇ ਲਿਖਿਆ ਕੀ ਪੜ੍ਹਿਆ ਜਾ ਰਿਹਾ ਹੈ ਤੇ ਇਸ ਦੇ ਬਿਹਾਈਂਡ ਕੀ ਹੈ ਔਰ ਇਸ ਦੀ ਟਾਈਮਿੰਗ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਇਸ ਦਾ ਐਲਾਨ ਕਰਨਾ, ਇਸ ਤੋਂ ਸਿੱਖ ਫੈਕਟਰ ਉਹ ਕਿੰਨਾ ਪਾਵਰਫੁਲ ਹੈ ਔਰ ਕਿਵੇਂ ਗੇਮ ਚੇਂਜਰ ਹੈ ਕੱਲੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹੀ ਨਹੀਂ ਕਿਵੇਂ ਉਸ ਖਿੱਤੇ ਦੀ ਪੋਲਿਟਿਕਸ ਦੇ ਵਿੱਚ
ਸਿੱਖ ਫੈਕਟਰ ਇਸ ਪਿਛਲੇ 1 ਵਰ੍ਹੇ ਦੇ ਵਿੱਚ ਖਾਸ ਤੌਰ ਤੇ ਉਭਰਿਆ ਜੀ। ਕਿਸਾਨੀ ਸੰਘਰਸ਼ ਦੇ ਰੂਪ 'ਚ। ਔਰ ਫਿਰ ਅਸੀਂ ਉਹਨਾਂ ਸਾਰੇ ਕਿਸਾਨਾਂ ਨੂੰ 700 ਤੋਂ ਜ਼ਿਆਦਾ ਜਿਹੜੇ ਸ਼ਹੀਦ ਹੋਏ ਇਹ ਸਾਰੀ ਸਟਰਗਲ 'ਚ ਉਹਨਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਕਿਉਂਕਿ ਅਸੀਂ ਇਹਨਾਂ ਸੈਗਮੈਂਟਸ ਨੂੰ ਇੱਕ ਵਿਉਂਤਬੱਧ ਤਰੀਕੇ ਨਾਲ ਡਿਸਕਸ ਕਰਨਾ ਚਾਹੁੰਦੇ ਹਾਂ ਤਾਂ ਕਿ ਮਹਿਜ਼ ਇੱਕ ਖਬਰ ਜਿਹੜੀ ਬਹੁਤ ਵਾਰ ਸਾਡੇ ਚੋਂ ਬਹੁਤ ਸਾਰਿਆਂ ਦੀ ਲੇਟਰਲ ਵਿਜ਼ਨ ਖਤਮ ਕਰ ਦਿੰਦੀ ਹੈ, ਅਸੀਂ ਸਿੱਧਾ ਦੇਖਣ ਲੱਗ ਜਾਂਦੇ ਹਾਂ ਤੇ ਫਿਰ ਉਹ ਢੋਲ ਸਾਡੇ ਨਾਲ ਹੀ ਰਹਿੰਦਾ ਹੈ, ਉਹਦੇ ਤੇ ਡਗਾ ਲੱਗਦਾ ਹੈ ਤੇ ਫਿਰ ਉਹ ਜਿੱਤ ਗਏ ਭੰਗੜੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਤੱਕ ਉਹ ਭੰਗੜੇ ਦਾ ਜਾਂ ਪਸੀਨੋ ਪਸੀਨੇ ਹੋ ਕੇ ਬੰਦਾ ਉੱਠਦਾ ਉਦੋਂ ਲੱਗਦਾ ਵੀ ਮੈਂ ਤਾਂ ਸਮਝਿਆ ਹੀ ਪੁੱਠਾ ਸੀ, ਹੋਇਆ ਕੁਝ ਹੋਰ ਹੈ, ਨੱਚਦਾ ਮੈਂ ਕਿਸੇ ਹੋਰ ਤੇ ਰਿਹਾ। ਸੋ ਇਸ ਗੱਲ ਲਈ ਜਿੱਥੇ ਅਸੀਂ ਖੁਸ਼ ਹਾਂ ਕਿਉਂਕਿ ਸਾਡੇ ਕਿਸਾਨ ਵੀਰ ਭੈਣਾਂ ਜਿਹੜੇ ਹਰ ਤੰਗ ਦਸਤੀ ਦੀ ਹਾਲਤ 'ਚ ਉਹਨਾਂ ਨੇ ਪੂਰਾ ਹੁਨਾਲ ਸਿਆਲ ਮੀਂਹ ਉੱਥੇ ਹੰਡਾਏ ਨੇ, ਉਹਨਾਂ ਦੇ ਵਿੱਚ ਵੀ ਇੱਕ ਸਕੂਨ ਹੈ। ਲੇਕਿਨ ਇਹ ਗੱਲ ਸਮਝਣ ਦੀ ਬੜੀ ਜ਼ਰੂਰਤ ਹੈ ਕਿ ਸਾਡਾ ਐਨਮੀ ਕਿੱਡਾ ਕਮੀਨਾ ਹੈ। ਤੇ ਜਦੋਂ ਅਸੀਂ ਕਮੀਨਾ ਲਫ਼ਜ਼ ਪੰਜਾਬੀ ਦਾ ਕਹਿੰਦੇ ਆ ਉਹਦੇ 'ਚ ਅੰਗਰੇਜ਼ੀ ਦਾ ਮੀਨ, ਉਹ ਹਿੰਦੀ ਦਾ ਕਪਟ, ਇਹ ਛੋਟੇ ਰਹਿ ਜਾਂਦੇ ਨੇ ਕਮੀਨਗੀ ਦੇ ਵਿੱਚ। ਔਰ ਵਾਹ ਜਦੋਂ ਤੁਹਾਡਾ ਕਮੀਨਿਆਂ ਨਾਲ ਵਾਹ ਹੁੰਦਾ ਤੇ ਤੁਹਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿ ਕਿਆ ਕੀ ਹੈ, ਕਰਨਾ ਕੀ ਹੈ, ਕਿੱਥੇ ਮੁਕਰਨਾ ਹੈ। ਔਰ ਉਹਨੇ ਠੀਕ ਕਿਹਾ ਰਕੇਸ਼ ਟਕੈਤ ਨੇ ਜਦੋਂ ਉਹਨੂੰ ਪੁੱਛਿਆ ਕਿ ਜੀ ਤੁਸੀਂ ਹੁਣ ਕੱਲ ਘਰ ਚਲੇ ਜਾਓਗੇ ਜਾਂ ਦੂਜੇ, ਉਹ ਐਲਾਨ ਹੋ ਗਿਆ, ਉਹ ਕਹਿੰਦਾ ਐਲਾन तो 15-15 लाख रुपए देने का भी किया था, वो तो आए नहीं अभी तक। सो मतलब ये सैटियर है। और मैंने इस गल की खुशी भी हुई कि भी इस मामले बेशक आम लोगों ने लोड़ तो ज्यादा एंथुजियाज्म दिखाया कि भाई असी जित गए, लेकिन संयुक्त किसान मोर्चे ने भी बड़ी बैलेंस स्टेटमेंट दी है और इन्हों के जिहड़े लीडर्स ने भी जिन्होंने साउंड बाइट साडे नूं दित्ती है। और साडे TV 84 के ब्यूरो चीफ भी पंजाब तो मौके ਦੇ ਉੱਤੇ ਰਾਤ ਟਰੈਵਲ ਕਰਕੇ ਜਿਹੜੇ ਪਹੁੰਚੇ, ਉਹਨਾਂ ਨੇ ਵੀ ਜਿਨ੍ਹਾਂ ਦੀਆਂ ਸਾਊਂਡ ਬਾਈਟਸ ਲਈਆਂ ਨੇ ਉਹ ਤੁਸੀਂ ਅਪਲੋਡ ਵੀ ਹੋਈਆਂ, ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਭਾਈ ਸਾਡੀ ਉੱਥੇ ਬੈਠੀ ਟੀਮ ਵੀ ਪੂਰਾ ਮਿਹਨਤ ਕਰ ਰਹੀ ਹੈ ਤਾਂ ਕਿ ਲੇਟੈਸਟ ਜਿਹੜਾ ਹੈ ਉਹ ਪਹੁੰਚਾਇਆ ਜਾ ਸਕੇ। ਪਰ ਪਹਿਲਾਂ ਅਸੀਂ ਜਗਤ ਗੁਰੂ ਨਾਨਕ ਸਾਹਿਬ, ਤੁਸੀਂ ਭਾਈ ਗੁਰਦਾਸ ਜੀ ਦੇ ਫਰਮਾਨ ਤੋਂ ਸ਼ੁਰੂ ਕੀਤਾ ਕਿ ਜ਼ਾਹਰ ਪੀਰ ਜਗਤ ਗੁਰੂ ਬਾਬਾ। ਹੁਣ ਇਹਦੇ ਦੇ ਜੇ ਤੁਸੀਂ ਕੱਲੇ ਲਫ਼ਜ਼ ਨੂੰ ਦੇਖੋ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਨੂੰ ਸਾਡੇ ਲਹਿੰਦੇ ਪੰਜਾਬ ਦੇ ਪਾਕਿਸਤਾਨੀ ਵੀਰ ਬਾਬਾ ਗੁਰੂ ਨਾਨਕ ਕਹਿੰਦੇ ਨੇ, ਸਾਡੇ ਬਾਬਾ ਸ਼ਬਦ ਵੀ ਹੈ। ਜਦੋਂ ਹੁਣ ਭਾਈ ਗੁਰਦਾਸ ਜੀ ਜ਼ਾਹਰ ਪੀਰ ਜਗਤ ਗੁਰੂ ਬਾਬਾ ਕਹਿੰਦੇ ਨੇ ਤੇ ਉਹ ਬਾਬਾ ਹੀ ਕਹਿ ਕੇ ਸੰਬੋਧਨ ਕਰ ਰਹੇ ਨੇ। ਪਰਸ਼ੀਅਨ ਦਾ ਇਹ ਲਫ਼ਜ਼ ਜਿਹੜਾ ਬਹੁਤ ਸਿਆਣੇ ਦਾਨੇ ਇਨਸਾਨ ਲਈ ਇਸਤੇਮਾਲ ਹੁੰਦਾ, ਪਰ ਇੱਥੇ ਜਦੋਂ ਅਸੀਂ ਇਹ ਲਫ਼ਜ਼ ਅਸੀਂ ਕੱਲ ਵੀ ਇਹ ਕਿਹਾ ਸੀ ਕਿ ਜਦੋਂ ਅਸੀਂ ਉਸ ਖਿੱਤੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਗੱਲ ਦੇਖਦੇ ਤੇ ਫਿਰ ਸਾਨੂੰ 5.5 ਸਦੀਆਂ ਪਹਿਲਾਂ ਪਿੱਛੇ ਮੁੜ ਕੇ ਜਾਣਾ ਪਏਗਾ, ਦੇਖਣਾ ਪਏਗਾ ਕਿ ਸਿਆਸੀ ਹਾਲਾਤ ਕੀ ਨੇ, ਸੁਸਾਇਟੀ ਜਿਹਦੇ ਲਈ ਮਾਸ਼ਰਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਸਾਡੇ ਲਹਿੰਦੇ ਪੰਜਾਬ ਵੱਲੋਂ ਦੇ ਭਰਾਵਾਂ ਵੱਲੋਂ, ਕਿ ਮਾਸ਼ਰੇ ਦੇ ਵਿੱਚ ਕਿਸ ਕਿਸਮ ਦੀ ਖਿੱਚੋਤਾਣ ਹੈ। ਮਜ਼ਹਬੀ ਤੌਰ ਦੇ ਉੱਤੇ ਜਿਹੜੇ ਦੋਨੋਂ ਪਾਸੇ ਹੀ ਮਜ਼ਹਬਾਂ ਦੇ ਇੰਟਰਪ੍ਰੇਟਰ ਨੇ, ਇੱਕ ਪਾਸੇ ਬ੍ਰਾਹਮਣ ਦੂਸਰੇ ਪਾਸੇ ਕਾਜ਼ੀ ਮੁੱਲਾ, ਉਹਨਾਂ ਦਾ ਆਪਣਾ ਕਿਰਦਾਰ ਕੀ ਹੈ ਔਰ ਉਹ ਆਮ ਆਵਾਮ ਦੇ ਨਾਲ ਆਮ ਲੋਕਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰ ਰਹੇ ਨੇ ਤੇ ਐਸਾ ਕੀ ਹੈ ਗੁਰੂ ਨਾਨਕ ਸਾਹਿਬ ਨੇ ਐਸਾ ਕੀ ਦਿੱਤਾ ਆ ਕੇ ਜਿਸ ਨੇ ਇਸ ਖਿੱਤੇ ਦੇ ਨਾ ਸਿਰਫ ਸੋਚ ਢੰਗ ਨੂੰ ਬਦਲਿਆ, ਉੱਥੇ ਸਿੱਖ ਜਿਹਦਾ ਮਤਲਬ ਹੀ ਸੱਚ ਦਾ ਢੁੰਡਾਊ ਹੈ। ਇਸ ਗੱਲ ਦਾ ਧਿਆਨ ਰਹੇ ਕਿ ਇਹ ਲਫ਼ਜ਼ ਦੋਨੋਂ ਹੀ ਸਿੱਖ ਤੇ ਸਿੰਘ, ਇਹ ਪਾਲੀ ਡਾਇਲੈਕਟ, ਜਿਹੜਾ ਡਾਇਲੈਕਟ ਉਹ ਹੁੰਦਾ ਹੈ ਕਿ ਜਿਹਦੇ ਨਾਲ ਤੁਸੀਂ ਬੋਲਦੇ ਹੋ। ਕਈ ਵਾਰ ਬਹੁਤ ਸਾਰੇ ਡਾਇਲੈਕਟ ਨੇ ਜਿਨ੍ਹਾਂ ਦੀ ਸਕ੍ਰਿਪਟ ਨਹੀਂ ਹੈ, ਸਕ੍ਰਿਪਟ ਲਿਪੀ ਹੁੰਦੀ ਹੈ ਜਿਹਦੇ 'ਚ ਤੁਸੀਂ ਲਿਖਿਆ ਜਾਂਦਾ ਹੈ। ਸੋ ਪਾਲੀ ਇੱਕ ਡਾਇਲੈਕਟ ਵੀ ਸੀ ਜਿਸ ਦੇ ਵਿੱਚ ਜਦੋਂ ਬੁੱਧ ਆਏ ਉਸ ਧਰਤੀ ਦੇ ਉੱਤੇ ਲਗਭਗ 2500 ਸਾਲ ਪਹਿਲਾਂ ਤੇ ਬੁੱਧ ਨੇ ਜਿਸ ਜ਼ਬਾਨ ਦੇ ਵਿੱਚ ਆਪਣਾ ਉਪਦੇਸ਼ ਦਿੱਤਾ ਉਹ ਪਾਲੀ ਡਾਇਲੈਕਟ ਸੀ ਔਰ ਬਹੁਤ ਸਾਰੇ ਪਾਲੀ ਦੇ ਅਲਫਾਜ਼ ਇੱਕ ਪ੍ਰਾਕ੍ਰਿਤ, ਕਿਉਂਕਿ ਇਸ ਪੀਰੀਅਡ 'ਚ ਬਹੁਤ ਵਾਰੀ ਜਿਹੜੇ ਲੋਕ ਸਿਰਫ ਸਿੱਧੀ ਛਾਲ ਮਾਰਨੀ ਚਾਹੁੰਦੇ ਨੇ ਹਰ ਚੀਜ਼ ਸੰਸਕ੍ਰਿਤ ਦੇ ਨਾਲ ਜੋੜ ਦਿੰਦੇ ਨੇ ਕਿ ਜੀ ਸੰਸਕ੍ਰਿਤ ਲੈਂਗੁਏਜ, ਉਹਨਾਂ ਨੂੰ ਲੱਗਦਾ ਵੀ ਸਾਰੀਆਂ ਲੋਕਲ ਜ਼ਬਾਨਾਂ ਸੰਸਕ੍ਰਿਤ 'ਚੋਂ ਨਿਕਲੀਆਂ ਨੇ ਔਰ ਇਹ ਨਹੀਂ ਹੈ। ਪ੍ਰਾਕ੍ਰਿਤ ਵੀ ਇੱਕ ਲੈਂਗੁਏਜ ਸੀ, ਡਾਇਲੈਕਟ ਸੀ। ਸੰਸਕ੍ਰਿਤ ਆਪਣੇ ਆਪ ਦੇ ਵਿੱਚ, ਕਿਉਂਕਿ ਵੇਦਾਂ ਦੇ ਵਿੱਚ ਵੇਦ ਸੰਸਕ੍ਰਿਤ 'ਚ ਲਿਖੇ ਹੋਏ ਨੇ, ਸੋ ਸੰਸਕ੍ਰਿਤ
ਬ੍ਰਾਹਮਣ ਦੀ ਜ਼ਬਾਨ ਬਣ ਗਿਆ ਸੀ, ਕਿਉਂਕਿ ਵਿਦਿਆ ਲੈਣ ਤੇ ਦੇਣ ਦਾ ਹੱਕ ਸਿਰਫ ਬ੍ਰਾਹਮਣ ਨੇ ਆਪਣੇ ਕੋਲ ਰੱਖਿਆ। ਇਸ ਲਈ ਸੰਸਕ੍ਰਿਤ ਜਿਵੇਂ ਬਾਹਰਲੇ ਵੈਸਟ ਦੇ ਵਿੱਚ ਅਸੀਂ ਦੇਖਦੇ ਹਾਂ ਵਕਤ ਪਾ ਕੇ ਜਿਹੜੀ ਲੈਟਿਨ ਲੈਂਗੁਏਜ ਹੈ, ਜਿਹਨੂੰ ਲਾਤੀਨੀ ਜ਼ਬਾਨ ਕਹਿੰਦੇ ਨੇ, ਉਹ ਸਿਰਫ ਚਰਚ ਦੀ ਜ਼ਬਾਨ ਬਣ ਗਈ। ਹੁਣ ਜਿਹੜੀ ਹੈ ਉਹੀ ਉਹਨਾਂ ਦੇ ਕੁਝ ਲਿਮਿਟਡ ਜੇ ਚਰਚਿਜ਼ ਨੇ ਜਿਹੜੇ ਲੈਟਿਨ ਦੇ ਵਿੱਚ ਮਾਸ ਦਿੰਦੇ ਨੇ ਜਾਂ ਆਪਣਾ ਸਰਮਨ ਦਿੰਦੇ ਨੇ, ਉਪਦੇਸ਼ ਦਿੰਦੇ ਨੇ। ਇਸੇ ਤਰ੍ਹਾਂ ਸੰਸਕ੍ਰਿਤ ਸਿਮਟ ਕੇ ਬ੍ਰਾਹਮਣ ਦੇ ਕੋਲ ਹੀ ਰਹਿ ਗਈ, ਕਿਉਂਕਿ ਬ੍ਰਾਹਮਣ ਨੇ ਬਾਕੀਆਂ ਦੇ ਤਾਂ ਇੱਥੋਂ ਤੱਕ ਮਨੂ ਸਮ੍ਰਿਤੀ ਦੇ ਥੱਲੇ ਇਹ ਜਿਹੜਾ ਉਹਨੇ ਲਾਅ ਹਿੰਦੂ ਬਣਾ ਦਿੱਤਾ ਕਿ ਜੇ ਕੋਈ ਸ਼ੂਦਰ ਵੇਦ ਮੰਤਰ ਸੁਣ ਲੇ ਤੇ ਸਿੱਕਾ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਦਿਓ, ਤੇ ਜੇ ਕੋਈ ਸੁਣਾ ਕੇ ਵੇਦ ਮੰਤਰ ਦਾ ਉਚਾਰਨ ਕਰੇ ਜਾਂ ਉਹਨੂੰ ਪ੍ਰੋਨਾਉਂਸ ਕਰੇ ਤਾਂ ਫਿਰ ਉਹਦੀ ਜੀਭ ਕੱਟ ਦਿਓ। ਸੋ ਇਹਦਾ ਇਹ ਹੈ ਕਿ ਸੰਸਕ੍ਰਿਤ ਤਾਂ ਬ੍ਰਾਹਮਣ ਤੱਕ ਰਹੀ, ਆਮ ਆਵਾਮ ਜਿਹਨੂੰ ਹਨੇਰੇ ਦੇ ਵਿੱਚ ਰੱਖਿਆ ਗਿਆ ਸੀ ਕਿਉਂਕਿ ਬ੍ਰਾਹਮਣ ਹੀ ਲੀਡ ਕਰਦਾ ਸੀ। ਸੋ ਉਹ ਜਿਹੜੀਆਂ ਉਸ ਖਿੱਤੇ ਦੇ ਵਿੱਚ ਅੱਡ-ਅੱਡ ਡਾਇਲੈਕਟ ਡਿਵੈਲਪ ਹੋਏ, ਉਹਨਾਂ ਦੇ ਵਿੱਚ ਪ੍ਰਾਕ੍ਰਿਤ ਸੀ, ਉਸ ਦੇ ਵਿੱਚ ਪਾਲੀ ਸੀ, ਉਸ ਜਿਹਦੀ ਇੱਕ ਸਕ੍ਰਿਪਟ ਵੀ ਸੀ, ਔਰ ਸਕ੍ਰਿਪਟ ਚੋਂ ਜੇ ਅੱਜ ਵੀ ਹੁਣ ਤਾਂ ਉਹ ਜ਼ਬਾਨ ਖਤਮ ਹੋ ਗਈ, ਜਿਹੜਾ ਬਾਣੀ ਹੈ ਉਹ ਜਿਸ ਦੇ ਵਿੱਚ ਸਾਰਾ ਹਿਸਾਬ ਕਿਤਾਬ ਲਿਖਦਾ ਸੀ ਉਹਨੂੰ ਲੰਡੇ ਕਹਿੰਦੇ ਸੀ। ਲੰਡੇ ਉਹਦੀ ਲਿਖਤ ਸੀ, ਔਰ ਲੰਡੇ ਦੇ ਤੁਸੀਂ ਬਹੁਤ ਸਾਰੇ ਲਫ਼ਜ਼ ਦੇਖੋਗੇ ਤੇ ਤੁਹਾਨੂੰ ਕਈ ਵਾਰ ਇਹ ਨਜ਼ਰ ਆਏਗਾ ਕਿ ਭਾਈ ਇਹ ਕਿਵੇਂ ਇਹ ਸਾਡੀ ਗੁਰਮੁਖੀ ਸਕ੍ਰਿਪਟ ਦੇ ਨੇੜੇ ਵੀ ਹੈ ਕੁਝ ਲਫ਼ਜ਼ ਉਹਨਾਂ ਦੇ। ਜੇ ਤੁਸੀਂ ਈਵਨ ਪ੍ਰਾਕ੍ਰਿਤ ਵੱਲ ਦੇਖੋਗੇ ਤੇ ਤੁਹਾਨੂੰ ਉਹ ਨਜ਼ਰ ਆਏਗਾ। ਸੋ ਜਿਹੜਾ ਬੁੱਧ ਨੇ ਜਿਹਦੇ ਵਿੱਚ ਆਪਣਾ ਉਪਦੇਸ਼ ਦਿੱਤਾ, ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਬੁੱਧ ਦੀਆਂ ਟੀਚਿੰਗਸ ਵਾਲਿਆਂ ਨੂੰ ਮਹਾਯਾਨਾ, ਲਘੂਯਾਨਾ, ਹੀਨਾਯਾਨਾ ਉਹਨਾਂ ਦੇ ਵਿੱਚ ਟਰਾਂਸਲੇਟ ਕਰਕੇ ਬ੍ਰਾਹਮਣਾਂ ਨੇ ਉਹਦਾ ਸੰਸਕ੍ਰਿਤ ਕੁਛ ਤਾਂ ਕੁਛ ਬਣਾ ਦਿੱਤਾ। ਲੇਕਿਨ ਜਿਹੜੇ ਮਹਾਨ ਸਿੱਖ ਫਿਲਾਸਫਰ 20ਵੀਂ ਸਦੀ ਦੇ ਸਰਦਾਰ ਕਪੂਰ ਸਿੰਘ ਹੋਏ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਸਿੱਖ ਤੇ ਸਿੰਘ ਇਹ ਦੋਵੇਂ ਹੀ ਲਫ਼ਜ਼ ਜਿਹੜੇ ਨੇ ਪਾਲੀ ਜ਼ਬਾਨ ਦੇ ਨੇ। ਸਿੱਖ ਦਾ ਮਤਲਬ ਹੈ ਤੁਰਿਆ ਹੋਇਆ ਔਰ ਸਿੰਘ ਦਾ ਮਤਲਬ ਹੈ ਪੁੱਗਿਆ ਹੋਇਆ, ਔਰ ਇਹਦਾ ਜ਼ਰੂਰ ਬੁੱਧ ਦੇ ਥਾਟ ਨਾਲ ਸੰਬੰਧ ਹੈ, ਕਿਉਂਕਿ ਜੇ ਸਿੰਘ ਬੇਸ਼ੱਕ ਸ਼ੇਰ ਦੇ ਰੂਪ 'ਚ ਹੈ, ਔਰ ਇਹੀ ਕਾਰਨ ਹੈ ਕਿ ਸ੍ਰੀਲੰਕਾ ਜਿਹੜੀ ਕਿ ਬੁੱਧਿਸਟ ਕੰਟਰੀ ਹੈ, ਜੇ ਤੁਸੀਂ ਉਹਨਾਂ ਦਾ ਝੰਡਾ ਦੇਖੋਗੇ ਤੇ ਉਸ ਦੇ ਵਿੱਚ ਸ਼ੇਰ ਦਾ ਐਂਬਲਮ ਹੈ, ਉਹਨਾਂ ਦੇ ਐਂਬਲਮ ਸ਼ੇਰ ਹੈ। ਸੋ ਲੇਕਿਨ ਇਧਰਲੇ ਸੰਸਕ੍ਰਿਤ ਵਾਲੇ ਇਸ ਨੂੰ ਪਤੰਜਲੀ ਦਾ ਸ਼ਿਸ਼ ਲਫ਼ਜ਼ ਦੇ ਨਾਲ ਜੋੜਦੇ ਨੇ ਕਿ ਸ਼ਿਸ਼ ਚੋਂ ਸਿੱਖ। ਸ਼ਿਸ਼ਾ ਦਾ ਮਤਲਬ ਹੈ ਡਿਸਾਈਪਲ, ਇਹ ਪਿਊਪਲ, ਲਰਨਿੰਗ ਕਰਨ ਵਾਲਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਸਿੱਖ ਲਫ਼ਜ਼ ਜਦੋਂ ਗੁਰੂ ਨਾਨਕ ਸਾਹਿਬ ਨੇ ਐਡਰੈਸ ਕੀਤਾ ਸੀ ਉਹਨਾਂ ਦੇ ਫਾਲੋਅਰਸ ਦੇ ਲਈ ਕਰਦੇ ਹਾਂ, ਤੇ ਗੁਰੂ ਤੇ ਸਿੱਖ ਇਹ ਦੋ ਲਫ਼ਜ਼ ਨੇ। ਗੁਰੂ ਲਫ਼ਜ਼ ਦਾ ਓਰੀਜਨ ਜ਼ਰੂਰ ਸੰਸਕ੍ਰਿਤ ਜ਼ਬਾਨ ਦਾ ਹੈ, ਔਰ ਗੁਰੂ ਦਾ ਇਹ ਇੱਕ ਸੰਸਕ੍ਰਿਤ ਦੀ ਜਦੋਂ ਧਾਤੂ ਲਫ਼ਜ਼ ਇਸਤੇਮਾਲ ਹੁੰਦਾ ਹੈ, ਇਹ ਗ੍ਰੀ ਧਾਤੂ ਹੈ ਸੰਸਕ੍ਰਿਤ ਦੀ, ਜਿਸ ਚੋਂ ਗੁਰੂ ਆਇਆ। ਤੇ ਗ੍ਰੀ ਦਾ ਮਤਲਬ ਹੈ ਹਨੇਰੇ ਨੂੰ ਖਾ ਜਾਣ ਵਾਲਾ, ਡਿਸਪੈਲਰ ਆਫ ਦਾ ਡਾਰਕਨੈਸ ਅੰਗਰੇਜ਼ੀ ਚ ਅਸੀਂ ਕਵਾਂਗੇ। ਤੇ ਜੇ ਮਾਡਰਨ ਯੈਂਕੀ ਅੰਗਰੇਜ਼ੀ ਕਹਿਣੀ ਹੋਏ ਤਾਂ ਫਿਰ ਉਹ ਹੋਏਗਾ ਕਿ ਡਾਰਕਨੈਸ ਬਸਟਰ, ਕਿ ਵੀ ਜਿਹੜੇ ਹਨੇਰੇ ਨੂੰ ਖਤਮ ਕਰੇ, ਚਾਨਣ ਦਾ ਮੁਨਾਰਾ, ਕਿਉਂਕਿ ਚਾਨਣ ਜਿਹੜਾ ਰੋਸ਼ਨੀ, ਨੂਰ। ਸੋ ਗੁਰੂ ਲਾਈਟ ਹਾਊਸ ਹੈ, ਇਸ ਲਈ ਗੁਰੂਦੁਆਰਾ ਦਾ ਮਤਲਬ ਵੀ ਇਹੀ ਹੈ ਕਿ ਹਾਊਸ ਆਫ ਲਾਈਟ ਵੀ ਹੈ, ਤੇ ਉਸ ਰੋਸ਼ਨੀ ਰਾਹੀਂ ਸਾਡੇ ਅੰਦਰ ਜਿਹੜੀ ਡਾਰਕਨੈਸ ਹੈ, ਅਗਿਆਨਤਾ ਹੈ ਸਾਡੇ ਅੰਦਰ ਜਿਹੜੀ, ਔਰ ਬੜਾ ਖੂਬਸੂਰਤ ਲਫ਼ਜ਼ ਹੈ ਸਟੂਡੈਂਟ ਦੇ ਲਈ ਜਾਂ ਵਿਦਿਆਰਥੀ ਲਈ ਜਾਂ ਸੀਕਰ ਆਫ ਦਾ ਟਰੂਥ ਲਈ, ਤਾਲਿਬੇ ਇਲਮ, ਕਿ ਜਿਹਦੇ ਅੰਦਰ ਇਲਮ ਦੀ ਤਲਬ ਹੈ। ਕਿਉਂਕਿ ਜਦੋਂ ਤੱਕ ਤੁਹਾਡੇ ਅੰਦਰ ਥਰਸਟ ਨਹੀਂ ਹੈ, ਪਿਆਸ ਨਹੀਂ ਹੈ, ਤੁਸੀਂ ਇਸੇ ਤਰ੍ਹਾਂ ਗਿਆਨ ਦੀ ਵੀ ਇੱਕ ਪਿਆਸ ਲੱਗਦੀ ਹੈ, ਔਰ ਜਦੋਂ ਤੁਹਾਡੇ ਅੰਦਰ ਉਹ ਪਿਆਸ ਹੁੰਦੀ ਹੈ ਉਹ ਪਿਆਸ ਬੁਝਦੀ ਨਹੀਂ, ਔਰ ਤੁਸੀਂ ਜਿੰਨਾ ਵੀ ਹਾਸਲ ਕਰਦੇ ਹੋ ਤੁਸੀਂ ਉਸ ਤੋਂ ਅੱਗੇ ਵਧਦੇ ਚਲੇ ਜਾਂਦੇ ਹੋ। ਇਸੇ ਲਈ ਸਾਰੀ ਜ਼ਿੰਦਗੀ ਤੁਸੀਂ ਕਿਸੇ ਫੀਲਡ ਦੇ ਵਿੱਚ, ਲਰਨਿੰਗ ਦੇ ਵਿੱਚ ਗੁਜ਼ਾਰੋ। ਜਿਵੇਂ ਅਕਸਰ ਨਿਊਟਨ ਦੇ ਹਵਾਲੇ ਨਾਲ ਇਹ ਕੋਟ ਕੀਤਾ ਜਾਂਦਾ ਹੈ ਕਿ ਜ਼ਿੰਦਗੀ ਦੇ ਅਖੀਰ 'ਚ ਉਹਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਇੰਨੀ ਵੱਡੀ ਗਿਫਟ ਦਿੱਤੀ ਹੈ ਸਾਇੰਸ ਦੀ ਦੁਨੀਆ ਨੂੰ, ਇੰਨੇ ਨਵਾਂ ਕੁਝ ਦਿੱਤਾ ਹੈ, ਤਾਂ ਉਹਨੇ ਕਿਹਾ ਵੀ ਨਹੀਂ, ਮੈਂ ਤਾਂ ਸਮੁੰਦਰ ਦੇ ਕੰਢੇ ਪਈ ਜਿਹੜੀ ਰੇਤ ਹੈ ਉਸ ਦੇ ਨਾਲ ਹੀ ਖੇਲ ਰਿਹਾ, ਕਿ ਓਸ਼ਨ ਆਫ ਨੌਲੇਜ, ਗਿਆਨ ਦਾ ਸਮੁੰਦਰ ਜਿਹਨੂੰ ਅਸੀਂ ਕਹਿੰਦੇ ਹਾਂ, ਪੰਜਾਬੀ 'ਚ ਅਸੀਂ ਸਮੁੰਦਰ ਇੱਧਰ ਇਸਤੇਮਾਲ, ਇਹਦਾ ਲਫ਼ਜ਼ ਵੀ ਸਮੁੰਦਰ ਕਰਕੇ ਉਰਦੂ 'ਚ ਕਿਹਾ ਜਾਂਦਾ, ਕਿ ਮੈਂ ਤਾਂ ਉਸ ਗਿਆਨ ਦੇ ਸਮੁੰਦਰ ਦੇ ਕੰਢੇ ਪਈ ਰੇਤ ਦੇ ਨਾਲ ਖੇਲ ਰਿਹਾ। ਸੋ ਇੱਥੇ ਵੀ ਜਿਹੜਾ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ, ਸਿੱਖ ਤਾਲਿਬੇ ਇਲਮ ਹੈ, ਤੁਰਿਆ ਹੋਇਆ,
ਤੇ ਗੁਰੂ ਨਾਨਕ ਸਾਹਿਬ ਦੇ ਨਾਲ ਇਹ ਜਿਹੜਾ ਉਸ ਗਿਆਨ ਦਾ, ਉਸ ਨੂਰ ਦਾ, ਉਸ ਪ੍ਰਕਾਸ਼ ਦਾ, ਜਦੋਂ ਅਸੀਂ ਪ੍ਰਕਾਸ਼ ਦਿਵਸ ਵੀ ਕਹਿੰਦੇ ਆ, ਤੁਸੀਂ ਇਸਤੇਮਾਲ ਕੀਤਾ 552ਵਾਂ ਪ੍ਰਕਾਸ਼ ਪੁਰਬ ਜਾਂ ਦਿਵਸ, ਪ੍ਰਕਾਸ਼ ਨੂਰ ਨੂੰ ਕਹਿੰਦੇ ਨੇ, ਰੋਸ਼ਨੀ ਨੂੰ ਕਹਿੰਦੇ ਨੇ। ਔਰ ਇਹ ਰੋਸ਼ਨੀ ਕੋਈ ਇਹ ਇੱਕ ਤਾਂ ਮਾਦੀ ਰੋਸ਼ਨੀ ਹੈ, ਅਸੀਂ ਰੋਸ਼ਨੀਆਂ 'ਚ ਬੈਠੇ ਹਾਂ ਅੱਜ ਕੱਲ, ਉਹੀ ਝਾੜ ਫਨੂਸ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਅਜੇ ਇਲੈਕਟ੍ਰਿਸਿਟੀ ਨਹੀਂ ਵੀ ਨਿਕਲੀ ਸੀ ਤੇ ਉਹ ਝਾੜ ਫਨੂਸ ਕੰਧਾਂ ਤੇ ਟੰਗੇ ਹੁੰਦੇ ਸੀ, ਲੋਹੇ ਉਹਦੇ ਸ਼ੀਸ਼ੇ ਦੇ ਪਿਆਲਿਆਂ ਦੇ ਵਿੱਚ ਰੋਸ਼ਨੀ ਜਗ ਰਹੀ ਹੈ, ਉਸ ਦੇ ਵਿੱਚ ਇਸਤੇਮਾਲ ਹੋ ਰਿਹਾ ਹੈ, ਘਿਓ ਇਸਤੇਮਾਲ ਹੁੰਦਾ ਹੈ, ਕੋਈ ਹੋਰ ਇਸਤੇਮਾਲ ਹੁੰਦਾ ਹੈ। ਲੇਕਿਨ ਇਹ ਅੰਦਰ ਦਾ ਗਿਆਨ ਹੈ ਜਿਸ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਭਾਈ ਇਹ ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਕਿ ਜਦੋਂ ਰੂਹ ਰੱਬ ਦੇ ਨਾਲ ਮਿਲਦੀ ਹੈ, ਵਿਆਹ ਹੋਆ, ਵਿਆਹ ਦਾ ਮਤਲਬ ਮੇਲ ਹੈ, ਮਿਲਣਾ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਕਿ ਇਹ ਗੁਰੂ ਦੇ ਰਸਤੇ ਤੇ ਤੁਰਿਆ ਇਨਸਾਨ, ਰੱਬ ਦੇ ਰਸਤੇ ਤੇ ਤੁਰਿਆ ਇਨਸਾਨ, ਉਹਨੂੰ ਜਦੋਂ ਰੱਬ ਮਿਲਦਾ ਤੇ ਫਿਰ ਅਗਿਆਨ ਅੰਧੇਰਾ ਕੱਟਿਆ, ਅਗਿਆਨ ਇਗਨੋਰੈਂਸ ਦਾ ਹਨੇਰਾ ਖਤਮ ਹੋ ਜਾਂਦਾ ਹੈ, ਗੁਰ ਗਿਆਨ ਪ੍ਰਚੰਡ ਬੁਲਾਇਆ। ਇੰਨੀ ਜਿਹੜੀ ਇੰਟੈਂਸਿਟੀ ਦੇ ਨਾਲ ਉਹ ਨੂਰ ਤੁਹਾਡੇ ਅੰਦਰ ਆ ਜਾਂਦਾ ਹੈ ਕਿ ਉਹ ਹਨੇਰੇ ਨੂੰ ਕੱਟ ਕੇ ਸੁੱਟ ਦਿੰਦਾ ਹੈ। ਔਰ ਇਹੀ ਟ੍ਰਿਬਿਊਟ ਉਹੀ ਭਾਈ ਗੁਰਦਾਸ ਜਿਹੜੇ ਜ਼ਾਹਰ ਪੀਰ ਜਗਤ ਗੁਰ ਬਾਬਾ ਕਹਿੰਦੇ ਨੇ, ਉਹ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਗੱਲ ਕਰਦੇ ਨੇ ਤੇ ਬੜੀ ਖੂਬਸੂਰਤ ਭਾਈ ਗੁਰਦਾਸ ਜੀ ਦੀ ਵਾਰ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਹੁਣ ਉਹਨਾਂ ਨੇ ਜਿਹੜੇ ਅਲੰਕਾਰ ਇਸਤੇਮਾਲ ਕੀਤੇ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਇਸ ਧਰਤੀ ਦੇ ਉੱਤੇ ਕਿਵੇਂ ਉਸ ਧਰਤੀ ਦੇ ਖਮੀਰ ਨੂੰ ਬਦਲਦੀ ਹੈ, ਉਹ ਕਹਿੰਦੇ ਨੇ ਕਿ ਜਿਵੇਂ ਜਦੋਂ ਸੂਰਜ ਨਿਕਲਦਾ ਹੈ ਤੇ ਹਨੇਰਾ ਦੂਰ ਹੋ ਜਾਂਦਾ ਹੈ, ਤਾਰੇ ਵੀ ਛੁਪ ਜਾਂਦੇ ਨੇ। ਔਰ ਇਸੇ ਤਰ੍ਹਾਂ ਗੁਰੂ ਨਾਨਕ ਦੀ ਆਮਦ ਦੇ ਨਾਲ ਧੁੰਦ ਮਿਟ ਗਈ ਤੇ ਚਾਰ ਚੁਫੇਰੇ ਚਾਨਣ ਹੈ। ਔਰ ਇਵੇਂ ਹੀ ਹੈ ਗੁਰੂ ਨਾਨਕ ਸਾਹਿਬ ਦੀ ਸ਼ੇਰ ਨਾਦ, ਇਵੇਂ ਹੀ ਹੈ ਜਿਵੇਂ ਸਿੰਘ ਬੁੱਕੇ ਮਿਰਗਾਵਲੀ, ਜਦੋਂ ਸ਼ੇਰ ਜੰਗਲ ਦੇ ਵਿੱਚ ਦਹਾੜਦਾ ਹੈ, ਸ਼ੇਰ ਦੀ ਭਬਕਾਰ ਆਂਦੀ ਹੈ ਤੇ ਮਿਰਗ ਹਿਰਨਾਂ ਨੂੰ ਕਹਿੰਦੇ ਨੇ ਮਿਰਗਾਵਲੀ ਭੰਨੀ ਜਾਏ, ਹਿਰਨ ਜਿਹੜੇ ਨੇ ਉਹਨਾਂ ਦੀਆਂ ਡਾਰਾਂ ਦੇ ਡਾਰਾਂ ਭੱਜ ਜਾਂਦੀਆਂ ਨੇ, ਸ਼ੇਰ ਭਾਵੇਂ ਅੱਧਾ ਮੀਲ ਦੂਰ ਹੋਏ ਦੀ ਭਬਕਾਰ ਸੁਣ ਕੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਬਿਲਕੁਲ ਪੇਸ਼ੈਂਸ ਨਹੀਂ ਕਰਦੇ। ਵੀ ਇਵੇਂ ਹੀ ਹੋਇਆ ਕਿ ਜਿੱਥੇ ਜਿੱਥੇ ਗੁਰੂ ਨਾਨਕ ਗਏ ਉੱਥੇ ਉੱਥੇ ਪੂਜਾ ਆਸਣ ਥਾਪਣ ਸੋਆ, ਉਹ ਸਿੱਧ ਹੋਣ, ਜੋਗੀ ਹੋਣ, ਬੜੇ ਬੜੇ ਆਪਣੇ ਆਪ ਨੂੰ ਬ੍ਰਹਮਚਾਰੀ ਤਪੀਸਰ। ਔਰ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ 50,000 ਤੋਂ ਜ਼ਿਆਦਾ ਮੀਲ ਦਾ ਸਫ਼ਰ, ਲਗਭਗ 1469 ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 30 ਸਾਲ ਦੀ ਉਮਰ ਚ 1499 ਦੇ ਵਿੱਚ ਉਹ ਆਪਣੀ ਪਹਿਲੀ ਉਦਾਸੀ ਦੇ ਉੱਤੇ ਆਪਣੀ ਪਤਨੀ, ਜਿਨ੍ਹਾਂ ਨੂੰ ਅਸੀਂ ਗੁਰੂ ਕੇ ਮਹਿਲ ਕਹਿੰਦੇ ਹਾਂ, ਉਹਨਾਂ ਦੇ ਘਰੋਂ ਮਾਤਾ ਸੁਲੱਖਣੀ ਜੀ, ਉਹਨਾਂ ਦੇ ਦੋ ਬੇਟੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਜਿਹੜੇ ਛੋਟੇ ਛੋਟੇ 5 ਸਾਲ 3 ਸਾਲ ਦੇ ਨੇ, ਉਹਨਾਂ ਨੂੰ ਸੁਲਤਾਨਪੁਰ ਲੋਧੀ ਆਪਣੀ ਭੈਣ ਦੇ ਹਵਾਲੇ ਕਰਕੇ, ਕਿਉਂਕਿ ਉਹਨਾਂ ਦੀ ਭੈਣ ਨਾਨਕੀ ਸੁਲਤਾਨਪੁਰ ਲੋਧੀ ਵਿਆਹੇ ਹੋਏ ਸੀ। ਲਗਭਗ 10 ਵਰੇ ਤੋਂ ਜ਼ਿਆਦਾ ਦਾ ਵਕਤ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਗੁਜ਼ਾਰਿਆ। ਲਗਭਗ ਜ਼ਿੰਦਗੀ ਦੇ ਪਹਿਲੇ 18 ਸਾਲ ਨਨਕਾਣਾ ਸਾਹਿਬ ਦੀ ਧਰਤੀ ਤੇ ਗੁਜ਼ਾਰੇ। ਔਰ ਫਿਰ 30 ਵਰੇ ਜਿਹੜੇ ਨੇ ਉਹ ਚਾਰ ਚਫੇਰੇ ਦੇਸ਼ ਦਸਾਂਤਰਾਂ ਦੇ ਅੰਦਰ ਉਹਨਾਂ ਨੇ ਰਟਨ ਕੀਤਾ ਤੇ ਅਖੀਰਲੇ ਜ਼ਿੰਦਗੀ ਦੇ 18 ਵਰੇ ਜਿੱਥੇ ਅੱਜ ਉਹ ਆਰਾਮ ਫਰਮਾ ਰਹੇ ਨੇ, ਉਹਨਾਂ ਦੀ ਸਮਾਧੀ ਵੀ ਔਰ ਉਹਨਾਂ ਦਾ ਮਜ਼ਾਰ ਵੀ ਉਸ ਥਾਂ ਦੇ ਉੱਤੇ ਮੌਜੂਦ ਹੈ, ਜਿਹਨੂੰ ਲਗਭਗ 75 ਸਾਲ ਬਾਅਦ
ਜਦੋਂ ਅਸੀਂ ਕਰਤਾਰਪੁਰ ਦੇ ਲਾਂਘੇ ਦੀ ਮਿਰੈਕਲ ਕਹਿੰਦੇ ਆ, ਦੁਬਾਰਾ ਖੋਲ੍ਹਣਾ, ਇਹ ਦੂਜੀ ਵਾਰੀ ਮਿਰੈਕਲ ਹੈ। ਬਿਲਕੁਲ। ਪਹਿਲੀ ਵਾਰ ਜਦੋਂ 9 ਨਵੰਬਰ 2019 ਨੂੰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਉਹ ਲਾਂਘਾ ਖੋਲ੍ਹਿਆ, ਉਹ ਪਹਿਲੀ ਮਿਰੈਕਲ ਸੀ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਫਿਰ ਅਖੀਰਲੇ 18 ਵਰੇ ਉਹ ਥਾਂ ਜਿਹੜੀ ਉਹਨਾਂ ਨੇ ਵਸਾਈ, ਉਹਦਾ ਨਾਂ ਕਰਤੇ ਦੇ ਨਾਂ ਤੇ, ਰੱਬ ਦੇ ਨਾਂ ਤੇ ਕਰਤਾਰਪੁਰ ਰੱਖਿਆ। ਉੱਥੇ ਹੀ ਉਹਨਾਂ ਨੇ ਹਲ ਚਲਾਇਆ, ਉੱਥੇ ਹੀ ਉਹਨਾਂ ਨੇ ਅੱਗੋਂ ਸਿੱਖ ਕੌਮ ਨੂੰ ਅਗਵਾਈ ਦੇਣ ਦੇ ਲਈ ਦੂਸਰੇ ਪਾਤਸ਼ਾਹ ਜਿਹੜੇ ਬਣੇ, ਜਿਨ੍ਹਾਂ ਦਾ ਨਾਮ ਭਾਈ ਲਹਿਣਾ ਜੀ ਸੀ, ਗੁਰੂ ਅੰਗਦ ਸਾਹਿਬ, ਉਹਨਾਂ ਨੂੰ ਵੀ ਕਰਤਾਰਪੁਰ ਸਾਹਿਬ ਦੇ ਮੁਕਾਮ ਤੇ ਗੁਰਗੱਦੀ ਦਿੱਤੀ ਗਈ ਔਰ ਉੱਥੇ ਹੀ ਉਹ ਜੋਤੀ ਜੋਤ ਸਮਾਏ ਜਿੱਥੇ ਉਹਨਾਂ ਦੀ ਅੱਜ ਆਰਾਮਗਾਹ ਹੈ। ਸੋ ਇਹ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਕੀ ਤਬਦੀਲੀ ਲਿਆਂਦੀ, ਐਸਾ ਕੀ ਕਨਫਲਿਕਟ ਸੀ। ਭਾਈ ਗੁਰਦਾਸ ਜੀ ਨੇ ਹੀ ਬੜਾ ਖੂਬਸੂਰਤ ਇੱਕ ਵਾਰ ਦੇ ਵਿੱਚ ਉਸ ਵੇਲੇ ਦੇ ਜਿਹੜੇ ਪ੍ਰੋਮੀਨੈਂਟ ਤਿੰਨੋਂ ਹੀ ਸਕੂਲ ਆਫ ਥਾਟ, ਇੱਕ ਪਾਸੇ ਹਿੰਦੂ ਸਕੂਲ ਆਫ ਥਾਟ ਹੈ ਜਿਹਨੂੰ ਬ੍ਰਾਹਮਣ ਲੀਡ ਕਰ ਰਿਹਾ ਹੈ, ਇੱਕ ਪਾਸੇ ਇਸਲਾਮਿਕ ਸਕੂਲ ਆਫ ਥਾਟ ਹੈ, ਜ਼ਾਹਰ ਹੈ ਕਾਜ਼ੀ ਔਰ ਮੁੱਲਾ ਉਸ ਨੂੰ ਲੀਡ ਕਰ ਰਹੇ ਨੇ, ਇੱਕ ਵੱਡਾ ਮਤ ਜੋਗ ਮਤ, ਜਿਹੜੇ ਜੋਗੀ ਅੱਜ ਵੀ ਖੜਾ ਨਹੀਂ ਛੱਡਦੇ, ਉਹ ਰਾਮਦੇਵ ਕੋਈ ਢਿੱਡ ਹਿਲਾ ਰਿਹਾ ਹੈ, ਕੋਈ ਸ਼੍ਰੀ ਰਵੀ ਸ਼ੰਕਰ ਹੈ, ਕੋਈ ਹੋਰ ਆ ਗਿਆ। ਸੋ ਇਹ ਜੋਗ ਮਤ ਜਿਹੜਾ ਪਤੰਜਲੀ ਦੇ ਨਾਲ ਸ਼ੁਰੂ ਹੁੰਦਾ ਹੈ, ਅਸ਼ਟਾਂਗ ਯੋਗਾ, ਉਹਦੇ ਯੋਗਾ ਦੇ 8 ਅੰਗ, ਔਰ ਉਹਨਾਂ ਨੇ ਜੋਗੀਆਂ ਨੇ ਜਿਨ੍ਹਾਂ ਨੇ ਕੰਸੈਂਟਰੇਸ਼ਨ ਆਫ ਮਾਈਂਡ ਦੇ ਨਾਲ ਥੋੜੀਆਂ ਬਹੁਤ ਐਕਸਟਰਾ, ਜਦੋਂ ਅਸੀਂ ਕਰਾਮਾਤ ਲਫ਼ਜ਼ ਵੀ ਕਹਿੰਦੇ ਹਾਂ, ਆਮ ਤੌਰ ਤੇ ਅਸੀਂ ਹਿਊਮਨ ਬੀਇੰਗ ਸਾਡੀਆਂ ਲਿਮਿਟੇਸ਼ਨਸ ਨੇ, ਦੇਖਣ ਦੀਆਂ, ਸੁਣਨ ਦੀਆਂ, ਸਮਝਣ ਦੀਆਂ, ਕੁਝ ਕਰਨ ਦੀਆਂ, ਤੇ ਜਿਹੜੀ ਗੱਲ ਸਾਡੀ ਇਮੈਜੀਨੇਸ਼ਨ 'ਚ ਤਾਂ ਹੋਏ ਪਰ ਅਸੀਂ ਨਾ ਕਰ ਸਕਦੇ ਹੋਈਏ ਤੇ ਕੋਈ ਹੋਰ ਕਰ ਦੇ, ਉਹਦੇ ਲਈ ਲਫ਼ਜ਼ ਅਸੀਂ ਕਹਿੰਦੇ ਵੀ ਇਹ ਤਾਂ ਕਰਾਮਾਤ ਕਰਕੇ ਦਿਖਾ ਦਿੱਤੀ, ਕਿ ਜਿੱਥੋਂ ਸਾਨੂੰ ਕੋਈ ਹੋਪ ਨਾ ਹੋਏ। ਅੱਜ ਦੇ ਅਸੀਂ ਆਮ ਜ਼ੁਬਾਨ ਦੇ ਵਿੱਚ ਵੀ ਇਹਨੂੰ ਇਸਤੇਮਾਲ ਕਰਦੇ ਹਾਂ ਕਿ ਵੀ ਇਹ ਤਾਂ ਵੱਡੀ ਕਰਾਮਾਤ ਹੋਈ। ਸੋ ਅਸੀਂ ਸਮਝਦੇ ਹਾਂ ਕਿ ਰੂਹਾਨੀ ਦੁਨੀਆ ਦੇ ਵਿੱਚ ਵੀ ਜਿੱਥੇ ਚਾਰ ਚਫੇਰੇ ਕਨਫਲਿਕਟ ਹੈ, ਉੱਥੇ ਜੇ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਇੱਕ ਮੁਸਲਮਾਨ ਰਬਾਬੀ ਬਣ ਕੇ ਨਾਲ ਬੈਠਦੇ ਨੇ ਔਰ ਉਸ ਸਾਂਝ ਦੀ ਗੱਲ ਦੋਨੋਂ ਸਕੂਲ ਆਫ ਥਾਟਸ ਜਿਹੜੇ ਆਪਸ ਦੇ ਵਿੱਚ ਟਕਰਾ ਰਹੇ ਸੀ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਿ 4 ਵਰਣ 4 ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਲੋਕਾਂ ਦਾ ਹਾਲ ਕੀ ਹੈ, ਖੁਦੀ, ਬਖੀਲੀ, ਤਕਬਰੀ, ਖਿੱਚੋਤਾਨ, ਕਰੀਣ ਤਿੰਗਾਨੇ, ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਨਤ ਮੁਸਲਮਾਨ ਦੀ, ਤਿਲਕ ਜੰਜੂ ਹਿੰਦੂ ਲੋਬਾਣੇ, ਵੇਦ ਕਤੇਬ ਭੁਲਾਏ ਕੇ, ਮੋਏ ਲਾਲਚ ਦੁਨੀ ਸ਼ੈਤਾਨੇ। ਹੁਣ ਇਹ ਬੜੀ ਖੂਬਸੂਰਤ ਲਾਈਨ ਹੈ। ਹੁਣ ਵੇਦ ਜਿਹੜੇ ਨੇ ਉਹ ਹਿੰਦੂ ਦੇ ਲਈ ਅਗਵਾਈ ਦਾ ਸਾਧਨ ਸੀ, ਰਿਗ, ਸ਼ਾਮ, ਯਜੁਰ, ਅਥਰਵ, ਤੇ ਕਤੇਬ, ਜਦੋਂ ਕਤੇਬ ਕਿਹਾ ਜਾਂਦਾ ਹੈ ਤੇ ਫਿਰ ਉਹ ਚਾਰੋਂ ਹੀ ਰਿਲੀਜੀਅਸ ਬੁੱਕਸ ਜਿਨ੍ਹਾਂ ਦੇ ਵਿੱਚ ਟੋਰਾ, ਟੈਸਟਾਮੈਂਟ, ਓਲਡ ਟੈਸਟਾਮੈਂਟ ਜਾਂ ਨਿਊ ਟੈਸਟਾਮੈਂਟ, ਬਾਈਬਲ, ਕੁਰਾਨੇ ਮਜੀਦ, ਇਹ ਸ਼ਾਮਲ ਨੇ। ਇਹਨਾਂ ਨੂੰ ਬੁੱਲੇ ਸ਼ਾਹ ਨੇ ਕਿਹਾ ਸੀ ਭਾਵੇਂ ਫੋਲ ਕਿਤਾਬਾਂ ਚਾਰੇ, ਹੁਣ ਇਹ 4 ਕਤੇਬ ਨੇ। ਜਦੋਂ ਕਤੇਬ ਕਿਹਾ ਜਾਂਦਾ ਹੈ ਉਹਦੇ ਚ ਓਲਡ ਟੈਸਟਾਮੈਂਟ, ਜ਼ੋਰੇਬ, ਓਲਡ ਟੈਸਟਾਮੈਂਟ, ਬਾਈਬਲ, ਕੁਰਾਨ, ਇਹ ਚਾਰੋਂ ਹੀ ਸ਼ਾਮਲ ਨੇ। ਹੁਣ ਜਿਹੜੇ ਸੈਮਿਟਿਕ ਰਿਲੀਜਨ ਨੇ, ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ, ਉਹਨਾਂ ਦੀ ਪ੍ਰੇਰਨਾ ਤਾਂ ਕਤੇਬਾਂ ਚੋਂ ਸੀ, ਤੇ ਇਧਰ ਜਿਹੜਾ ਹਿੰਦੂ ਥਾਟ ਸੀ ਉਹਦੀ ਇਨਸਪੀਰੇਸ਼ਨ ਵੇਦ ਸੀ। ਪਰ ਭਾਈ ਗੁਰਦਾਸ ਯਾਦ ਦਹਾਨੀ ਕਰਾਉਂਦੇ ਨੇ ਕਿ ਵੀ ਇਹਨਾਂ ਦੇ ਫਾਲੋਅਰਸ ਦੋਨਾਂ ਦੇ ਹੀ, ਵੇਦਾਂ ਦੇ ਵੀ ਕਤੇਬਾਂ ਦੇ ਵੀ, ਵੇਦ ਕਤੇਬ ਭੁਲਾਏ ਕੇ, ਇਹ ਜਿਹੜਾ ਉਹਨਾਂ ਦਾ ਅਸਲੀ ਰਸਤਾ ਹੈ ਵੇਦਾਂ ਜਾਂ ਕਤੇਬਾਂ ਨੇ ਦੱਸਿਆ, ਉਹਨੂੰ ਭੁਲਾ ਦਿੱਤਾ ਹੈ। ਮੋਏ ਲਾਲਚ, ਲਾਲਚ ਦੇ ਵਿੱਚ ਫਸੇ ਹੋਏ ਨੇ, ਵੀ ਇਹ ਤਾਂ ਗਰੀਡ ਦੇ ਅੰਦਰ ਆਏ ਇੰਟਰਪ੍ਰੇਟ ਕਰ ਰਹੇ ਨੇ। ਮੋਏ ਲਾਲਚ ਦੁਨੀ ਸ਼ੈਤਾਨ, ਇਹ ਦੁਨੀਆ ਲਈ ਸ਼ੈਤਾਨ ਬਣੇ ਹੋਏ ਨੇ। ਤੇ ਫਿਰ ਉਹਦਾ ਨਤੀਜਾ ਕੀ ਹੁੰਦਾ ਹੈ, ਜਦੋਂ ਜਿਹੜਾ ਧਰਮ ਦਾ ਠੇਕੇਦਾਰ ਹੈ ਜਾਂ ਧਰਮ ਦਾ ਰਾਬਰ ਹੈ ਉਹ ਵਿਗੜ ਜਾਂਦਾ ਹੈ। ਉਲਟੀ ਵਾੜ ਖੇਤ ਕੋ ਖਾਈ, ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਏ ਫਿਰ ਕੀ ਹੁੰਦਾ ਹੈ, ਸੱਚ ਕਿਨਾਰੇ ਰਹਿ ਗਿਆ, ਕਿ ਸੱਚ ਜਿਹੜਾ ਕੈਜੂਅਲਟੀ ਬਣ ਗਈ। ਖਹਿ ਮਰਦੇ ਬਾਹਮਣ ਮੌਲਾਣੇ, ਕਿ ਬਾਹਮਣ ਤੇ ਮੁੱਲਾ ਇੱਕ ਦੂਜੇ 'ਚ ਖਹਿਬਾਜ਼ੀਆਂ ਕਰ ਰਹੇ ਨੇ, ਆਮ ਲੋਕ ਹਨੇਰੇ 'ਚ ਨੇ, ਸੱਚ ਕਿਨਾਰੇ ਰਹਿ ਗਿਆ ਔਰ ਉਹਦਾ ਨਤੀਜਾ ਸਿਰੋਂ ਨਾ ਮਿਟੇ ਆਵਣ ਜਾਣੇ। ਜਿਹੜਾ ਆਉਣ ਜਾਣ ਨੂੰ ਕੱਟਣ ਦੇ ਲਈ ਜਿਹੜੀ ਸਾਰੀ ਕੁਐਸਟ ਸੀ ਉਹ ਖਤਮ ਹੋ ਗਈ। ਤੇ ਫਿਰ ਗੁਰੂ ਨਾਨਕ ਆਂਦੇ ਨੇ, ਉਹ ਨੂਰ ਬਣ ਕੇ, ਉਹ ਸਿੰਘ ਵਾਂਗ ਬੁੱਕਦੇ ਨੇ, ਉਹ ਜਿੱਥੇ ਜਾਂਦੇ ਨੇ ਉਹ ਪੂਜਾ ਦਾ ਸਥਾਨ ਬਣ ਜਾਂਦਾ ਹੈ। ਕਿਉਂਕਿ
ਗੁਰੂ ਨਾਨਕ ਸਾਹਿਬ ਦਾ ਮੈਸੇਜ ਪਿਆਰ ਦਾ ਹੈ, ਮੁਹੱਬਤ ਦਾ ਹੈ, ਇਨਸਾਨੀਅਤ ਦਾ ਹੈ, ਗਰੀਬਾਂ ਨੂੰ ਗੜ ਨਾਲ ਲਾਉਣ ਦਾ ਹੈ, ਜਿਹਨੂੰ ਬ੍ਰਾਹਮਣ ਸਮਾਜ ਨੇ ਸ਼ੂਦਰ ਬਣਾ ਕੇ ਉਹਦੇ ਤੋਂ ਮੁੱਢਲੇ ਇਨਸਾਨੀ ਹੱਕ ਖੋਏ ਹੋਏ ਸੀ, ਗੁਰੂ ਨਾਨਕ ਆਪਣੇ ਗੜ ਨਾਲ ਲਾ ਕੇ ਕਹਿੰਦੇ ਨੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਆਂ ਤਿੱਥੇ ਨਦਰ ਤੇਰੀ ਬਖਸ਼। ਮੈਂ ਤਾਂ ਨੀਵਿਆਂ ਨਾਲ ਖੜਾ ਕਿ ਜਿਨ੍ਹਾਂ ਨੂੰ ਇਹਨਾਂ ਨੇ ਨੀਵੇਂ ਬਣਾਇਆ ਹੋਇਆ, ਜਿੱਥੇ ਨੀਵਿਆਂ ਦੀ ਪੁੱਛਗਿੱਛ ਹੋਏਗੀ ਉੱਥੇ ਰੱਬ ਦੀ ਮਿਹਰ ਹੋਏਗੀ। ਜੇ ਔਰਤ ਨੂੰ ਹਰ ਸਕੂਲ ਆਫ ਥਾਟ ਨੇ ਦੂਸਰੇ ਦਰਜੇ ਦੇ ਸ਼ਹਿਰੀ ਕੀ ਉਸ ਦੇ ਮੁੱਢਲੇ ਹਕੂਕ ਬ੍ਰਾਹਮਣ ਦੇ ਮਨੂ ਦੇ ਵਰਣ ਆਸ਼ਰਮ ਦੇ ਥੱਲੇ ਤੇ ਔਰਤ ਔਰ ਸ਼ੂਦਰ ਦੋਨੋਂ ਇੱਕ ਪੱਧਰ ਤੇ ਨੇ, ਤੇ ਗੁਰੂ ਨਾਨਕ ਸਾਹਿਬ ਦੀ ਬੁਲੰਦ ਆਵਾਜ਼ ਉੱਠਦੀ ਹੈ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ, ਕਿ ਜਿਹਦੀ ਕੁੱਖ ਚੋਂ ਸਾਵਰਨ ਬਾਦਸ਼ਾਹ ਵੱਡੇ ਵੱਡੇ ਫਕੀਰ ਵਲੀ ਜਨਮ ਲੈਂਦੇ ਨੇ, ਉਸ ਔਰਤ ਨੂੰ ਤੁਸੀਂ ਕਿਵੇਂ ਮੰਦਾ ਕਹਿ ਸਕਦੇ ਹੋ, ਉਹਨੂੰ ਕਿਵੇਂ ਮਾੜਾ ਕਹਿ ਸਕਦੇ ਹੋ। ਔਰ ਉਸ ਸਾਰੇ ਖਿੱਤੇ 'ਚ, ਔਰ ਜੇ ਅਸੀਂ ਉਸ ਵੇਲੇ ਦੀਆਂ ਸਿਆਸੀ ਧਿਰਾਂ ਦੀ ਗੱਲ ਕਰੀਏ, ਇਬਰਾਹਿਮ ਲੋਧੀ, ਉਹ ਲੋਧੀਆਂ ਦਾ ਰਾਜ ਹੈ, ਔਰ ਐਨ ਗੁਰੂ ਨਾਨਕ ਸਾਹਿਬ ਦੇ ਲਾਈਫ ਟਾਈਮ ਵੇਲੇ ਹੀ 1526 ਦੇ ਵਿੱਚ ਬਾਬਰ ਹਮਲਾਵਰ ਹੁੰਦਾ ਹੈ, ਉੱਥੋਂ ਆਇਆ ਉਜ਼ਬੇਕਿਸਤਾਨ ਜਿਹੜਾ ਅੱਜ ਦਾ ਖੁਰਾਸਾਨ ਖਸਮਾਨਾ ਕੀ ਹੈ, ਖੁਰਾਸਾਨ ਨੂੰ ਕੰਕਰ ਕਰਦਾ ਹੈ, ਇੱਧਰ ਆਉਂਦਾ ਹੈ, ਤੇ ਫਿਰ ਉਹਦੇ ਆਪਣਾ ਜੋ ਉਹਦੀ ਫੌਜ ਕਰਦੀ ਹੈ ਉਹਨਾਂ ਨੂੰ ਵੀ ਵੰਗਾਰਦੇ ਨੇ, ਔਰ ਇਹ ਕਹਿ ਕੇ ਕਿ ਭਾਈ ਇਹਨਾਂ ਦਾ ਹਾਲ ਜਿਹੜੇ ਸਿਆਸੀ ਲੋਕ ਨੇ, ਔਰ ਗੁਰੂ ਨਾਨਕ ਸਾਹਿਬ ਦੇ ਅੰਦਰੋਂ ਆਵਾਮ ਦਾ, ਆਮ ਇਨਸਾਨ ਦਾ ਦਬੇ ਕੁਚਲੇ ਦਾ ਦਰਦ, ਕਿਉਂਕਿ ਆਪਣੇ ਅਲਫਾਜ਼ ਤੋਂ ਬਿਨਾਂ ਤੇ ਹੋਰ ਕੋਈ ਉਸ ਤੋਂ ਜ਼ਿਆਦਾ ਪ੍ਰਮਾਣਿਕ ਜਾਂ ਤਸਦੀਕਸ਼ੁਦਾ ਕੋਈ ਟੈਸਟੀਮਨੀ ਨਹੀਂ ਹੁੰਦੀ। ਔਰ ਜੋ ਕੁਝ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਬੜਾ ਸੇਫਲੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦਾ ਕਲਾਮ ਮੌਜੂਦ ਹੈ ਕਿ ਉਹਨਾਂ ਨੇ ਵੇੜੇ ਦੇ ਹਾਕਮਾਂ ਨੂੰ ਵੰਗਾਰਿਆ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਜੇ ਬਾਬਰ ਹਮਲਾਵਰ ਹੁੰਦਾ ਤੇ ਬਾਬਰ ਨੂੰ ਚੈਲੰਜ ਕੀਤਾ ਕਿ ਤੇਰੀ ਫੌਜ ਜੋ ਏਮਨਾਬਾਦ ਦੇ ਲੋਕਾਂ ਦੇ ਉੱਤੇ ਜੋ ਜ਼ੁਲਮ ਢਾ ਰਹੀ ਹੈ, ਔਰ ਉਸ ਦਾ ਜਿਹੜਾ ਨਜ਼ਾਰਾ ਗੁਰੂ ਨਾਨਕ ਸਾਹਿਬ ਨੇ ਬੰਨਿਆ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਕਿਉਂਕਿ ਉੱਥੋਂ ਉਜ਼ਬੇਕਿਸਤਾਨ ਅੱਜ ਦੇ ਤੋਂ ਉੱਠ ਕੇ ਖੁਰਾਸਾਨ ਦਾ ਜਦੋਂ ਉਹਨੇ ਕੰਕਰ ਕੀਤਾ ਤੇ ਕਾਬਲ 'ਚ ਬੈਠ ਗਿਆ, ਜਦੋਂ ਹਿੰਦੁਸਤਾਨ ਤੇ ਹਮਲਾਵਰ ਹੋਇਆ ਤੇ ਕਾਬਲ ਤੋਂ ਉਸਨੇ ਹਮਲਾ ਕੀਤਾ। ਸੋ ਜ਼ਾਹਰ ਹੈ ਕਿ ਉਹਨਾਂ ਨੇ ਕਿਹਾ ਵੀ ਇਹ ਤੇਰੀ ਪਾਪ ਦੀ ਜੰਜ ਹੈ ਜੋ ਲੋਕਾਂ ਦੇ ਉੱਤੇ ਕਰ ਰਹੇ ਹੋ, ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾ ਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾ ਲੋ, ਕਿ ਇਹ ਹਮਲਾਵਰ ਉਹ ਮੁਸਲਮਾਨ ਔਰਤਾਂ ਹੋਣ, ਉਹ ਹਿੰਦੂ ਔਰਤਾਂ ਹੋਣ, ਉਹਨਾਂ ਦੇ ਨਾਲ ਜਬਰ ਜਨਾਹ ਕਰ ਰਹੇ ਨੇ, ਜਿਨ੍ਹਾਂ ਨੇ ਕਦੇ ਇਹ ਪੀੜ ਨਹੀਂ ਸੀ ਦੇਖੀ, ਜਿਹੜੇ ਸੁੱਖ ਆਰਾਮ 'ਚ ਰਹਿੰਦੀਆਂ ਸੀ, ਉਹ ਅੱਜ ਧੂੜ ਦੇ ਵਿੱਚ ਘਸੀਟੀਆਂ ਲਿਜਾਈਆਂ ਜਾ ਰਹੀਆਂ ਨੇ। ਔਰ ਨਾਲ ਦੀ ਨਾਲ ਇਹ ਵੀ ਯਾਦ ਦਹਾਨੀ ਕਰਵਾਈ ਕਿ ਕਿਸ ਕਿਸਮ ਦਾ ਕਤਲੇਆਮ ਹੈ ਕਿ ਜਿਨ ਕੇ ਬੰਕੇ ਘਰੀ ਨਾ ਆਇਆ, ਤਿੰਨ ਕਿਮ ਰਹਿਣ ਵਿਹਾਏ, ਕਿ ਜਿਨ੍ਹਾਂ ਦੇ ਸੋਹਣੇ ਰਾਤ ਘਰੀ ਨਹੀਂ ਪਰਤੇ, ਉਹਨਾਂ ਦੀਆਂ ਰਾਤਾਂ ਕਿਵੇਂ, ਉਹਨਾਂ ਨੇ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ। ਹੁਣ ਇਹ ਤੁਸੀਂ ਸਮੁੱਚੀ ਪੀੜ ਦੇਖ ਸਕਦੇ ਹੋ, ਔਰ ਇਹ ਮੈਸੇਜ ਜਿਹੜਾ ਬਾਦਸ਼ਾਹਾਂ ਤੋਂ ਲੈ ਕੇ ਆਮ ਲੋਕਾਂ ਤੱਕ ਪਹੁੰਚਿਆ, ਉਹਨੇ ਉਸ ਧਰਤੀ ਦੇ ਖਮੀਰ ਨੂੰ ਬਦਲਿਆ। ਔਰ ਜੇ ਅਸੀਂ ਸਿੱਖ ਲਹਿਰ ਜਿਹੜੀ ਫਿਰ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 230 ਵਰੇ ਦਾ ਇਹ ਸਫ਼ਰ ਹੈ, ਤੇ ਫਿਰ ਉਸ 230 ਵਰੇ 'ਚ ਉਸ ਧਰਤੀ ਤੇ ਉਹ ਇਨਸਾਨ ਘੜਿਆ ਗਿਆ ਜਿਹੜਾ ਸਿੱਖ ਤੋਂ ਸਿੰਘ ਤੱਕ ਦਾ ਸ਼ਬਦ ਹੈ, ਖਾਲਸਾ ਤੱਕ ਦਾ ਲਫ਼ਜ਼ ਹੈ। ਅੱਜ ਦੁਨੀਆ 'ਚ 35 ਮਿਲੀਅਨ ਦੇ ਕਰੀਬ ਗੁਰੂ ਨਾਨਕ ਦੀ ਉਮਤ ਦੁਨੀਆ ਦੇ ਕੋਨੇ-ਕੋਨੇ 'ਚ ਵਸਦੀ ਹੈ, ਪਰ ਜੇ ਉਸ ਧਰਤੀ ਤੇ ਅੱਜ ਵੀ ਬਾਬਾ ਗੁਰੂ ਨਾਨਕ ਉਵੇਂ ਹੀ ਪਿਆਰੇ ਨੇ, ਉਹ ਮੁਸਲਮਾਨ ਹੋਏ, ਉਹ ਅਸੀਂ ਸਿੰਧੀਆਂ ਦਾ ਜ਼ਿਕਰ ਕਰਦੇ ਹਾਂ ਕਿ ਕੀਤਾ ਸੀ, ਵੱਖਰੀ ਗੱਲ ਹੈ ਕਿ ਹਿੰਦੂ ਤਵੀਆਂ ਦਾ ਇਹ ਇਸ ਕਿਸਮ ਦਾ ਪਿਆਰ ਕਿਵੇਂ ਇੱਕ ਛਲਾਵੇ ਵਾਂਗ ਹੈ। ਉਹਨਾਂ ਨੂੰ ਤਾਂ ਗੁਰੂ ਨਾਨਕ ਚੁੱਭਦੇ ਨੇ, ਉਹਨਾਂ ਨੂੰ ਤਾਂ 5 ਸਦੀਆਂ ਦਾ ਉਹਨਾਂ ਨੇ ਵੈਰ ਕਮਾਉਂਦਿਆਂ ਜੂਨ ਦੇ ਪਹਿਲੇ ਹਫ਼ਤੇ ਫੌਜਾਂ ਚੜਾਈਆਂ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸੱਚ ਹੱਕ ਇਨਸਾਫ ਦੀ ਵਿਚਾਰਧਾਰਾ
ਇਨਸਾਨੀ ਪਿਆਰ ਦੀ ਵਿਚਾਰਧਾਰਾ, ਔਰਤ ਨੂੰ, ਸ਼ੂਦਰ ਨੂੰ ਬਰਾਬਰੀ ਦੇ ਹੱਕ ਹੀ ਨਹੀਂ, ਰੱਬ ਦੇ ਪਿਆਰੇ ਦੱਸਣ ਦੀ ਵਿਚਾਰਧਾਰਾ ਤੇ ਵੰਗਾਰਨ ਦੀ ਵਿਚਾਰਧਾਰਾ, ਇਹ ਇਹਨਾਂ ਨੂੰ ਸਵਾਲੋ ਨਹੀਂ ਹੋਈ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਉਸ ਵੇਲੇ ਦੇ ਹਾਕਮਾਂ ਨੂੰ ਵੀ ਨਹੀਂ ਸੀ ਹੋਈ। ਜੇ ਸਾਡਾ 4 ਸਦੀਆਂ ਹਰ ਹਕੂਮਤ ਦੇ ਨਾਲ ਜਿਹੜਾ ਉਹ ਸਾਡਾ ਟਕਰਾਅ ਹੁੰਦਾ ਤੇ ਉਹਦਾ ਇੱਕ ਵੱਡਾ ਕਾਰਨ ਹੀ ਇਹ ਹੈ ਕਿ ਭਾਈ ਵੇਲੇ ਦੇ ਹਾਕਮ ਤਾਂ ਚਾਹੁੰਦੇ ਹੁੰਦੇ ਨੇ, ਉਹਨਾਂ ਨੂੰ ਉਹੀ ਲੋਕ ਚੰਗੇ ਲੱਗਦੇ ਨੇ ਜਿਹੜੇ ਇਹ ਕਹਿਣ ਕਿ ਜੀ ਬਹੁਤ ਵਧੀਆ, ਔਰ ਉਹ ਹਰ ਦਿੱਲੀ ਤਖਤ ਤੇ ਬਹਿਣ ਵਾਲਾ ਹਾਕਮ ਉਹਨਾਂ ਜ਼ਮਾਨਿਆਂ 'ਚ, ਮੁਗਲਾਂ ਦੇ ਜ਼ਮਾਨਿਆਂ 'ਚ ਉਸ ਕਿਸਮ ਦੇ ਉਹਨਾਂ ਦੇ ਸੀ ਬਣੇ ਹੋਏ ਐਡਵਾਈਜ਼ਰ ਵੀ, ਜਿਹੜੇ ਉਹਨਾਂ ਨੂੰ ਇਸਤੇਮਾਲ ਵੀ ਕਰਦੇ ਸੀ ਤੇ ਬਾਦਸ਼ਾਹ ਉਹਨਾਂ ਨੂੰ ਇਸਤੇਮਾਲ ਕਰਦੇ ਸੀ ਧਰਮ ਦੀ ਸ਼ੀਲਡ ਬਣਾ ਕੇ। ਆਪ ਤੁਸੀਂ ਉਹਨਾਂ ਦੀਆਂ ਨਿੱਜੀ ਲਾਈਫਸ ਦੇਖ ਲਓ ਮੁਗਲ ਬਾਦਸ਼ਾਹਾਂ ਦੀਆਂ ਜਾਂ ਉਸ ਤੋਂ ਪਹਿਲਿਆਂ ਦੀਆਂ, ਕਿ ਉਹਨਾਂ 'ਚ ਕਿੰਨਾ ਕੁ ਇਸਲਾਮ ਸੀ ਜਾਂ ਉਹਨਾਂ 'ਚ ਕਿੰਨੀ ਕੁ ਜਿਹੜੀ ਹੈ ਉਹ ਆਪਣੇ ਟੱਬਰਾਂ ਦੇ ਨਾਲ ਵੀ ਜਾਂ ਆਪਣੇ ਭਰਾਵਾਂ ਭੈਣਾਂ ਦੇ ਨਾਲ ਵੀ ਉਹ ਕਿੰਨੇ ਕੁ ਰਹਿਮਦਿਲ ਸੀ। ਲੇਕਿਨ ਕਿਉਂਕਿ ਨਾ ਮਜ਼ਹਬ ਦਾ ਇਸਤੇਮਾਲ ਹੁੰਦਾ, ਔਰ ਇਹੀ ਅੱਜ ਤੁਸੀਂ ਇਹਨਾਂ ਹੀ ਹਿੰਦੂ ਤਵੀਆਂ ਦਾ ਹਾਲ ਦੇਖ ਲਓ ਕਿ ਜਿਸ ਗਾਂਧੀ ਨੂੰ ਇਹ ਕਹਿ ਰਹੇ ਨੇ ਕਿ ਜੀ ਉਹ ਜਿਹੜਾ ਗੋਡਸੇ ਸਾਡਾ ਆਈਡੀਅਲ ਹੈ ਜਾਂ ਸਾਵਰਕਰ ਹੈ, ਗਾਂਧੀ ਬਿਰਲਾ ਮੰਦਿਰ ਦੇ ਅੰਦਰ ਉਹਨੂੰ ਸ਼ੂਟ ਕੀਤਾ ਜਾਂਦਾ। ਜਦੋਂ ਮਰ ਰਿਹਾ ਉਹਦੇ ਮੂੰਹ ਤੋਂ ਹੇ ਰਾਮ ਲਫ਼ਜ਼ ਨਿਕਲਦਾ। ਹੁਣ ਉਹ ਰਾਮ ਕਹਿਣ ਵਾਲੇ ਗਾਂਧੀ ਨੂੰ ਜਿਹੜਾ ਐਵਰੀ ਇੰਚ ਹਿੰਦੂ ਹੈ ਉਹਨੂੰ ਮਾਰਦੇ ਨੇ, ਲੇਕਿਨ ਇਹ ਕਹਿੰਦੇ ਨੇ ਜੀ ਅਸੀਂ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਹਾਂ। ਹੁਣ ਇਸ ਤੋਂ ਤੁਸੀਂ ਕੀ ਅੰਦਾਜ਼ਾ ਲਾਉਂਦੇ ਹੋ ਕਿ ਮਜ਼ਹਬ ਜਿਹੜਾ ਹੈ ਜੇ ਬੀਤੇ ਪੀਰੀਅਡ ਦੇ ਹਾਕਮਾਂ ਦੇ ਲਈ ਇਹ ਇੱਕ ਸ਼ੀਲਡ ਸੀ, ਸੌਰਡ ਸੀ ਆਪਣਾ ਝੂਠ ਵੇਚਣ ਦੇ ਲਈ, ਤੇ ਅੱਜ ਦੇ ਜਿਹੜੇ ਨੇ ਉਸ ਤੋਂ ਵਰਸਟ ਫਾਰਮ ਦੇ ਵਿੱਚ ਉਦੋਂ ਤਾਂ ਇਸ ਕਿਸਮ ਦੀ ਪ੍ਰੋਪੇਗੈਂਡਾ ਮਸ਼ੀਨਰੀ ਨਹੀਂ ਸੀ, ਵਰਡ ਆਫ ਦਾ ਮਾਊਥ ਹੀ ਸੀ, ਜਾਂ ਕੋਈ ਡੋਂਡੀ ਪਿੱਟ ਦਿੰਦਾ ਹੋਏਗਾ ਉਹ ਜਿਹੜਾ ਉਹਦੇ ਰਾਹੀਂ ਗੱਲ ਪਹੁੰਚਦੀ ਸੀ। ਲੇਕਿਨ ਇਹ ਸਾਰੇ ਕੰਟਰਾਸਟ ਦੇ ਵਿੱਚ ਜਦੋਂ ਅਸੀਂ ਅੱਜ ਦੇ 552ਵੇਂ ਪ੍ਰਕਾਸ਼ ਪੁਰਬ ਦੀ ਗੱਲ ਕਰ ਰਹੇ ਹਾਂ, ਅਸੀਂ ਪਿਛਲੇ 2-3 ਦਿਨ ਤੋਂ ਲਗਾਤਾਰਤਾ ਨਾਲ ਜ਼ਿਕਰ ਕੀਤਾ ਹੈ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਦੀਆਂ ਰੌਣਕਾਂ, ਔਰ ਕੱਲ ਸਾਡੇ ਦਰਸ਼ਕਾਂ ਨੇ ਇੰਜੋਏ ਵੀ ਕੀਤਾ, ਜਿਹੜਾ ਆਲਮੋਸਟ 2 ਘੰਟੇ ਦਾ ਪ੍ਰੋਗਰਾਮ ਲਾਈਵ ਉੱਥੋਂ ਟੈਲੀਕਾਸਟ ਹੋਇਆ ਨਨਕਾਣਾ ਸਾਹਿਬ ਤੋਂ। ਅੱਜ ਵੀ ਅਸੀਂ ਸ਼ਾਮ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅੱਜ ਲਿੰਕ ਅਜੇ ਆਇਆ ਨਹੀਂ ਹੈ, ਔਰ ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ 'ਚ ਵੱਡੀਆਂ ਵੱਡੀਆਂ ਹਸਤੀਆਂ ਆਉਂਦੀਆਂ ਨੇ। ਲੇਕਿਨ ਜਦੋਂ ਅਸੀਂ ਮਿਰੈਕਲ ਜਾਂ ਮੌਜਜ਼ਾ, ਮੈਂ ਬਹੁਤੇ ਵੇਰਵੇ 'ਚ ਨਾ ਜਾਵਾਂ, ਕਿ ਇਹ ਕੁਝ ਐਸਾ ਕੁਝ ਵਾਪਰਨਾ ਜਿਹਨੂੰ ਤੁਸੀਂ ਕਰ ਨਾ ਸਕਦੇ ਹੋ, ਜਿਹਦੀ ਐਕਸਪੈਕਟੇਸ਼ਨ ਨਾ ਹੋਵੇ। ਮਾਰਚ 2020 'ਚ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਕੋਵਿਡ ਦੇ ਬਹਾਨੇ ਨਾਲ। 20 ਮਹੀਨੇ ਬੀਤ ਜਾਂਦੇ ਨੇ, ਕੋਈ ਜਿਹੜਾ ਇਹਦੇ ਬਾਵਜੂਦ ਅਪੀਲਾਂ ਹੋ ਰਹੀਆਂ, ਬਾਕੀ ਸਾਰੀ ਚੀਜ਼ਾਂ ਖੁੱਲ ਰਹੀਆਂ, ਔਰ ਉਹਨਾਂ ਦੇ ਬਿਲਕੁਲ ਕੰਨਾਂ ਤੇ ਜੂੰ ਨਹੀਂ ਸਰਕਦੀ। ਅਚਾਨਕ 4 ਦਿਨ ਪਹਿਲਾਂ ਹੁੰਦਾ ਹੈ ਜੀ ਬੀਜੇਪੀ ਦਾ ਡੈਲੀਗੇਸ਼ਨ ਮਿਲਿਆ ਜਾਂ ਦੂਜਾ ਹੋਇਆ ਜੀ ਅਸੀਂ ਖੋਲ ਦਿੱਤਾ ਹੈ, 2 ਦਿਨ ਬਾਅਦ ਆਂਦਾ ਜੀ ਪਹਿਲਾ ਜਥਾ ਚਲਾ ਗਿਆ, ਪੰਜਾਬ ਦਾ ਚੀਫ ਮਿਨਿਸਟਰ ਚਲਾ ਗਿਆ, ਦੂਜਾ ਚਲਾ ਗਿਆ। ਹੁਣ ਇਹ ਕਰਤਾਰਪੁਰ ਦੇ ਸਾਹਿਬ ਦੇ ਲਾਂਘੇ ਦਾ ਖੁੱਲਣਾ, ਮੁੜ ਖੁੱਲਣਾ, ਜਿਹਨੂੰ ਇਹ ਅਸੀਂ ਅੰਦਾਜ਼ਾ ਲਾ ਰਹੇ ਸੀ ਵੱਡਾ ਇੱਕ ਹਿੱਸਾ ਦੁਨੀਆ 'ਚ ਕਿ ਬਈ ਇਹਨਾਂ ਨੇ ਨਵੰਬਰ ਤੋਂ ਮਾਰਚ ਤੱਕ ਦੇ 4 ਮਹੀਨੇ 'ਚ ਦੇਖ ਲਿਆ ਕਿ ਕਿੰਨਾ ਜਿਹੜਾ ਉਹ ਆਪਸ 'ਚ ਭਾਈਚਾਰਾ ਸਿੱਖਾਂ ਮੁਸਲਮਾਨਾਂ ਦਾ ਬਣ ਰਿਹਾ, ਮੁੜ ਕੇ ਨਹੀਂ ਖੋਲਣਗੇ। ਸੋ ਇਹ ਜਿਵੇਂ 9 ਨਵੰਬਰ 2019 ਨੂੰ ਖੁੱਲਣਾ ਇੱਕ ਮੌਜਜ਼ਾ ਸੀ, ਜ਼ਾਹਰ ਹੈ ਇੱਕ ਮੌਜਜ਼ਾ ਜਾਂ ਕਰਾਮਾਤ ਵਾਂਗ ਹੈ, ਭਾਵੇਂ ਕ੍ਰੈਡਿਟ ਉਹਨਾਂ ਨੇ ਆਪਣੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਇਹ ਵੱਖਰੀ ਕਹਾਣੀ। ਔਰ ਦੂਸਰਾ, ਜਦੋਂ ਅਸੀਂ ਮੌਜਜ਼ੇ ਦੀ ਗੱਲ ਕਰਦੇ ਹਾਂ, ਅਸੀਂ ਕਿਉਂਕਿ ਬਾਕੀ ਸੈਗਮੈਂਟਸ 'ਚ ਵੀ ਗੱਲ ਕਰਨੀ ਹੈ, ਕਿਸਾਨ ਅੰਦੋਲਨ ਜੂਨ ਦੇ ਪਹਿਲੇ ਹਫਤੇ, ਜੂਨ 2020 'ਚ ਅਚਾਨਕ ਆਰਡੀਨੈਂਸ ਲਿਆ ਕੇ 3 ਖੇਤੀ ਆਰਡੀਨੈਂਸ ਲਿਆਂਦੇ ਜਾਂਦੇ ਨੇ ਕਿ ਭਾਈ ਇਹ ਅੰਬਾਨੀ ਅਡਾਨੀਆਂ ਦੇ ਹਵਾਲੇ ਜ਼ਮੀਨਾਂ ਕਰ ਦੇਣੀਆਂ ਨੇ। 6 ਮਹੀਨੇ ਦਾ ਟਾਈਮ ਮੁੱਕਣ ਤੋਂ ਪਹਿਲਾਂ ਪਾਰਲੀਮੈਂਟ ਉਹਨੂੰ ਕਾਨੂੰਨ ਦੇ ਵਿੱਚ ਜਿਹੜੀ ਹੈ ਉਹ ਬਦਲ ਦਿੰਦੀ ਹੈ, ਔਰ ਨਵੰਬਰ ਦੇ ਚੱਲਦੇ ਆ 26 ਨਵੰਬਰ ਨੂੰ ਪਹਿਲਾਂ ਪੰਜਾਬ ਦੇ ਕਿਸਾਨ ਪੰਜਾਬ 4-5 ਮਹੀਨੇ ਉਸ ਦਾ ਵਿਰੋਧ ਕਰਦੇ ਨੇ ਆਰਡੀਨੈਂਸ ਆਉਣ ਤੋਂ ਬਾਅਦ ਹੀ। 26 ਨਵੰਬਰ ਨੂੰ ਉਹ ਕਹਿੰਦੇ ਨੇ ਕਿ ਭਾਈ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਹੈ 2 ਦਿਨਾਂ ਦੇ ਲਈ। ਕਿਵੇਂ ਉਹਨਾਂ ਦੀਆਂ ਰੁਕਾਵਟਾਂ ਹਰਿਆਣੇ 'ਚ ਵਾਟਰ ਕੈਨਨਸ ਔਰ ਕਿੱਲਾਂ ਔਰ ਬੜੇ ਜੀਟੀ ਰੋਡ ਪੁੱਟ ਕੇ ਬਿਲਕੁਲ ਕਿਵੇਂ ਉਹਨਾਂ ਨੇ ਜਿਵੇਂ ਦੁਸ਼ਮਣ ਦੀਆਂ ਫੌਜਾਂ ਨੂੰ ਰੋਕਿਆ ਜਾਂਦਾ, ਜਿਵੇਂ ਉਹਨਾਂ ਦੇ ਟੈਂਕ ਆ ਰਹੇ ਹੋਣ, ਪਰ ਉਹ ਪਹੁੰਚ ਜਾਂਦੇ ਨੇ। ਔਰ ਫਿਰ ਉੱਥੇ ਕੀ ਵਾਪਰਦਾ ਸਾਡੇ ਸਾਹਮਣੇ ਹੈ। 26 ਜਨਵਰੀ ਦੀਆਂ ਘਟਨਾਵਾਂ, ਪਹਿਲਾਂ 12-13 ਰਾਉਂਡ ਗੱਲਬਾਤ ਦੇ, ਫਿਰ ਬਿਲਕੁਲ ਬੰਦ। 26 ਜਨਵਰੀ ਤੋਂ ਬਾਅਦ ਅੱਜ ਤੱਕ ਕੋਈ ਗੱਲਬਾਤ ਨਹੀਂ। ਫਿਰ ਯੂਪੀ 'ਚ ਅਸੀਂ ਦੇਖਦੇ ਹਾਂ
ਲਖੀਮਪੁਰ ਖੀਰੀ ਚ ਗੱਡੀਆਂ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਜਾਂਦਾ ਹੈ। ਅੱਛਾ ਔਰ ਇਸ 1 ਸਾਲ ਦੇ ਪੀਰੀਅਡ ਚ ਦਿੱਲੀ ਦੇ ਬੈਠਿਆਂ ਹੁਣ 26 ਨਵੰਬਰ ਨੂੰ ਆਲਮੋਸਟ 1 ਸਾਲ ਹੋ ਜਾਣਾ ਹੈ। ਅਸੀਂ ਆਲਮੋਸਟ 1 ਹਫ਼ਤਾ ਪਹਿਲਾਂ ਗੱਲ ਕਰ ਰਹੇ ਹਾਂ ਉਸ ਤੋਂ। ਔਰ ਕੋਈ ਉਗ ਸੁਗ ਨਹੀਂ ਉਹਨਾਂ ਨੂੰ ਬਦਨਾਮ ਕਰਨ ਲਈ, ਇਹ ਖਾਲਿਸਤਾਨੀ, ਇਹ ਜਿਹਾਦੀ, ਇਹ ਪਾਕਿਸਤਾਨੀ, ਇਹ ਬਿਲਕੁਲ ਇਹ ਤਾਂ ਕਿਸਾਨ ਹੀ ਨਹੀਂ, ਜਾਂ ਤੁਸੀਂ ਸਾਰਿਆਂ ਦੇ ਬਿਆਨ ਕੱਢ ਲਓ, ਰਿਡੀਕਿਊਲ ਕਰ ਰਹੇ ਨੇ। ਕਦੇ ਉਹਨਾਂ ਦਾ ਖੇਤੀਬਾੜੀ ਮੰਤਰੀ, ਉਹਨਾਂ ਦੇ ਵਜ਼ੀਰ, ਕੋਈ ਉਹ ਮਵਾਲੀ ਲਫ਼ਜ਼ ਕਹਿ ਰਹੀ ਹੈ, ਇੱਕ ਇਹਨਾਂ ਦੀ MP ਜਿਹੜਾ ਮਰਾਠੀ ਜ਼ਬਾਨ 'ਚ ਹੁੰਦਾ ਹੈ ਵੀ ਗੁੰਡੇ ਕਿਸਮ ਦੇ ਲੋਕ ਇਹ ਬੈਠੇ ਹੋਏ ਨੇ। ਜਦੋਂ ਕਿਸਾਨ ਪਾਰਲੀਮੈਂਟ ਚਲਾ ਰਹੇ ਸੀ ਪੈਰਲਲ ਜੰਤਰ ਮੰਤਰ ਦੇ ਉੱਤੇ। ਹੁਣ ਇਹਦੇ ਬੈਠਿਆਂ ਕਿਸੇ ਨੂੰ ਇਹ ਚਿੱਤਾ ਵੀ ਨਹੀਂ ਸੀ ਕਿ ਅਚਾਨਕ ਐਸਾ ਕੁਝ ਹੋ ਸਕਦਾ ਹੈ ਕਿ ਮੋਦੀ ਸੁੱਤਾ ਉੱਠਦਾ ਔਰ ਕਿਸੇ ਨੂੰ ਕੋਈ ਨਹੀਂ ਆਉਣ ਹੁੰਦਾ ਜੀ ਨੇਸ਼ਨ ਦੇ ਨਾਂ ਸਭ ਜਿਹੜਾ ਉਹ ਦੇਣਾ ਹੈ, ਐਡਰੈਸ ਦੇਣਾ ਹੈ, ਮੈਸੇਜ ਦੇਣਾ ਹੈ। ਟਾਈਮ ਵੀ ਮੋਸਟਲੀ ਨੇਸ਼ਨ ਦੇ ਨਾਂ ਦੇ ਸ਼ਾਮ ਨੂੰ ਹੁੰਦਾ, ਪਰ ਸ਼ਰਮ ਆ ਰਹੀ ਹੋਣੀ ਉਹਨੂੰ। ਉਹ ਖੜਾ ਉਹ ਸ਼ਾਲ ਜਿਹੀ ਲੈ ਕੇ ਔਰ ਉਹ ਮਾਰਨਿੰਗ 9 ਵਜੇ ਦੇ ਰਾਉਂਡ, ਔਰ ਉਹ ਇਹ ਕਹਿੰਦਾ ਕਿ ਵੀ ਅਸੀਂ ਇਹਨਾਂ ਖੇਤੀ ਕਾਨੂੰਨਾਂ ਨੂੰ ਪਾਰਲੀਮੈਂਟ ਦੇ ਕਰੰਟ ਵਿੰਟਰ ਸੈਸ਼ਨ ਦੇ ਵਿੱਚ ਜਿਹੜਾ ਉਹਨੂੰ ਅਸੀਂ ਰਿਪੀਲ ਕਰ ਦੇਵਾਂਗੇ। ਸੋ ਅਸੀਂ ਜ਼ਿਕਰ ਕਰਾਂਗੇ ਅਗਲੇ ਸੈਗਮੈਂਟਸ ਦੇ ਵਿੱਚ ਕਿ ਇਹਦੀਆਂ ਕੀ ਨੁਆਂਸਿਸ ਨੇ। ਪਰ ਇਹ ਇੱਕ ਮੁਅੱਜ਼ੇ ਵਾਂਗ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਹੀ ਉਸ ਤੋਂ 4 ਦਿਨ ਪਹਿਲਾਂ ਆਲਮੋਸਟ ਕਰਤਾਰਪੁਰ ਲਾਂਘੇ ਦਾ ਖੁੱਲਣਾ, ਔਰ ਹੁਣ ਇੰਨੀ ਵੱਡੀ ਅਜੇ ਤੱਕ ਬਹੁਤਿਆਂ ਨੂੰ ਯਕੀਨ ਨਹੀਂ ਹੋ ਰਿਹਾ ਵੀ ਇਹ ਵਾਪਰਿਆ ਕੀ ਹੈ। ਹਾਲਾਂਕਿ ਇਹ ਬਾਬੇ ਦੀ ਕਲਾ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਬਾਬੇ ਨਾਨਕ ਦੇ ਬਣਾਏ ਹੋਏ ਸਿੱਖਾਂ ਨੇ, ਉਹਨਾਂ ਦੇ ਸਾਜੇ ਹੋਏ ਸਿੱਖਾਂ ਨੇ ਉਹ ਜਨੂਨ, ਉਹ ਇਸ਼ਕ, ਉਹ ਰੈਜ਼ਿਸਟੈਂਸ, ਉਹ ਬਹਾਦਰੀ, ਉਹ ਚੈਲੰਜ ਦਿਖਾਇਆ 1 ਸਾਲ ਕਿ ਹਿੰਦੂ ਤਵੀ ਪੈਰਾਂ 'ਚ ਥੱਲੇ ਨਿਕਲ ਗਿਆ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਦੁਨੀਆ ਦੇ ਵਿੱਚ ਕਿ ਉਹ ਕੀ ਕਰਨ, ਤੇ ਮੇਰਾ ਖਿਆਲ ਹੈ ਵੀ ਉਹਨਾਂ ਨੇ ਵੀ ਇਹ ਉਹ ਬਹਾਨਾ ਲੱਭ ਰਹੇ ਸੀ ਕਿ ਇਹਨਾਂ ਤੋਂ ਆਪਣੀ ਜਾਨ ਛਡਾਓ ਖਾਲ ਦੀ ਘੜੀ। ਔਰ ਇਹ ਮਕਾਰ ਜਾਂ ਕਮੀਨਾ ਹਟਦਾ ਨਹੀਂ ਹੁੰਦਾ, ਦੇ ਵਿਲ ਕਮ ਬੈਕ ਵਿਦ ਸਮਥਿੰਗ ਐਲਸ। ਅਸੀਂ ਜ਼ਿਕਰ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਜਿੱਥੇ 552ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਮੁੱਚੀ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ ਹਾਂ, ਆਪਣੇ ਪਾਕਿਸਤਾਨੀ ਭੈਣ ਭਰਾ, ਸਾਡੇ ਸਾਰੇ TV 84 ਦੇ ਵਿਊਅਰਸ, ਔਰ ਬੇਸ਼ੱਕ ਅਜੇ ਸਾਡੇ ਜਾਣ ਦਾ ਸਬਬ ਤਾਂ ਨਹੀਂ ਬਣਿਆ, ਬਾਬੇ ਦੇ ਹੱਥਾਂ 'ਚ ਹੈ। ਪਰ ਜਿਵੇਂ ਸਾਡੀ ਟੈਕਨੀਕਲ ਟੀਮ ਜਿਹੜੀ ਅੱਜ ਕੋਈ ਹੋਰ ਪ੍ਰੋਗਰਾਮ ਵੀ ਕਵਰ ਕਰ ਰਿਹਾ ਸੀ, ਉਹਨਾਂ ਨੇ ਕਿਹਾ ਜੀ 2 ਪਾਕਿਸਤਾਨੀ ਜਿਹੜਾ ਰਿਪੋਰਟਰ ਉਹ ਕਹਿਣ ਲੱਗੇ ਕਿ ਜੀ ਤੁਸੀਂ ਕਿੱਥੇ ਕੰਮ ਕਰਦੇ ਹੋ? ਕਿਹਾ ਜੀ TV 84। ਤੇ ਉਹਨਾਂ ਨੇ ਉਹ ਕਿਹਾ ਜੀ ਅਸੀਂ ਤਾਂ ਜਦੋਂ ਕਹਿੰਦੇ ਵੀ ਮੈਂ ਵੀਡੀਓ ਦਿਖਾਈ, ਕਿਹਾ ਜੀ ਅਸੀਂ ਤਾਂ ਸਾਰਾ ਸਾਡੇ ਪਰਿਵਾਰ ਲਾਹੌਰ ਤੋਂ ਸੀ ਕਿ ਉਹ ਦੇਖਦੇ ਨੇ, ਉਹ ਤਾਂ ਬਹੁਤ ਫੇਮਸ ਨੇ ਇਹ ਉਹ। ਚਲੋ ਮੈਨੂੰ ਇਹ ਹੁੰਦਾ ਹੈ ਕਿ ਵੀ ਇਸ ਦੇ ਨਾਲ ਮੈਨੂੰ ਇਸ ਗੱਲ ਦਾ ਸਕੂਨ ਮਿਲਦਾ ਹੈ ਕਿ ਜਿਹੜਾ ਐਫਰਟ, ਜਿਹੜਾ ਯਤਨ ਅਸੀਂ ਪਿਛਲੇ ਆਲਮੋਸਟ 9 ਸਾਲ ਤੋਂ ਕਰ ਰਹੇ ਹਾਂ ਲਗਾਤਾਰਤਾ ਦੇ ਨਾਲ, ਆਪਸੀ ਭਾਈਚਾਰੇ ਦਾ, ਆਪਸੀ ਸਾਂਝਾਂ ਦਾ, ਔਰ ਇਹੀ ਬਾਬੇ ਨਾਨਕ ਦੇ ਸਫਰਾਂ ਦੇ ਸਾਥੀ ਜਦੋਂ ਭਾਈ ਗੁਰਦਾਸ ਜੀ ਬਿਆਨਦੇ ਨੇ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੋ ਇਹ ਜਿਹੜੀ ਸਾਂਝ ਹੈ ਗੁਰੂ ਨਾਨਕ ਦੀ ਬਾਣੀ ਦੀ, ਭਾਈ ਮਰਦਾਨੇ ਦੀ, ਰਬਾਬ ਦੀ। ਹਰਮੰਦਰ ਸਾਹਿਬ, ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਤੋਂ ਸੰਗੇ ਬੁਨਿਆਦ ਰਖਵਾਉਂਦੇ ਨੇ। ਔਰ ਇਹ ਵੀ ਇੱਕ ਚੰਗਾ ਜੈਸਚਰ ਸੀ ਕਿ ਜਦੋਂ ਪੰਜਾਬ ਦਾ ਚੀਫ ਮਿਨਿਸਟਰ ਚਰਨਜੀਤ ਚੰਨੀ ਕਰਤਾਰਪੁਰ ਸਾਹਿਬ ਆਉਂਦਾ ਤੇ ਉਹਨਾਂ ਨੂੰ ਸਰਕਾਰੀ ਤੌਰ ਤੇ ਤਾਂ ਉਹਨਾਂ ਨੇ ਪਾਕਿਸਤਾਨ ਵੈਕੂਜ਼ ਟਰਸਟ ਬੋਰਡ ਨੇ ਆਨਰ ਕੀਤਾ। ਸਾਈਂ ਮੀਆਂ ਮੀਰ ਦੀ ਦਰਗਾਹ ਤੋਂ ਜਿਹੜੇ ਵੀ ਉੱਥੇ ਹੁਣ ਖਾਦਮ ਨੇ, ਸੇਵਾਦਾਰ ਨੇ, ਉਹਨਾਂ ਨੇ ਖਾਸ ਤੌਰ ਤੇ ਆ ਕੇ ਉਹਨਾਂ ਨੂੰ ਆਨਰ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਉਹ ਸਾਂਝਾਂ ਜਿਹੜੀਆਂ ਕਿ ਇਹਨਾਂ 70-75 ਸਾਲਾਂ 'ਚ 47 ਦੇ ਦੌਰ ਤੋਂ ਬਾਅਦ ਇੱਕ ਜਿਹੜੀ ਹੈ ਉਹ ਇੱਕ ਬਰਲਿਨ ਵਾਲ ਵਾਂਗ ਬਣਾ ਦਿੱਤਾ ਗਿਆ ਸੀ। ਇਹ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਦਾ ਲਾਂਘਾ ਔਰ ਇਹ ਨਨਕਾਣੇ ਦੀ ਉਸ ਧਰਤੀ ਦੀ ਸਾਂਝ ਜਿਹਨੂੰ ਉਹ ਪਠੋਹਾਰੀ ਨਜ਼ਮ 'ਚ ਮੈਂ ਕਿਹਾ ਸੀ ਕਿ ਮਾੜਾ ਦਿਲ ਕਰਨਾ ਨਨਕਾਣੇ ਗੱਛਾਂ, ਉੱਥੋਂ ਗੁਰਾਂ ਨੇ ਚਰਨਾਂ ਨੀ ਧੂੜੀ ਗੱਛੀ ਘਿਣੀ ਅੱਛਾ। ਔਰ ਅੱਜ ਵੀ ਉਹ ਜਦੋਂ ਕੱਲ ਇੰਟਰਵਿਊ ਕਰ ਰਹੇ ਸੀ ਰਾਵਲਪਿੰਡੀ ਤੋਂ, ਮੈਨੂੰ ਨਹੀਂ ਸੀ ਪਤਾ ਕਿ ਵੀ ਈਵਨ ਮੇਨ ਸ਼ਹਿਰਾਂ 'ਚ ਵੀ ਸਿੱਖ ਰਹਿੰਦੇ ਨੇ। 2 ਸਿੰਘ ਜਿਹੜੇ ਨੇ ਬੜੇ ਖੂਬਸੂਰਤ ਸੋਹਣੇ, ਔਰ ਉਹਨਾਂ ਨੂੰ ਉਹ ਇੰਟਰਵਿਊ ਕਰ ਰਹੇ ਨੇ ਤੇ ਉਹ
ਅਸੀਂ ਤਾਂ ਹੁਣ ਆਪਣੇ ਨਾਂ ਨਾਲ ਸਰਦਾਰ ਕਹਿਣਾ ਹੀ ਛੱਡ ਦਿੱਤਾ, ਆਪਣਾ ਸਿੱਧਾ ਹੀ ਕਵਾਂਗੇ ਜੀ ਸਤਵੰਤ ਸਿੰਘ, ਬਲਵੰਤ ਸਿੰਘ। ਇਹ ਕਹਿੰਦੇ ਸਰਦਾਰ ਉਹਨਾਂ ਨੂੰ ਪੁੱਛੇ ਨਾਂ ਕੀ ਹੈ, ਸਰਦਾਰ ਸੁਰਜੀਤ ਸਿੰਘ। ਇਹ ਕਹਿੰਦੇ ਸਰਦਾਰ ਬਲਵਿੰਦਰ ਸਿੰਘ। ਕਿੱਥੋਂ ਆਏ ਜੀ? ਪਿੰਡੀਓਂ ਆਏ। ਸੋ ਮੈਨੂੰ ਇੱਕਦਮ ਖਿਆਲ ਆਇਆ, ਮੈਂ ਆਖਿਆ ਕਿ ਭਾਈ ਉਹ ਕਿੰਨੇ ਵੱਡੇ ਭਾਗਾਂ ਵਾਲੇ ਨੇ ਕਿ ਉਹ ਉਸ ਧਰਤੀ ਦੇ ਨਾਲ ਜੁੜੇ ਹੋਏ ਨੇ। ਔਰ ਅਸੀਂ ਇੱਕ ਵਾਰ ਫੇਰ ਸਮੁੱਚੀ ਸਿੱਖ ਸੰਗਤ ਨੂੰ, ਟੀਵੀ 84 ਦੇ ਵਿਊਅਰਸ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਲੋਕਾਂ ਨੂੰ ਐਡਰੈਸ ਕਰਦਿਆਂ 3 ਖੇਤੀਬਾੜੀ ਜਿਹੜੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਜਿਹੜਾ ਐਲਾਨ ਕੀਤਾ। ਸੋ ਇਸ ਐਲਾਨ ਨਾਲ ਇੱਕ ਪਾਸੇ ਭਾਵੇਂ ਖੁਸ਼ੀ ਅਤੇ ਜਿਹੜੀ ਰਾਹਤ ਹੈ ਮਹਿਸੂਸ ਕੀਤੀ ਜਾ ਰਹੀ ਹੈ, ਪਰ ਦੂਸਰੇ ਪਾਸੇ ਇਸ ਪਿੱਛੇ ਲੁਕੀ ਹੋਈ ਕਿਸੇ ਗੁੱਝੀ ਸਾਜ਼ਿਸ਼ ਨੂੰ ਸਮਝਣ ਦੀ ਜਿਹੜੀ ਹੈ ਉਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੱਲ ਮਿਡਨਾਈਟ ਤੋਂ ਹੀ, ਕਿਉਂਕਿ ਜਦੋਂ ਉਹਨੇ ਅਨਾਉਂਸ ਕੀਤਾ ਉਦੋਂ ਆਲਰੇਡੀ ਉੱਥੇ ਸਵੇਰ ਸੀ, ਇੱਥੇ ਅੱਧੀ ਰਾਤ ਤੋਂ ਪਹਿਲਾਂ ਦਾ ਵਕਤ ਸੀ। ਕਾਲਾਂ ਦਾ ਐਸਾ ਸਿਲਸਿਲਾ ਸ਼ੁਰੂ ਹੋਇਆ ਕਿ ਸਾਰੀ ਰਾਤ ਔਰ ਸਾਰਾ ਦਿਨ ਅੱਜ ਬਰਾਬਰ ਚੱਲਦਾ ਰਿਹਾ ਔਰ ਉਹਦੇ ਚੋਂ ਬਹੁਤ ਸਾਰੇ ਤਾਂ ਆਂਦੇ ਵਧਾਈ ਦੇ ਮੂਡ ਸੀ ਤੇ ਅੱਗੋਂ ਮੇਰਾ ਰਿਸਪੌਂਡ ਦੇਖ ਕੇ ਫਿਰ ਕਹਿੰਦੇ ਅੱਛਾ ਫਿਰ ਵਾਪਸ ਮੁੜ ਜਾਂਦਾ ਸੀ। ਮੈਨੂੰ ਲੱਗਿਆ ਕਿ ਮੈਂ ਨਿਰਾਸ਼ ਵੀ ਕਰ ਰਿਹਾ, ਕੋਈ ਐਕਸਾਈਟਮੈਂਟ ਮੈਂ ਦੇਖ ਸਕਦਾ ਕਿਉਂਕਿ ਲੰਬਾ ਵਕਤ ਹੈ ਇਹ ਉਸ ਖਿੱਤੇ ਦੇ ਵਿੱਚ। ਮੈਂ ਤੁਹਾਨੂੰ ਵਧਾਈ ਨਹੀਂ ਦਿੱਤੀ, ਮੈਂ ਤੁਹਾਨੂੰ ਕਾਲ ਕੀਤੀ ਸੀ। ਮੈਂ ਉਹ ਸਾਰੀ ਵਧਾਈ ਦਾ ਜੋਸ਼ ਕੱਢ ਦੇਣਾ। ਬਿਲਕੁਲ, ਮੈਂ ਤੁਹਾਨੂੰ ਵਧਾਈ ਦਿੱਤੀ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਆਮ ਲੋਕਾਂ ਨੇ ਜਿਹੜੇ ਸਿਆਸਤ ਦੀਆਂ ਅੰਦਰਲੀਆਂ ਜਿਹੜੀਆਂ ਗੁੰਝਲਾਂ ਨੇ, ਉਸ ਦੀਆਂ ਪੇਚੀਦਗੀਆਂ ਨੇ, ਉਹਦੀਆਂ ਪਰਤਾਂ ਨੇ, ਕਨਵੋਲੂਸ਼ਨਸ ਨੇ, ਉਹਨਾਂ ਨੂੰ ਨਹੀਂ ਸਮਝ ਪਾਉਂਦੇ। ਉਹਨਾਂ ਨੂੰ ਤਾਂ ਬਹੁਤ ਚੰਗਾ ਲੱਗਾ ਕਿ ਜੀ ਕਈਆਂ ਨੇ ਤਾਂ ਸਮਝਿਆ ਵੀ ਮੋਦੀ ਨੇ ਦੇਤਾ, ਹੁਣੇ ਹੀ ਸਭ ਕੁਝ ਕਰਤਾ। ਕਈਆਂ ਨੇ ਇਨਾ ਕੀ ਪੁੱਛ ਲਿਆ ਕਿ ਵੀ ਲਿਖ ਕੇ ਦਿੱਤਾ ਕਿ ਨਹੀਂ। ਉਹਨਾਂ ਨੂੰ ਵਿਚਾਰੇ ਨੇ ਇਹ ਵੀ ਨਹੀਂ ਪਤਾ ਉਹਦੇ ਲਿਖ ਕੇ ਦੇਣ ਜਾਂ ਨਾ ਦੇਣ ਨਾਲ ਇੱਕ ਪ੍ਰੋਸੈਸ ਹੁੰਦੀ ਹੈ। ਲੇਕਿਨ ਅਸੀਂ ਇਹ ਗੱਲ ਕਰਨ ਤੋਂ ਪਹਿਲਾਂ ਉਹਦੇ ਜਿਹੜਾ ਐਡਰੈਸ ਹੈ ਉਹਦੇ ਵਿੱਚ ਕੀ ਪੇਚੀਦਗੀ ਹੈ
ढोल में खोल है, खोल में फिर पोल है, पोल में फिर पोल है। अच्छा। मैं कुदरती ਜਿਹੜੀ ਚਾਈਨੀਜ਼ ਥਿੰਕਰ ਆਰਟ ਆਫ ਵਾਰ ਜਿਹਨੇ ਦੁਨੀਆ ਨੂੰ ਅੱਜ ਵੀ ਉਹਨਾਂ ਦੇ ਵੱਡੇ ਵੱਡੇ ਦੁਨੀਆ ਦੇ ਜਿਹੜੇ ਡਿਫੈਂਸ ਕਾਲਜ ਵੀ ਨੇ ਜਾਂ ਜਿੱਥੇ ਵਾਰ ਗੇਮਸ ਹੁੰਦੀਆਂ ਨੇ ਜਾਂ ਜਿੱਥੇ ਟ੍ਰੇਨਿੰਗ ਹੁੰਦੀ ਹੈ ਉਹ ਇਸ ਚਾਈਨੀਜ਼ ਥਿੰਕਰ ਸਨ ਸੂ ਕਹਿੰਦੇ ਨੇ ਵੈਸੇ ਚਾਈਨੀਜ਼। ਅੱਛਾ। ਉਹਦੀ ਇੱਕ ਕੋਟ ਮੇਰੀਆਂ ਨਜ਼ਰਾਂ ਚੋਂ ਗੁਜ਼ਰੀ ਔਰ ਮੈਂ ਐਗਜ਼ੈਕਟਲੀ ਉਹਨੂੰ ਕੋਟ ਕਰਨਾ ਚਾਹੁੰਦਾ ਔਰ ਉਸ ਤੋਂ ਬਾਅਦ ਮੈਂ ਇਸ ਦੀ ਗੱਲ ਕਰਾਂਗਾ। ਸਨ ਜ਼ੂ ਨੇ ਆਰਟ ਆਫ ਵਾਰ ਚ ਕਿਹਾ, ਇਫ ਯੂ ਨੋ ਦ ਐਨਮੀ ਐਂਡ ਨੋ yourself, you need not fear the result of 100 battles. If you know yourself but not the enemy, for every victory gained you will also suffer a defeat. If you know neither the enemy nor yourself, you will succumb in every battle. ਇਹ ਇੰਨੇ ਨਗੇਟਸ ਆਫ ਵਿਜ਼ਡਮ ਨੇ। ਹੁਣ ਇਹ ਸਨ ਜ਼ੂ ਕਹਿੰਦਾ ਹੈ ਕਿ ਇਫ ਯੂ ਨੋ ਦ ਐਨਮੀ ਐਂਡ ਨੋ yourself, you need not fear the result of 100 battles. ਕਿ ਜੇ ਤੁਹਾਨੂੰ ਆਪਣੇ ਬਾਰੇ ਪੂਰੀ ਤਰ੍ਹਾਂ ਪਤਾ ਹੈ, ਆਪਣੀਆਂ ਤਾਕਤਾਂ, ਆਪਣੀਆਂ ਕਮਜ਼ੋਰੀਆਂ, ਸਟਰੈਂਥਸ ਐਂਡ ਵੀਕਨੈਸਿਸ, ਜੀ, ਔਰ ਐਨਮੀ ਦਾ ਵੀ ਪੂਰੀ ਤਰ੍ਹਾਂ ਪਤਾ ਹੈ ਵੀ ਉਹਦੀਆਂ ਕੀ ਸਟਰੈਂਥਸ ਨੇ, ਉਹਦੀਆਂ ਕੀ ਵੀਕਨੈਸਿਸ ਨੇ। ਇਫ ਯੂ ਨੋ ਦ ਐਨਮੀ ਐਂਡ ਨੋ yourself, you need not fear the results of 100 battles. ਕਿ ਫਿਰ ਤੁਹਾਨੂੰ 100 ਜੰਗਾਂ ਤੁਸੀਂ ਲੜੋ, ਤੁਹਾਨੂੰ ਇਹ ਫਿਕਰ ਕਰਨ ਦੀ ਲੋੜ ਹੀ ਨਹੀਂ ਹੈ ਕਿ ਉਹਦੇ ਨਤੀਜੇ ਕੀ ਹੋਣਗੇ। ਮਤਲਬ ਹੈ ਕਿ ਫੇਵਰੇਬਲ ਹੀ ਹੋਣਗੇ ਕਿਉਂਕਿ ਤੁਸੀਂ ਦੁਸ਼ਮਣ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹੋ ਔਰ ਤੁਸੀਂ ਆਪਣੀ ਤਾਕਤ ਔਰ ਆਪਣੀ ਕਮਜ਼ੋਰੀ ਨੂੰ ਵੀ ਸਮਝਦੇ ਹੋ। ਸੈਕੰਡ, ਇਫ ਯੂ ਨੋ yourself, ਜੇ ਤੁਹਾਨੂੰ ਆਪਣੇ ਬਾਰੇ ਤਾਂ ਪਤਾ ਹੈ, ਆਪਣੀਆਂ ਸਟਰੈਂਥਸ, ਕਮਜ਼ੋਰੀਆਂ, ਹਰ ਚੀਜ਼ ਦਾ ਪਤਾ ਹੈ, ਬਟ ਨਾਟ ਦ ਐਨਮੀ, ਦੁਸ਼ਮਣ ਦੀ ਤੁਹਾਨੂੰ ਉਹਦੇ ਤੌਰ ਤਰੀਕੇ, ਉਹਦੇ ਗੁਣ ਔਗਣ, ਉਸ ਦਾ ਮੈਂਟਲ ਮੇਕਅਪ ਤੁਹਾਨੂੰ ਨਹੀਂ ਪਤਾ। ਫॉर ਐਵਰੀ ਵਿਕਟਰੀ ਗੇਨਡ ਯੂ ਵਿਲ ਸਫਰ ਏ ਡਿਫੀਟ, ਕਿ ਜੇ ਤੁਹਾਡੀ ਇੱਕ ਜਿੱਤ ਹੋ ਵੀ ਜਾਂਦੀ ਹੈ ਫਿਰ ਹਾਰ ਲਈ ਵੀ ਤਿਆਰ ਰਹੋ ਕਿਉਂਕਿ ਦੁਸ਼ਮਣ ਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਸਮਝਦੇ। ਇਫ ਯੂ ਨੋ ਨੀਦਰ ਦਾ ਐਨਮੀ ਨੌਰ yourself, ਕਿ ਨਾ ਤੁਹਾਨੂੰ ਦੁਸ਼ਮਣ ਦਾ ਚੱਜ ਨਾਲ ਪਤਾ ਹੈ ਵੀ ਉਹਦੀਆਂ ਤਾਕਤਾਂ ਕਮਜ਼ੋਰੀਆਂ ਕੀ ਨੇ ਤੇ ਨਾ ਤੁਹਾਨੂੰ ਆਪਣਾ ਪਤਾ ਹੈ ਕਿ ਵੀ ਕੀ ਹੈ, ਯੂ ਵਿਲ ਸਕੰਬ ਇਨ ਐਵਰੀ ਬੈਟਲ, ਫਿਰ ਹਰ ਲੜਾਈ 'ਚ ਜੁੱਤੀਆਂ ਖਾਣ ਨੂੰ ਤਿਆਰ ਹੋ। ਹੁਣ ਮੈਂ ਸਮਝਦਾ ਵੀ ਮੈਂ ਇਸ ਰੌਸ਼ਨੀ 'ਚ ਗੱਲ ਕਰਾਂਗਾ ਕਿ ਪਹਿਲੇ ਸੈਗਮੈਂਟ 'ਚ ਅਸੀਂ ਇਹਨਾਂ ਦਾ ਜ਼ਿਕਰ ਕਰਦੇ ਹਾਂ। ਕਮੀਨਾ ਲਫ਼ਜ਼ ਪੰਜਾਬੀ ਦਾ ਚੰਗਾ ਲੱਗਦਾ ਹੈ, ਪਾਕਿਸਤਾਨੀ ਡਰਾਮਿਆਂ 'ਚ, ਸੀਰੀਅਲ 'ਚ ਉਹ ਜਿਸ ਅੰਦਾਜ਼ 'ਚ ਕਮੀਨੇ ਜਿਹਾ ਕਹਿੰਦੀਆਂ ਉਹਨਾਂ ਦੀਆਂ ਬੀਬੀਆਂ ਤੇ ਉਹ ਹਾਂ ਉਹ ਤਾਂ ਹੈ ਹੀ ਹੈ, ਲਾਂਤੀ ਦਾ ਕਰਸਟ ਹੁੰਦਾ ਨਾ, ਉਹ ਇੱਕ ਵੱਖਰਾ। ਕਮੀਨਾ ਉਹ ਹੈ ਕਿ ਜਿਹੜਾ ਉਹਦੇ ਇੰਨੇ ਕੁ ਰੰਗ ਬਦਲੇ ਹੁੰਦੇ ਨੇ ਕਿ ਉਹ ਤੁਹਾਡੇ ਸਾਹਮਣੇ ਆਉਂਦੇ ਆ ਮਾਸੂਮ ਵੀ ਬਣ ਜਾਂਦਾ, ਤੁਹਾਨੂੰ ਵੀ ਤਰਸ ਆ ਜਾਂਦਾ ਔਰ ਤੁਸੀਂ ਤਰਸ ਕਰਕੇ ਉਹ ਫਸ ਜਾਂਦੇ ਹੋ ਉਹਦੀ ਗੱਲ 'ਚ, ਪਰ ਉਹਨੇ ਕਮੀਨਗੀ ਕਰਨੀ ਹੁੰਦੀ, ਉਹ ਬਾਜ਼ ਨਹੀਂ ਆਉਂਦਾ। ਉਹ ਕਹਿੰਦਾ ਤੂੰ ਆਪਣੀ ਕਮੀਨਗੀ ਤੋਂ ਬਾਜ਼ ਨਹੀਂ ਆਇਆ। ਹੁਣ ਮੋਦੀ ਦੀ ਗੱਲ, ਉਹ ਮੋਦੀ ਜਿਹੜਾ ਮਰਡਰ, ਝੂਠਾ, ਕੰਜੈਨੀਟਲ ਲਾਇਰ, ਜਿਹੜਾ ਜਮਾਂਦਰੂ ਝੂਠਾ ਕਾਤਲ, ਅਮਿਤ ਸ਼ਾਹ ਮੋਦੀ ਦੀ ਜੋੜੀ ਨੇ ਗੁਜਰਾਤ 'ਚ ਬੇਰਹਿਮ, ਤੁਸੀਂ ਜਿਸ ਹੱਦ ਤੱਕ ਜੋ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਜਿਸ ਅੰਦਾਜ਼ ਕੀਤਾ ਕਰਵਾਇਆ, ਬਾਬਰੀ ਮਸਜਿਦ ਨੂੰ ਢਵਾਉਣ ਤੋਂ ਲੈ ਕੇ ਜਿਵੇਂ 50,000 ਸਿੱਖ ਕਿਸਾਨਾਂ ਨੂੰ ਗੁਜਰਾਤ 'ਚੋਂ ਬੇਘਰੇ ਕੀਤਾ ਮੋਦੀ ਦੇ ਚੀਫ ਮਿਨਿਸਟਰ ਹੁੰਦੇ, ਕਿਉਂਕਿ ਸਾਡੇ ਲੋਕਾਂ ਦੀ ਮੈਮਰੀ ਵੀ ਸ਼ਾਰਟ ਹੈ, ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਉਹ ਬੰਦੇ ਦੇ ਕਿਰਦਾਰ ਤੋਂ ਜਿਹੜਾ ਉਹ ਵਾਕਿਫ ਹੁੰਦਿਆਂ ਹੋਇਆਂ ਵੀ ਕਈ ਵਾਰੀ ਨਾ ਵਾਕਿਫ ਹੋ ਜਾਂਦੇ ਨੇ। ਹੁਣ ਉਹਦਾ ਆਣਾ ਔਰ ਤੁਸੀਂ ਇਸ 1 ਸਾਲ ਦੇ ਪੀਰੀਅਡ ਦੇ ਇਹਨਾਂ ਦੇ ਬਿਆਨ ਕੱਢ ਲਓ ਕਿਸਾਨਾਂ ਬਾਰੇ, ਇਹਨਾਂ ਨੇ ਕੀ ਕਿਹਾ ਆਲਰੇਡੀ, ਮੈਂ ਦੁਬਾਰਾ ਉਹਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ। ਪਰ ਹੁਣ ਉਹ ਮੋਦੀ ਅਚਾਨਕ 552ਵੇਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ 3 ਦਿਨ ਪਹਿਲਾਂ ਕਰਤਾਰਪੁਰ ਕੋਰੀਡੋਰ ਖੋਲ ਕੇ ਜਦੋਂ ਅੱਜ ਉਹ ਆਪਣੀ ਸਪੀਚ ਸ਼ੁਰੂ ਕਰਦਾ ਤੇ ਉਹ ਬੇਸ਼ੱਕ ਪ੍ਰੋਨਾਉਂਸ ਤਾਂ ਗਲਤੀ ਕਰ ਰਿਹਾ ਪਰ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਸਤੁਕ ਦਾ ਸਹਾਰਾ ਲੈ ਰਿਹਾ। ਸ਼ੁਰੂ ਇਥੋਂ ਕਰਦਾ ਉਹ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਕਿ ਵੀ ਬਾਬਾ ਨਾਨਕ ਨੇ ਕਿਹਾ, ਉਹ ਕਹਿ ਰਹੇ ਨੇ ਕਿ ਵੀ ਇਹ ਜੇ ਤੁਸੀਂ ਦੁਨੀਆ ਦੇ ਵਿੱਚ ਇੱਕ ਸੇਵਾ ਕਰਦੇ ਹੋ ਲੋਕਾਂ ਦੇ, ਉਹ ਆਪਣੇ ਆਪ ਨੂੰ ਸੇਵਕ ਦੱਸ ਰਿਹਾ ਜੀ ਮੈਂ 2014 ਤੋਂ ਲੋਕਾਂ ਦੀ, ਫਿਰ ਉਹਨੇ ਅੱਗੋਂ ਆਪਣੀ ਸੇਵਾ ਉਹਨੇ ਕਿਸਾਨਾਂ ਲਈ ਕੀ ਕੀਤਾ, ਇੰਨੀ ਲੰਬੀ ਝੂਠ ਦੀ ਲਿਸਟ ਬੰਦਾ ਉਹੀ ਸੌ ਜਾਂਦਾ ਸੁਣਦਾ, ਪਰ ਮੈਂ ਜਾ ਕੇ ਹੀ ਸੁਣਿਆ ਕਿ ਵੀ ਇਹਨੂੰ ਭੰਨਣਾ ਹੈ ਤਾਂ ਪਤਾ ਹੋਣਾ ਚਾਹੀਦਾ। ਹਾਂ, ਇੱਥੋਂ ਸ਼ੁਰੂ ਕਰਦਾ
कि दरगाह के भी उसका ही जीवन सफल है जो सेवा करे, फिर उन्हें अपनियां सेवावां कराणियां शुरू कर दित्तियां। हाँ, और उस सारे च गुरु नानक साहब की गल करते हैं, वो कहता है कि जी लगभग 1.5 साल बाद करतारपुर लांघेगा खोलना, वो किसी होर ने खोलना सी, तू बेईमाना तेरी बेईमान टीम तुसी बंद किया होया सी, और तुहानू ये लगा कि बई हुण तुसी सिखां नू भरमाउणा है, प्रैशर इन्ना बिल्ट हो रहा है, मूवमेंट दी इंप्लीकेशन खालिस्तान दी दुनिया भर च ने, रेफरेंडम का एक अपना इंपैक्ट सारे पासे हो रहा है। उत्थे लखीमपुर खीरी जिहड़ी करतूत कीती, उन्होंने सी कि भाई इन्हों दब दिओ, ये दब जाणगे, ये फिर सिखां तो वाकफ नहीं ने भी सिख कौम है की चीज़ है। तो सिर कटिया होए जिवें जहान खान दे नाल जंग वेले बाबा दीप सिंह शहीद दा, तो वो कहंदा जी तू भज आई है फौज, वो कहंदा जी जिहड़े सिर कट्टे भी तली ते रख के लड़दे ने, इन्हां दे नाल असीं की लड़ना। मतलब ये है कि जिथे तुहाडी वो स्पिरिट ही सिर लत्थी है, सिर लत्थ योधा उहनूं ही कहंदे ने ना, असीं तो लफज इस्तेमाल करते हैं कि बई वो सिरलथ योद्धा है, तो वो तो धरती के पुत्र पुत्रियां ने, कला ये नहीं है। मैं बेइंसाफी करांगा अपनियां बीबियां नाल कि इस किसानी संघर्ष दे विच बेशक पंजाब दे विच अकाली लहर वेले जदों पंजाबी सूबा मोर्चा और दूसरे चलते रहे, 50वें 60वें सिख बीबियां दी भी गिरफ्तारियां रही हैं, जुझारू लहर दे विच भी रही हैं, पर पहली बार पीसफुल ढंग दी इस मूवमेंट दे विच जिवें हज़ारां बीबियां जिन्हां दे विच हज़ार है, 90% तो ज्यादा कुर्बानियां सिख बीबियां ने, ਜਿਹੜੀਆਂ अपने घरां च अपने बच्चे जदों एक बीबी घरों निकलदी है, वो आके 300 किलोमीटर दूर बैठी है, ਉਹਦਾ घर सफर कर रहा है, बच्चों की एजुकेशन सफर कर रही है, छोटे बच्चे किस अंदाज दे विच। और ये जिहड़ा सिरड़ सी, मैं समझदा भी इस मूवमेंट दियां जदों बातां पैणगियां, बहुत सारे जिहड़े पार्ट ने असीं कि उन्हें की इस मूवमेंट ने दिता है, किवें इस मूवमेंट ने जाग लाई, हरियाणे दे जाट होण, वैसटर्न यूपी दे होण, लंगर के हज़ारों। और अज ही कोई कमेंट कर रहे थे, कहते जी ये इन्होंने समझा सी कि दिल्ली आके बह गए ने, इन्हों खवाएगा कौन, भुखे मरनगे चले जाणगे। कहते इन्हों भुल गया कि 65 71 दूजियां जंगां वेले जिहड़े यही पिंडां दे सिख जिहड़े ने वो विच जाके वर्दियां गोलियां च मोर्चियां च फौजियां नूं गरम गरम जिहड़ा वो कड़ा और पूड़ियां ते परौंठे खवाउंदे सी, पूरे पूरे घिओ नाल तर कीते होए कि वो अपने भरावां भैणां नूं भुखे रहण देणगे दिल्ली। उत्थे वो लंगर चले जां उन्हां नूं तकलीफ होई कि भी ये तो भुखे मरण, ये तो पीजे खा रहे हैं, ये तो वो कर रहे हैं, हाँ बादाम खा रहे हैं, कि भी वो सवेर तो शुरू हो जाता है, पिन्नियां तो काम शुरू होंदा है, रात तक चलता रहता है। उन्होंने लगा, फिर इन्हां नूं लगा जी ये बाहरों तो करो। ਹੁਣ ਤੁਸੀਂ ਦੇਖੋ ਵੀ ਜਦੋਂ ਅਸੀਂ ਕਹਿੰਦੇ ਆ ਵੀ ਇਹ ਇੱਕ ਤਾਂ ਮੁਅੱਜ਼ਜ਼ੇ ਦੀ ਗੱਲ ਆਪਣੀ ਥਾਂ ਵੀ ਅਜੇ 3 ਹਫ਼ਤੇ ਪਹਿਲਾਂ ਤਾਂ ਇਹਨਾਂ ਨੇ ਆਪਣਾ ਹੀ ਟਾਊਟ ਦਰਸ਼ਨ ਸਿੰਘ ਧਾਲੀਵਾਲ ਉੱਥੋਂ ਵਾਪਸ ਮੋੜਿਆ 6 ਘੰਟੇ ਬਿਠਾ ਕੇ ਕਿ ਜੀ ਇਸ ਲਈ ਕਿਉਂਕਿ ਕਿਸਾਨਾਂ ਲਈ ਇਹਨੇ ਲੰਗਰ ਲਾਇਆ ਸੀ, ਅੱਜ ਲੰਗਰ 'ਚ ਪੈਸੇ ਦਿੱਤੇ ਸੀ, OIC ਕਾਰਡ ਕੈਂਸਲ ਕਰਨ ਤੱਕ ਪਹੁੰਚ ਗਏ ਸਾਰਿਆਂ ਦੇ। ਫਿਰ ਐਸਾ ਕੀ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਮੋਦੀ ਨੂੰ ਇਹ ਲੱਗਾ कि जी हमारी तपस्या में ही कोई कमी रह गई। वो उन्हें ठीक किया जो NDTV का कह रहे थे, कहता उन्हें सख्त लफ्ज़ों दे विच क्या तपस्या तो कहते उन्होंने की जिन्हां ते 700 बंदे मरे ने, ਜਿਹੜੇ ਭੁੱਖੇ ਪਿਆਸੇ ਤੁਸੀਂ ਤਾਂ ਕਿੱਲਾਂ ਪਛਾਣ ਤੋਂ ਲੈ ਕੇ ਪਾਣੀ ਦੀਆਂ ਬੌਛਾੜਾਂ ਤੱਕ ਲਿਆਏ, ਤਪੱਸਿਆ ਤਾਂ ਉਹਨਾਂ ਦੀ ਹੈ। ਫਿਰ ਉਹ ਦੂਜਾ ਆਪ ਵੀ ਕਹਿ ਰਿਹਾ ਇੰਨਾ ਲੰਬਾ ਚੌੜਾ ਕਹਿ ਕੇ, ਉਹ ਹੈ ਤਾਂ ਉਹੀ ਕੁੱਤੇ ਦੀ ਪੂਛ ਵਾਂਗ जस्टिफाई कर रहा है कि कानून बहुत अच्छे, ये उनके फायदे में, मगर हम कुछ किसानों को इन कानूनों का फायदा समझा नहीं पाए, हमारी तपस्या में कोई कमी रह गई। तो दसो भी तपस्या तुहाडे सिर च लाल है जुत्ती, एक तो शुरू करे 99 दे आके गिनती भुल जाए, 100 पूरा ना करे फिर वापस मोड़ा है। हुण उस सारे चों जिहड़ा अल्टीमेटली ਇਹ ਕਹਿ ਕੇ ਕਿ ਜੀ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਏਗਾ ਔਰ ਉਹਦੇ ਚ ਅਸੀਂ ਜਿਹੜਾ ਉਹਨੂੰ ਰਿਪੀਲ ਕਰਾਂਗੇ। ਲੇਕਿਨ ਜੇ ਤੁਸੀਂ ਉਸ ਸਾਰੇ ਦੀ ਜਸਟ ਦੇਖੋ, ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਟਰਾਈ ਤਾਂ ਇਨ ਬਿਟਵੀਨ ਉਹ ਰੱਬ ਰਹੇ ਸੀ ਰਾਹ, ਕੈਪਟਨ ਅਮਰਿੰਦਰ ਜੀ, ਅਮਿਤ ਸ਼ਾਹ ਦਾ ਔਰ ਅਜੀਤ ਡੋਭਾਲ ਦਾ ਖਾਸਾ ਟੋਮੀ ਉਹਦੇ ਰਾਹੀਂ ਉਹਨਾਂ ਨੇ ਕਰਵਾਉਣਾ ਸੀ, ਪਰ ਉਹ ਜਿਹੜੀ ਲਿਸਟ ਦੇ ਕੇ ਆਇਆ ਵੀ 20-25 MLA ਮੇਰੇ ਨਾਲ ਨੇ,
ਉਹ ਜਦੋਂ ਤੱਕ ਉੱਥੇ ਪਹੁੰਚੀ ਕੰਮ ਉਹ ਰਿਹਾ ਹੀ ਕੋਈ ਨਹੀਂ, ਇਕੱਲਾ ਕੁਰਸੀ ਢਾਹ ਕੇ ਬੈਠਾ, ਘਰ ਵਾਲੀ ਵੀ ਨਾਲ ਨਹੀਂ ਆਇਆ, ਕਹਿੰਦੇ ਜਾ ਹੁਣ ਅਰੂਸਾ ਨੂੰ ਸੱਦ। ਹੁਣ ਉਹਦੇ ਚੱਲਦੇ ਆ ਉਹ ਕੰਮ ਮੁੱਕ ਗਿਆ। ਇਹਨਾਂ ਨੇ ਫੇਰ ਉਹਨੂੰ ਤਿਆਰ ਕਰ ਰਹੇ ਸੀ ਸਤਪਾਲ ਮਲਿਕ ਨੂੰ, ਗਵਰਨਰ ਉੱਥੋਂ ਦਾ ਨਾਰਥ ਈਸਟ ਦੀ ਸਟੇਟ ਦਾ, ਪਰ ਮੇਰਾ ਖਿਆਲ ਉਹਨੇ ਥੋੜਾ ਜਿਹਾ ਲੋੜ ਤੋਂ ਜ਼ਿਆਦਾ ਹੀ ਇਹਨੂੰ ਡਰਾ ਦਿੱਤਾ। ਉਹਨੇ ਕਿਹਾ इंदिरा गांधी को याद करो, उधम सिंह को देखो, इंदिरा ने क्या किया क्या नहीं किया, मृत्युंजय यज्ञ भी करवाया शिव जी का, पर सिखों ने छोड़ा नहीं। और वो उधम सिंह वहां भी उन्हें क्या ये मोदी ਨੂੰ ਵੀ ਵਾਕਈ ਪਸੀਨੇ ਵਗਦੇ ਹੋਣੇ ਨੇ, ਪਰ ਉਹਨਾਂ ਨੇ ਫਿਰ ਉਹਨੇ ਕਿਹਾ ਵੀ ਹੁਣ ਬਾਕੀਆਂ ਨੂੰ ਛੱਡੋ, ਵੀ ਕਿਸੇ ਦੇ ਹੱਥ ਕਾਂ ਹੱਥ ਵੀ ਕੀ ਸੁਨੇਹਾ ਦੇਣਾ, ਉਹ ਸਿੱਧਾ ਸਿੱਧਾ ਆਪ ਹੀ ਆ ਗਿਆ। ਔਰ ਹੁਣ ਤੁਸੀਂ ਹੁਣ ਉਹਦੇ ਚ ਦੋ ਦਿੱਕਤਾਂ ਹੋਈਆਂ। ਇੱਕ ਤਾਂ ਉਹਦਾ ਭਗਤ ਟੋਲਾ ਹੈ, ਜਿਹੜੇ ਐਂਕਰ ਨੇ ਉਹ ਤਾਂ ਬਦਮਾਸ਼ ਨੇ ਸਾਰੇ ਜੋ ਬੈਠੇ ਹੋਏ, ਕੋਈ ਰਿਪਬਲਿਕ ਟੀਵੀ, ਕੋਈ ਦੂਜੇ ਤੀਜੇ, ਕੋਈ ਅੰਜਨਾ, ਕੋਈ ਫਲਾਣਾ, ਕੋਈ ਢਿਮਕਾ, ਉਹ 3-3 ਫੁੱਟੀਆਂ 6-6 ਫੁੱਟ ਉਛਲਣ ਵਾਲੀਆਂ, ਉਹਨੇ ਤਾਂ ਉਹਨੂੰ ਬਦਲ ਦਿੱਤਾ। मोदी जी की दयालता, मोदी जी का देखो उनकी महानता, उनका फलाना, ਉਹ ਜਿਹੜੀ ਅੱਧ ਪੜੀ ਅੱਧ ਸੜੀ ਜਿਹੜੀ ਕੰਗਣਾ ਰਣੌਤ ਹੈ, ਅੱਜ ਉਹਨੇ ਉਹ ਸੜ ਵੱਲ ਗਈ। ਉਹਨੂੰ ਤਾਂ ਲੱਗਦਾ ਸੀ ਕਿ ਵੀ ਮੈਂ ਤਾਂ ਕਿਹਾ ਵੀ ਮੈਨੂੰ ਮਿਲਿਆ ਹੀ ਤਾਂ ਹੈ ਪਦਮ ਸ਼੍ਰੀ ਕਿ ਮੈਂ ਖਾਲਿਸਤਾਨੀਆਂ ਔਰ ਜਿਹਾਦੀਆਂ ਦੇ ਖਿਲਾਫ। ਉਹਨੇ ट्वीट ठोकिया, उन्हें कहा कि भाई अगर सड़कों में भीड़ ये फैसला करेगी कौन सी कानून बनना है तो भारत भी जिहादी मुल्क बन गया। सारे हो गए ਉਹਦਾ ਦਿਮਾਗ ਹੀ ਹਿੱਲ ਗਿਆ। ਕਿਉਂਕਿ ਇਹ ਹੁੰਦਾ ਜਦੋਂ ਤੁਸੀਂ ਇੱਕ ਕਿਸਮ ਦੀ ਦਿਖਾਇਆ ਹੁੰਦਾ ਝਲਕਾਰਾ, ਜਿਵੇਂ ਰਜਨੀਸ਼ ਦਾ ਹੋਇਆ ਕਿ ਰਜਨੀਸ਼ ਇੱਥੇ ਭਗਵਾਨ ਬਣ ਕੇ 70,000 ਏਕੜ 'ਚ ਬੈਠਾ ਸੀ ਇੱਥੇ ਉਹ ਔਰੀਗਨ ਸਟੇਟ 'ਚ, ਤੇ ਜਦੋਂ FBI ਨੇ ਦੂਜਿਆਂ ਨੇ ਫਾਇਆ ਕਿ ਬਈ ਕੀ ਹੈ, ਉਹਨੂੰ ਚੁੱਕ ਕੇ ਅੰਦਰ ਦਿੱਤਾ ਤੇ ਡੀਲ ਦਿੱਤੀ ਉਹਨੂੰ ਕਿ ਬਈ ਜਾਂ ਇੰਨੇ ਕੇਸ ਨੇ ਇੱਥੇ ਸਾਰੀ ਉਮਰ ਬਾਹਰ ਨਹੀਂ ਨਿਕਲੇਗਾ, ਜਾਂ ਵਾਪਸ ਜਾ ਇੱਥੇ ਹੀ 90 ਰੋਲਸ ਰॉय ਸਾਰੀਆਂ ਉਹ ਚਲਾ ਗਿਆ। ਅੱਧੇ ਇਹਦੇ ਚੇਲੇ ਜਿਹੜੇ ਇੱਥੇ ਸੀ ਪਾਗਲਖਾਨੇ ਜਾਂ ਕਹਾਂ ਗਏ ਮਾਰੇ ਭਗਵਾਨ ਰਜਨੀਸ਼ ਕਾਜ ਚਲਾ ਗਿਆ। ਇਹ ਹੁੰਦਾ ਵੀ ਤੁਸੀਂ ਭਗਵਾਨ ਬਣਾ ਕੇ ਬੈਠੇ ਹੋ, ਉਹ ਹਕੀਕਤਨ ਤਾਂ ਉਹ ਇੱਕ ਉਸ ਕਿਸਮ ਦਾ ਇਆਸ਼ ਬੰਦਾ ਹੈ, ਗੱਲਾਂ ਜਿੰਨੀਆਂ ਮਰਜ਼ੀ ਚੰਗੀਆਂ ਕਰਦਾ ਉਹ, ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਇੱਕ ਸਟੇਜ ਦੇ ਉੱਤੇ ਮੈਸਮਰਾਈਜ਼ ਕੀਤਾ ਬੜੇ ਬੜੇ ਹਾਲੀਵੁੱਡ ਦੇ ਐਕਟਰਸ ਤੋਂ ਲੈ ਕੇ ਬੜੇ ਬੜੇ ਸਿਆਣੇ ਲੋਕ। ਹੁਣ ਇਹੀ ਹਾਲ ਉਹਦੇ ਜਿਹੜੇ ਕਾਮਨ ਨੇ ਭਗਤ, ਉਹ ਤਾਂ ਸਿਰ ਫੜ ਕੇ ਬੈਠ ਗਏ ਕਿ ਵੀ ਇਹ ਹੁਣ ਕਿਵੇਂ ਜਸਟੀਫਾਈ ਕਰੀਏ। ਲੇਕਿਨ ਮੋਦੀ ਨੇ ਇੱਕ ਸਿਆਸੀ ਗੈਂਬਲ ਵੀ ਖੇਡਿਆ, ਜੂਆ ਵੀ ਹੈ। ਜੂਏ 'ਚ ਇਹ ਹੁੰਦਾ ਹੈ ਕਿ ਵੀ ਇੱਕ ਪਾਸੇ ਤੁਸੀਂ ਦੇਖੋਗੇ ਕਿ ਸਿਆਸੀ ਇੰਪੈਕਟ, ਹਾਲਾਂਕਿ ਕਈਆਂ ਨੇ ਇਹਨੂੰ ਯੂਪੀ ਦੇ ਇਲੈਕਸ਼ਨ ਨਾਲ ਜੋੜਿਆ ਕਿ ਵੈਸਟਰਨ ਯੂਪੀ 'ਚ ਨਹੀਂ ਸੀ ਜਿੱਤ ਰਿਹਾ ਜਾਂ ਪੰਜਾਬ 'ਚ ਜਾਂ ਦੂਜੇ, ਪਰ ਇਸ ਤੋਂ ਇਹ ਵੱਡਾ। ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਵੀ ਇਸ ਸਾਰੇ ਦੇ ਇੰਪੈਕਟ ਕੀ ਹੋਣਗੇ ਓਵਰਆਲ, ਅਸੀਂ ਬਾਕੀ ਸੈਗਮੈਂਟਸ ਵੀ ਡਿਸਕਸ ਕਰਾਂਗੇ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ 7 ਸਾਲ ਦਾ ਮੋਦੀ ਦਾ ਇਮੇਜ ਇਹਨਾਂ ਨੇ ਬਣਾਇਆ ਹੋਇਆ ਸੀ ਕਿ ਇਹ ਝੁਕਨੇ ਵਾਲਾ ਨਹੀਂ ਹੈ, ਇਹ ਮੋਦੀ ਹੈ। ਔਰ ਜਦੋਂ ਆਰਟੀਕਲ 370 ਆਇਆ, CAA ਕਾਨੂੰਨ ਦੇ ਖਿਲਾਫ ਦੁਨੀਆ ਭਰ 'ਚ ਕ੍ਰਿਟਿਸਿਜ਼ਮ ਹੋਇਆ, ਪ੍ਰੋਟੈਸਟ ਹੋਏ ਸ਼ਾਹੀਨ ਬਾਗ ਤੋਂ ਲੈ ਕੇ ਜ਼ੋਰਾ ਬਾਗ ਲਖਨਊ ਤੱਕ, ਮੋਦੀ ਹੈ ਤਾਂ ਮੁਮਕਿਨ ਹੈ। ਔਰ ਹੁਣ ਵੀ ਇਹ ਸਾਰਾ ਸਾਲ ਉਹਦੇ ਚੇਲੇ ਕਹਿੰਦੇ ਰਹੇ ਇਹਨਾਂ ਦਾ ਸਿੱਖਾਂ ਦਾ ਵਾਹ ਅੱਜ ਤੱਕ ਮੋਦੀ ਵਾਂਗ ਵਰਗੇ ਨਾਲ ਨਹੀਂ ਪਿਆ। ਔਰ ਉਵੇਂ ਹੀ ਉਹ ਜਿਹੜੇ ਧੌਣ 'ਚ ਸਰੀਆ ਫਸਿਆ ਹੋਇਆ ਸੀ, ਹੁਣ ਉਹਨੇ ਧੌਣ ਥੱਲੋਂ ਹੀ ਨਹੀਂ ਚੁੱਕੀ। ਹੁਣ ਤਾਂ ਸੇਵਕ ਬਣ ਰਿਹਾ ਆਪਣੇ ਆਪ ਨੂੰ, ਉਹ ਮਜ਼ਦੂਰਾਂ ਦਾ ਸਾਥੀ, ਕਿਸਾਨਾਂ ਦਾ, ਜਬ ਮੈਂ ਬੜਾ ਹੋ ਰਹਾ ਥਾ ਤਬ ਸੇ ਆਪਣੀ ਹਿਸਟਰੀ। ਪਰ ਜੇ ਤੁਸੀਂ ਉਸ ਸਾਰੇ ਨੂੰ ਜ਼ਰਾ ਹੋਰ ਧਿਆਨ ਦੇ ਨਾਲ ਦੇਖੋ, ਫਿਰ ਉਹ ਕਹਿ ਰਿਹਾ ਕਿ ਵੀ ਅਸੀਂ ਇਹ ਜਦੋਂ ਕਰਾਂਗੇ ਕਾਨੂੰਨ, ਫਿਰ ਅਸੀਂ ਜਿਹੜਾ ਐਗਰੀਕਲਚਰ ਮਾਹਿਰਾਂ ਦਾ ਔਰ ਜਿਹਦੇ ਚ ਕਿਸਾਨ, ਸਟੇਟਾਂ, ਕ੍ਰਿਸ਼ੀ ਐਕਸਪਰਟ, ਇਕੋਨੋਮਿਸਟ ਇੱਕ ਕਮੇਟੀ ਬਣਾਏਂਗੇ। ਦੂਜਾ ਸੋ ਮਤਲਬ ਇਹ ਹੈ ਕਿ ਇਹਨੂੰ ਜੇ ਸਿਆਣਿਆਂ ਦੇ ਕਹਿਣ ਵਾਂਗ ਹੋਏ, ਔਰ ਇਹ ਵੀ ਜਦੋਂ ਆਰਟ ਆਫ ਵਾਰ ਜਾਂ ਦੂਜਿਆਂ ਦੀ ਗੱਲ ਹੁੰਦੀ ਹੈ ਕਿ ਕਈ ਵਾਰ ਤੁਸੀਂ ਜਿਹੜਾ ਲੰਬੀ ਛਾਲ ਮਾਰਨ ਦੇ ਲਈ 2 ਕਦਮ ਪਿੱਛੇ ਵੀ ਜਾਂਦੇ ਹੋ, 4 ਕਦਮ ਜੇ ਤੁਸੀਂ ਅੱਗੇ ਵਧਣਾ ਕਈ ਵਾਰ ਆਪਣੀ ਮੋਮੈਂਟਮ ਬਣਾਉਣ ਲਈ ਤੁਸੀਂ ਪਿੱਛੋਂ ਤੇਜ਼ੀ ਨਾਲ ਆਉਂਦੇ ਹੋ। ਔਰ ਜਿਹੜੇ ਸਿਆਣੇ ਸਮਝ ਰਹੇ ਨੇ, ਔਰ ਮੈਂ ਸਮਝਦਾ ਕਿ ਇਹਦੇ ਬਾਵਜੂਦ ਕਿ ਸੰਯੁਕਤ ਕਿਸਾਨ ਮੋਰਚਾ ਜਾਂ ਉਹਨਾਂ ਦੇ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੇ ਵਿੱਚ ਵਿਚਾਲੇ ਬੇਵਕੂਫੀਆਂ ਵੀ ਕੀਤੀਆਂ, ਪਰ ਉਹਨਾਂ ਦਾ ਜਿਹੜਾ ਰਿਐਕਸ਼ਨ ਸੀ ਬੜਾ ਧੰਮਲ ਵਾਲਾ ਸੀ। ਉਹਨਾਂ ਨੇ, ਕਿਉਂਕਿ ਮੋਦੀ ਨੇ ਤਾਂ ਕਿਹਾ कि भाई आप जाओ, अपने घरों में जाओ, परिवारों के साथ जाओ, अपने खेतों में जाओ। उन्होंने कहा मोदी असी इन्ने कच्चे नहीं, एवें नहीं जानते,
ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਜਦੋਂ ਆਏਗਾ, ਬਿਲਕੁਲ ਜਦੋਂ ਰਿਪੀਲ ਹੋਣਗੇ, ਔਰ ਦੂਜਾ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਇਹਦਾ ਮਤਲਬ ਜੇ ਸਾਡੀਆਂ ਹੋਰ ਵੀ ਮੰਗਾਂ ਨੇ, ਅਜੇ MSP ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਹੈ, ਔਰ ਇਹ ਜਿਹੜਾ ਇੱਕ ਉਹਨਾਂ ਦਾ ਇਲੈਕਟ੍ਰਿਸਿਟੀ ਨਾਲ ਰਿਲੇਟਡ ਇੱਕ ਸੀ ਲਾਅ ਕਿ ਜੀ ਉਹ ਵੀ ਜਿਹੜਾ ਉਹ ਸਾਰੇ ਨੂੰ ਕਰਨਾ ਹੈ। ਸੋ ਉਹਨਾਂ ਨੇ ਵਾਈਜ਼ਲੀ ਇਹ ਸਾਰੇ ਨੂੰ ਰਿਸਪੌਂਡ ਕੀਤਾ ਹੈ। ਲੇਕਿਨ ਜਿਹੜੀ ਮੋਦੀ ਦੀ ਇੱਕ ਰਿਲੀਜੀਅਸ ਬਲੈਸਫੇਮੀ ਉਹਨੇ ਕਮਿਟ ਕੀਤੀ, ਉਹਨੇ ਪ੍ਰਭਾਵ ਇਹੀ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਜਿਵੇਂ ਸਿੱਖਾਂ ਦੇ ਸਾਹਮਣੇ ਉਹ ਨਤਮਸਤਕ ਹੋ ਗਿਆ, ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਉਹ ਸਾਹਮਣੇ ਆ ਗਿਆ, ਪਰ ਉਹ ਹਿੰਦੂ ਤੋਂ ਵੀ ਨਹੀਂ ਜਿਹੜਾ ਇਹ ਐਂਡ ਤੱਕ ਦੱਸੇ ਨਾ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਧਰਮ ਦਾ ਹਿੱਸਾ ਹੀ ਨੇ। ਔਰ ਉਹਨੇ ਕਨਕਲੂਜਨ ਦੇ ਵਿੱਚ ਕਿਹਾ ਕਿ ਮੈਂ गुरु गोविंद सिंह जी की भावना के तहत ये कहूँगा, देह शिवा बर मोहे है, शुभ कर्मन ते कबहू न टरों। हुण ये तुक कोट करके वो कहता है कि गुरु साहब ने ये कहा कि हे देवी मुझे ये वर दो कि मैं अच्छे रास्ते से पीछे ना हटूं। हुण ये बहुत वड्डी, हुण जिहड़ा शिवा लफज है ये अकाल पुरख लई है, रब लई है, गॉड लई है। लेकिन मोदी इनू कोट करदा, शुरू विच दुनिया सेव कमाई है तो करदा, क्लोजिंग वो देश शिवा नाल करदा, ते ये दस रहा है कि गुरु गोबिंद सिंह साहब देवी तो वर मंग रहे हैं, क्योंकि ये भी हिंदू तवियां ने जिवें नैना देवी का टिल्ला खड़ा किया, गुरु साहब नू दुर्गा दे पुजारी बनाया और फिर उस सारे दे नाल जोड़िया। सो ये चोर चोरी से जाए, हेरा फेरी से ना जाए। सो इन्हां दी औकात ਉਹੀ ਹੈ ਜਿਹਨੂੰ ਜਦੋਂ ਅਸੀਂ ਸਨ ਜ਼ੂ ਦੇ ਕੰਟੈਕਸਟ ਦੇ ਵਿੱਚ ਗੱਲ ਕੀਤੀ ਕਿ ਉਹਨੇ ਇਹ ਕਿਹਾ ਸੀ ਕਿ ਆਪਣੇ ਐਨਮੀ ਨੂੰ ਸਮਝਣਾ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਆਪਣੇ ਆਪ ਨੂੰ ਸਮਝਣਾ ਹੈ, ਜੇ ਤੁਸੀਂ ਜੰਗ ਜਿੱਤਣੀ ਹੈ। ਅਦਰਵਾਈਜ਼ ਤੁਸੀਂ ਜਿਹੜਾ ਖੁਆਰ ਹੀ ਹੋਵੋਗੇ। ਸੋ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਇਹ ਸਾਡਾ ਕਮੀਨਾ ਐਨਮੀ, ਚਾਣਕਿਆ ਦਾ ਪੁੱਤਰ ਔਰ ਝੂਠ ਦਾ ਫੰਬਾ, ਜਿਹੜਾ ਮੁਜਸਮਾ ਹੀ ਝੂਠ ਦਾ ਹੈ, ਜਿਹਦਾ ਓਰੀਜਨ ਹੀ ਝੂਠ ਚੋਂ ਹੈ, ਉਹਦੇ ਨਾਲ ਵਾਹ ਹੈ। ਔਰ ਇਹ ਕੋਈ ਨਾ ਤਾਂ ਕੋਈ ਸਾਫ਼ ਦਿਲ ਦੇ ਨਾਲ ਹੋਈ ਤਬਦੀਲੀ ਹੈ, ਇਹ ਇੱਕ ਟੈਕਟਿਕ ਹੈ, ਇਹ ਇੱਕ ਗੈਂਬਲ ਹੈ। ਉਹਨੇ ਸਿਆਸੀ ਗੈਂਬਲ ਖੇਡਿਆ, ਲੇਕਿਨ ਇਹ 2 ਕਦਮ ਪਿੱਛੇ ਜਾਣਾ, 4 ਕਦਮ ਅੱਗੇ ਜਾਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ, ਭਾਵੇਂ ਕਿ ਜਿਹੜਾ ਕਹਿਣ ਨੂੰ ਇਹ ਇੱਕ ਕਿਸਾਨੀ ਸੰਘਰਸ਼ ਸੀ, ਪਰ ਹਕੀਕਤ ਵਿੱਚ 90% ਤੋਂ ਜ਼ਿਆਦਾ ਹਿੱਸਾ ਸੀ ਤੇ ਕੁਰਬਾਨੀਆਂ ਸਿੱਖ ਕਿਸਾਨਾਂ ਦੀਆਂ ਹੀ ਹਨ। ਸੋ ਦੁਨੀਆ ਭਰ ਦੀ ਸਿੱਖ ਕੌਮ ਇੱਕ ਕੰਧ ਬਣ ਕੇ ਕਿਸਾਨਾਂ ਦੇ ਨਾਲ ਖਲੋਤੀ ਨਜ਼ਰ ਆਈ। ਅਸਲ ਵਿੱਚ ਇਹ ਸਿੱਖ ਫੈਕਟਰ ਨੇ ਹੀ ਮੋਦੀ ਨੂੰ ਇਹ ਫੈਸਲਾ ਲੈਣ ਤੇ ਮਜਬੂਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਵੱਲੋਂ ਇਹ ਐਲਾਨ ਤੋਂ ਬਾਅਦ ਕਿ ਆਉਂਦੇ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਦੇ ਵਿੱਚ 3 ਖੇਤੀ ਕਾਨੂੰਨ ਰਿਪੀਲ ਕਰ ਦਿੱਤੇ ਜਾਣਗੇ, ਖਤਮ ਕਰ ਦਿੱਤੇ ਜਾਣਗੇ, ਇੱਕ ਖੁਸ਼ੀ ਔਰ ਰਾਹਤ ਦਾ ਮਾਹੌਲ ਵੀ ਬਣਿਆ। ਬਿਲਕੁਲ। ਇੱਕ ਸ਼ੰਕਾ ਵੀ ਹੈ
ਔਰ ਹੁਣ ਇਸ ਨੂੰ ਲੈ ਕੇ ਬਹੁਤ ਸਾਰੇ ਪਾਸੇ ਇਸ ਦੀ ਚੀਰ-ਫਾੜ ਵੀ ਕੀਤੀ ਜਾ ਰਹੀ ਹੈ। ਆਉਣ ਵਾਲੇ ਪੀਰੀਅਡ 'ਚ ਪੂਰੇ ਕਿਸਾਨ ਮੋਰਚੇ ਬਾਰੇ ਵੀ ਹੋਏਗਾ। ਕ੍ਰੈਡਿਟ ਲੈਣ ਵਾਲਿਆਂ ਦੀ ਵੀ ਲੰਬੀ ਦੌੜ ਹੁਣੇ ਹੀ ਸ਼ੁਰੂ ਹੋ ਗਈ ਹੈ ਔਰ ਅਜੇ ਨਵੇਂ ਵੀ ਆਣਗੇ, ਕਿਉਂਕਿ ਇਹ ਵੀ ਇੱਕ ਬੜੀ ਪਪੂਲਰ ਐਕਸਪ੍ਰੈਸ਼ਨ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ। ਬਿਲਕੁਲ, ਕਿ ਜਿੱਤ ਦੇ ਕਈ ਬਾਪੂ ਹੁੰਦੇ ਨੇ, ਜਿਹੜੀ ਹਾਰ ਹੈ ਉਹੀ ਯਤੀਮ ਹੁੰਦੀ ਹੈ, ਕਿਉਂਕਿ ਹਾਰ ਦੀ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ ਹੁੰਦਾ। ਜਿੱਤ ਦਾ ਤਾਂ ਇਹ ਹੁੰਦਾ ਕਿ ਐਜ਼ ਆਈ ਟੋਲਡ, ਜਿਵੇਂ ਮੈਂ ਕਿਹਾ ਸੀ ਇਵੇਂ ਹੋ ਗਿਆ। ਔਰ ਇਸ ਸਾਰੇ ਦੇ ਵਿੱਚ ਇੱਕ ਜਿਹੜੀ ਡਿਊਐਲਿਟੀ ਜਾਂ ਡਾਈਕੋਟਮੀ ਜਾਂ ਇੱਕ ਆਪੋਜ਼ਿਟ ਕਰੰਟ ਇਸ ਸਾਰੇ ਪੀਰੀਅਡ 'ਚ ਰਿਹਾ, ਇਹਦੇ ਬਾਰੇ ਜਿਹੜੇ ਸਿੱਖੀ ਥਾਟ ਨਾਲ ਜੁੜੇ ਹੋਏ ਨੇ ਜਾਂ ਈਵਨ ਸਾਡੇ ਪਾਕਿਸਤਾਨੀ ਭੈਣ ਭਰਾ ਜਾਂ ਉਹਨਾਂ ਦੇ ਵੀ ਜਿਹੜੇ ਮੈਂ ਟਾਕ ਸ਼ੋਜ਼ ਦੇਖਦਾ ਰਿਹਾ, ਉਹਨਾਂ ਨੂੰ ਤਾਂ ਪਹਿਲੇ ਦਿਨ ਤੋਂ ਕੋਈ ਭੁਲੇਖਾ ਨਹੀਂ ਸੀ ਕਿ ਇਸ ਸਾਰੀ ਕਿਸਾਨੀ ਲਹਿਰ ਦੀ ਰੂਟ, ਜੜ ਵੀ, ਤਣਾ ਵੀ, ਪੱਤੇ ਵੀ, ਫੁੱਲ ਵੀ ਤੇ ਫਲ ਵੀ ਸਿੱਖ ਨੇ, ਸਿੱਖੀ ਹੈ। ਔਰ ਉਹਨਾਂ ਦੇ ਸਾਹਮਣੇ ਜਦੋਂ ਇੱਕ ਪਾਕਿਸਤਾਨ ਦਾ ਬਜ਼ੁਰਗ ਟਾਕ ਸ਼ੋ ਹੋਸਟ ਉਹ ਕਹਿੰਦਾ ਸੀ ਕਿ ये सिख बड़े जिद्दी होते हैं, ये अब पीछे हटेंगे नहीं, ये अब दिल्ली पहुंच गए हैं, ये बिना ले जाएंगे नहीं वापस। हुण उन्हां नूं ये गल समझ आ रही है। इन्हां दा सतपाल मलिक वैसटर्न यूपी दा जाट ਜਿਹੜਾ ਗਵਰਨਰ ਇਹਨਾਂ ਦਾ ਬਣਾਇਆ ਹੋਇਆ ਹੈ, ਔਰ ਜਦੋਂ ਜੰਮੂ ਕਸ਼ਮੀਰ ਦਾ ਇਹਨਾਂ ਨੇ ਸਟੇਟਸ ਖਤਮ ਕੀਤਾ 5 ਅਗਸਤ 2019 ਨੂੰ, ਉਦੋਂ ਉਹੀ ਸਤਪਾਲ ਮਲਿਕ ਜੰਮੂ ਕਸ਼ਮੀਰ ਦਾ ਗਵਰਨਰ ਸੀ। ਉਹ ਆ ਕੇ ਵੱਡੇ ਇਕੱਠ ਦੇ ਵਿੱਚ ਇਹ ਕਹਿ ਰਿਹਾ ਕਿ ਵੀ ਮੋਦੀ ਸਰਕਾਰ ਕੋ ਸਮਝਣਾ ਹੋਗਾ ਇਹ ਸਿੱਖ ਕੌਣ ਹੈ। ਉਹ ਇੰਦਰਾ ਗਾਂਧੀ ਦਾ ਹਵਾਲਾ ਦਿੰਦਾ ਹੈ, ਉਹ ਫਿਰ ਯਾਦ ਦਹਾਨੀ ਕਰਵਾਉਂਦਾ ਹੈ। ਉਹ ਇਸ ਗੱਲ ਨੂੰ ਵੀ ਕਹਿੰਦਾ ਕਿ ਵੀ ਜੇ 26 ਜਨਵਰੀ ਨੂੰ ਝੰਡਾ ਲਾ ਦਿੱਤਾ ਲਾਲ ਕਿਲੇ ਤੇ ਉਸੇ ਜਿਸ ਗੁਰੂ ਦਾ ਸੀਸ ਕੁਛ ਗਜ਼ ਦੀ ਵਿੱਥ ਦੇ ਉੱਤੇ ਕੱਟਿਆ ਗਿਆ ਸੀ, ਉਹਦੇ ਪੁੱਤਰਾਂ ਨੂੰ ਕਿਉਂ ਨਹੀਂ ਹੱਕ ਹੈ ਉਹ ਝੰਡਾ ਲਹਿਰਾਣ? ਇਹ ਉਹਨਾਂ ਦਾ ਮੁਲਕ ਹੈ, ਇਹ ਤਾਂ ਜਿਹੜਾ ਇਹ ਹਟਦੇ ਨਹੀਂ ਨੇ ਪਿੱਛੇ। ਫਿਰ ਉਹ ਕਹਿੰਦਾ ਵੀ 800 ਸਾਲ ਵੀ ਭੁੱਲਣ ਨਾਲ, ਹਾਲਾਂ ਸਿੱਖੀ ਦਾ ਬੇਸ ਹੀ ਸਾਡੇ ਕੋਲ ਕਹਿੰਦਾ कि भी ये मैं बता देना चाहता हूँ कि ये 800 साल भी भुलाने वाले नहीं है किसी बात को, ये इनसे पंगा मत लो। ਹੁਣ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਰਹੀ ਹੈ ਕਿ ਭਾਈ ਇਹ ਸਿੱਖੀ ਫੈਕਟਰ ਹੈ। ਔਰ ਜਿਨ੍ਹਾਂ ਨੇ ਉਹ ਨਜ਼ਾਰਾ ਦੇਖਿਆ 26 ਨਵੰਬਰ 2019 ਨੂੰ ਕਿਵੇਂ ਸ਼ੰਭੂ ਬਾਰਡਰ ਤੋਂ ਜਿਹੜਾ ਪੰਜਾਬ ਹਰਿਆਣੇ ਦਾ ਬਾਰਡਰ ਹੈ, ਕਿਵੇਂ ਸਿੱਖੀ ਸਪਿਰਿਟ, ਕਿਵੇਂ 18 20 ਸਾਲਾਂ ਦੇ ਨੌਜਵਾਨ ਮੁੰਡੇ ਜਿਨ੍ਹਾਂ 'ਚ ਕਈ ਸਿੱਖੀ ਸਰੂਪ 'ਚ ਵੀ ਨਹੀਂ ਨੇ, ਉਹ ਕਿਵੇਂ ਪਾਣੀ ਦੀਆਂ ਬੁਛਾੜਾਂ ਦੇ ਸਾਹਮਣੇ ਕਿਵੇਂ ਇੱਕ ਥਾਂ ਤੋਂ ਜੰਪ ਕਰਕੇ ਉਹ ਦੂਜੀ ਤੇ ਜਾਂਦਾ, ਉਹਦਾ ਮੂੰਹ ਬਦਲ ਦਿੰਦਾ ਹੈ, ਕਿਵੇਂ ਈਡੇ ਜਿਨ੍ਹਾਂ ਵੱਡੇ ਵੱਡੇ ਪੱਥਰਾਂ ਨੂੰ ਕਰੀਨਾਂ ਨਾਲ ਚੁੱਕ ਕੇ ਰੱਖਿਆ ਹੋਇਆ ਹੈ, ਉਹਨਾਂ ਨੂੰ ਹੱਥਾਂ ਨਾਲ ਪਾਸੇ ਕਰਕੇ ਜਿਹੜੇ ਨੇ ਉਹ ਦਿੱਲੀ ਵੱਲ ਛੂਕਦੇ ਜਾਂਦੇ ਨੇ। ਔਰ ਸਭ ਤੋਂ ਮੂਹਰਲੀ ਗੱਡੀ ਜਿਹੜੀ ਉਹ ਸਾਰੇ ਨੂੰ ਤੋੜਦੀ ਜਾਂਦੇ, ਉਸ ਤੇ ਸੰਤ ਪਿੰਡਰਾਣਿਆਂ ਦੀ ਫੋਟੋ ਲੱਗੀ ਹੋਈ ਹੈ। ਔਰ ਉਹ ਨੌਜਵਾਨ ਜਿਸ ਸਾਰੀ ਹਰਿਆਣਾ ਪੁਲਿਸ ਦਿੱਲੀ ਤੱਕ ਪਹੁੰਚਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਵੀ ਇਹ ਕੀ ਹੋ ਰਿਹਾ ਹੈ। ਇਹ ਸਿੱਖੀ ਦਾ ਕ੍ਰਿਸ਼ਮਾ ਨਹੀਂ ਤਾਂ ਕੀ ਸੀ। ਦੁਸ਼ਮਣ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ, ਇਸ ਲਈ ਉਹਨਾਂ ਨੂੰ ਇਹ ਲੱਗਿਆ ਕਿ ਵੀ ਇਹ ਤਾਂ ਸਿੱਖਾਂ ਦੀ ਡਿਫਾਈਂਸ ਚੋਂ ਖਾਲਿਸਤਾਨ ਨਿਕਲਦਾ ਹੈ। ਕਿਉਂਕਿ ਇਹਨਾਂ ਨੇ ਤਾਂ ਮੰਨ ਲਿਆ ਸੀ, ਕਿਉਂਕਿ ਇਹ ਗੱਲ ਕੱਲੀ ਖੇਤੀ ਕਾਨੂੰਨ ਕੋਈ ਉਹ ਮੋਦੀ ਨੇ ਆਪਣੇ ਲਈ ਨਹੀਂ ਸੀ ਬਣਾਏ ਹੋਏ। ਅੰਬਾਨੀ ਅਡਾਨੀ ਜਿਨ੍ਹਾਂ ਦੇ ਸਾਰੇ ਪੈਸੇ ਸੀ, ਐਵੇਂ नहीं उन्हें सतपाल मलिक ने कहा कि कानून तो बाद में बने, पानीपत में मोगे में जो बड़े बड़े साइलो बनाए ਜਿਹਦੇ ਚੋਂ ਰੱਖਣਾ ਉਹ ਤਾਂ ਪਹਿਲਾਂ ਬਣ ਗਿਆ ਹੋਇਆ ਸੀ, ਕਿਉਂਕਿ ਉਹ ਤਾਂ ਕਾਨੂੰਨ ਹੀ ਉਹਨਾਂ ਦੇ ਲਈ ਸੀ। ਸੋ ਉਹਨਾਂ ਨੂੰ ਇਸ ਗੱਲ ਦੀ ਸਮਝ ਆਣੀ ਸ਼ੁਰੂ ਹੋ ਗਈ ਕਿ ਉਹ ਲੜਾਈ ਕੋਈ ਕਿਸਾਨੀ ਕਾਨੂੰਨਾਂ ਨੂੰ ਵਾਪਸ ਲਿਆਉਣ ਜਾਂ ਲਾਗੂ ਰਹਿਣ ਤੱਕ ਨਹੀਂ ਹੈ, ਉਹ ਲੜਾਈ ਸਿੱਖਾਂ ਦੇ ਖਿਲਾਫ ਔਰ ਖਾਲਿਸਤਾਨ ਦੇ ਖਿਲਾਫ ਲੜ ਰਹੇ ਨੇ। ਸੋ ਦੁਸ਼ਮਣ ਪਹਿਲੇ ਦਿਨ ਤੋਂ ਬੜੀ ਕਲੈਰਿਟੀ ਦੇ ਨਾਲ ਆਪਣੇ, ਇਸ ਲਈ ਉਹਨਾਂ ਨੇ ਉਸ ਕਰਾਊਡ ਨੂੰ 26 ਜਨਵਰੀ ਨਾਲ ਜੋੜ ਕੇ ਖਾਲਿਸਤਾਨ ਝੰਡਾ, ਆਤੰਕਵਾਦ, ਪਾਕਿਸਤਾਨ, ISI ਇਹ ਸਾਰੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਕੋਈ, ਔਰ ਹੁਣ ਵੀ ਜੇ ਉਹਨੇ ਲੈਨਿਨ ਬੜਾ ਵੱਡਾ ਇਨਕਲਾਬੀ ਹੋਇਆ, ਉੱਥੇ ਬੈਠੇ ਨੇ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕੁਝ ਕਮਿਊਨਿਸਟ ਕਿਸਮ ਦੇ ਲੀਡਰ ਜਿਹੜੇ ਲੈਨਿਨ ਜਾਂ ਮਾਓ ਜਾਂ ਚੀ ਗੁਵੇਰਾ ਜਾਂ ਉਹਨਾਂ ਦੀ ਤਾਂ ਉਹਨਾਂ ਨੂੰ ਯਾਦ ਦਹਾਨੀ ਹੈ, ਪਰ ਉਹਨਾਂ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨਵੰਬਰ ਦੀ ਨਸਲਕੁਸ਼ੀ ਦਾ ਹਫ਼ਤਾ 31 ਅਕਤੂਬਰ ਦਾ ਦਿਨ ਇਹ ਉਹਨਾਂ ਨੂੰ ਯਾਦ ਨਹੀਂ ਸੀ ਜਾਂ ਉਹਦੇ ਨਾਲ ਆਇਡੈਂਟੀਫਾਈ ਨਹੀਂ ਕਰਨਾ ਚਾਹੁੰਦੇ।
ਪਰ ਜਿਹੜੇ ਦੁਸ਼ਮਣ ਨਾਲ ਲੜ ਰਹੇ ਨੇ ਉਸ ਦੁਸ਼ਮਣ ਨੇ ਤਾਂ ਉਸੇ ਤਾਕਤ ਨੂੰ ਆਇਡੈਂਟੀਫਾਈ ਕਰਦੇ ਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਿਹੜਾ ਉਹ ਖੇਤੀ ਕਾਨੂੰਨ ਵਾਪਸ ਲੈਣ ਦਾ ਕੀਤਾ। ਸੋ ਜਿਹੜੀ ਇੱਕ ਡਾਈਕੋਟਮੀ ਰਹੀ ਮੈਂ ਸਮਝਦਾ ਹਾਂ ਕਿ ਵੀ ਜਿਹੜੀ ਸਟਰੈਂਥ ਠੀਕ ਹੈ ਅਲਟੀਮੇਟਲੀ ਵਿਕਟਰੀ ਸਿੱਖੀ ਦੀ ਹੋਈ, ਜੇ ਲੰਗਰ ਦਾ ਸਿਸਟਮ ਹੈ, ਜੇ ਆਪਸੀ ਭਾਈਚਾਰੇ ਦੀ ਗੱਲ ਹੈ, ਔਰ ਇਸ ਸਾਰੇ ਦੌਰ 'ਚ ਐਵੇਂ ਨਹੀਂ ਇਹਨਾਂ ਨੂੰ ਫਿਕਰ ਪਿਆ ਹਰਿਆਣੇ ਦੇ ਵਿੱਚ ਮਨੋਜ ਸਿੰਘ ਦੂਹਨ ਹੋਏ ਜਾਂ ਜਿਹੜੇ ਇੱਕ ਵਿਚਾਰੇ ਉਸ ਕੀ ਨਾਂ ਉਹਦਾ ਪ੍ਰਦੀਪ ਸਿੰਘ ਸੰਧੂ ਜਿਹਨੇ ਨਿਹੰਗ ਬਾਣਾ ਧਾਰਿਆ ਅੰਮ੍ਰਿਤ ਛਕਿਆ ਔਰ ਉਹਨੂੰ ਇੱਕ ਦੋ ਨੇ ਪਹਿਲਾਂ ਬੇਇੱਜ਼ਤ ਕੀਤਾ ਗਿਆ ਕਿ ਜੀ ਨਕਲੀ ਨਿਹੰਗ ਦੂਜਾ, ਬਾਅਦ 'ਚ ਉਹਨੂੰ ਜੇਲ੍ਹ 'ਚੋਂ ਛੱਡਣਾ ਪਿਆ ਉਹਨਾਂ ਨੂੰ। ਔਰ ਇਹ ਜਿਹੜੀ ਇੱਕ ਲਹਿਰ ਜਿਹਦੇ 'ਚ ਕਿ ਹਰਿਆਣੇ ਦੇ ਜਾਟ ਜਿਨ੍ਹਾਂ ਦੇ ਨਾਲ ਇਹ ਭਿੜਾ ਰਹੇ ਸੀ ਹਮੇਸ਼ਾ ਤੋਂ, ਆਰੀਆ ਸਮਾਜੀ ਉਹਨਾਂ ਨੂੰ ਬਣਾਇਆ ਦਿਆਨੰਦ ਨੇ ਕਿ ਵੀ ਇਹਨਾਂ ਨੂੰ ਸਿੱਖਾਂ ਦੇ ਗਲ ਪਾਉਣਾ ਹੈ, ਉਹ ਸਿੱਖੀ ਵੱਲ ਮੁੜਨ ਲੱਗੇ। ਰਾਜਸਥਾਨ ਵੈਸਟਰਨ ਯੂਪੀ ਦੇ ਲੋਕ ਆ ਕੇ ਉਹ ਕਹਿ ਰਹੇ ਨੇ ਕਿ ਅਗਰ ਇਹ ਖਾਲਿਸਤਾਨ, ਕਿਉਂਕਿ ਦੁਸ਼ਮਣ ਤਾਂ ਉਹਨੂੰ ਖਾਲਿਸਤਾਨ ਨਾਲ ਜੋੜ ਕੇ ਉਹਨੂੰ ਸੀ ਕਿ ਇੱਕ ਵਾਰੀ ਇਹਨਾਂ ਨੂੰ ਬਦਨਾਮ ਕਰ ਦਿਓ, ਪਰ ਇਸ ਗੱਲ ਦਾ ਧਿਆਨ ਰਹੇ ਕਿ ਕੱਲਾ ਉੱਥੇ ਬੈਠਿਆਂ ਦੀ ਗੱਲ ਸ਼ਾਇਦ ਅੱਗੇ ਨਾ ਤੁਰ ਸਕਦੀ ਜੇ ਡਾਇਸਪੋਰਾ ਸਿੱਖ ਜਿਹੜਾ 5 ਮਿਲੀਅਨ ਸਿੱਖ ਡਾਇਸਪੋਰਾ ਇੱਕ ਕੰਧ ਦੀ ਤਰ੍ਹਾਂ ਨਾ ਖਲੋ ਜਾਂਦਾ। ਔਰ ਅੱਜ ਜਦੋਂ ਇਹ ਹੋਇਆ ਸਭ ਤੋਂ ਪਹਿਲਾਂ ਵਧਾਈ ਦੇਣ ਵਾਲੇ ਜੋ ਬ੍ਰਿਟਿਸ਼ ਪਾਰਲੀਮੈਂਟ ਦੇ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ ਹੋਣ, ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟੇਰੀਅਨਸ, ਐਨਡੀਪੀ, ਲਿਬਰਲ, ਕੰਜ਼ਰਵੇਟਿਵ ਸਭ ਦੇ, ਆਸਟ੍ਰੇਲੀਆ ਅਮਰੀਕਾ ਦੇ ਕਾਂਗਰਸਮੈਨ, ਹੁਣ ਇਹ ਜਿਹੜੀ ਦੁਨੀਆ ਭਰ ਦੇ ਵਿੱਚ ਇੱਥੇ ਦਾ ਕੋਈ ਕਾਮਰੇਡ ਨਹੀਂ ਹੈਗੇ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਪ੍ਰਵੇਲ ਕੀਤਾ ਕਿ ਜੀ ਤੁਸੀਂ ਇਹਨਾਂ ਕਿਸਾਨੀ ਕਾਨੂੰਨਾਂ ਦੇ ਹੱਕ 'ਚ ਜੋ ਸਰਕਾਰ ਨੇ ਬਣਾਏ ਨੇ ਉਹਦੇ ਵਿਰੋਧ ਦੇ ਵਿੱਚ ਆਵਾਜ਼ ਚੁੱਕੋ ਕਿ ਭਾਈ ਇਹ ਕਿਵੇਂ ਨੁਕਸਾਨਦੇਹ ਨੇ। ਕਿਹੜੀ ਤਾਕਤ ਸੀ? ਸਿੱਖੀ ਦੀ ਸੀ। ਉੱਥੇ ਕਿਹੜੀ ਚੀਜ਼ ਲੜੀ? ਅਲਟੀਮੇਟਲੀ ਜੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਈ ਹੈ, ਉੱਥੇ ਕੋਈ ਲੈਨਿਨ ਜਾਂ ਮਾਰਕਸ ਦਾ ਡਰਾਈਵਿੰਗ ਫੋਰਸ ਨਹੀਂ ਹੈ ਪੰਜਾਬ ਦੀ ਧਰਤੀ ਦੀ। ਉਹ ਤਾਂ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਹੁਣ ਇਹ ਜਿਹੜਾ ਇੱਕ ਤਬਕਾ ਕਾਮਰੇਡੀ ਲਾਈਨ ਵਾਲਾ, ਲੈਫਟਿਸਟ ਵਿਚਾਰਧਾਰਾ ਵਾਲਾ, ਇਹਨਾਂ ਦੇ ਖਾਨੇ 'ਚ ਇਹ ਜਿਹੜੇ ਸੋ ਕਾਲਡ ਇਹਨਾਂ ਦੇ ਵਿੱਚ, ਕਿਉਂਕਿ ਜੋਗਿੰਦਰ ਯਾਦਵ ਔਰ ਈਵਨ ਡਾਕਟਰ ਦਰਸ਼ਨ ਵਰਗੇ ਲੋਕ ਜਿਹੜੇ ਵਿੱਚ ਵੜੇ ਹੋਏ ਸੀ, ਔਰ ਜ਼ਾਹਰ ਹੈ ਕਿ ਕਈ ਪਗੜੀ ਧਾਰੀ ਜੋਗਿੰਦਰ ਉਗਰਾਹਾਂ ਕਿਸਾਨ ਅਦਰਵਾਈਜ਼ ਅੱਛੇ ਆਰਗੇਨਾਈਜ਼ਰ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਸ਼ੁਰੂਆਤ ਦੇ ਵਿੱਚ ਵੀ ਉਹਨਾਂ ਦਾ ਵੱਡਾ ਰੋਲ ਹੈ, ਪਰ ਪਤਾ ਨਹੀਂ ਕਿਉਂ ਇਹ ਉਹਨਾਂ ਦਾ ਦੀ ਅਹਿਸਾਸੇ ਕਮਤਰੀ ਹੈ, ਇਨਫੀਰੀਅਰਿਟੀ ਕੰਪਲੈਕਸ ਹੈ। ਕਾਮਰੇਡਾਂ ਨੇ ਬ੍ਰੇਨ ਵਾਸ਼ ਕੀਤੇ ਹੋਏ ਨੇ ਇਹਨਾਂ ਦੇ ਕਿ ਭਾਈ ਜਿਸ ਗੁਰੂ ਨਾਨਕ ਸਾਹਿਬ ਨੇ ਨਿਮਾਣਿਆਂ ਨਿਤਾਣਿਆਂ ਦੇ ਨਾਲ ਖਲੋਣ ਦੀ ਬੁਲੰਦ ਆਵਾਜ਼, ਦਲਿਤਾਂ ਨੂੰ ਆਪਣੇ ਨਾਲ ਲਾਣ ਦੀ, ਗਰੀਬਾਂ ਨੂੰ, ਔਰ ਜਿਸ ਗੁਰੂ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ, ਜਿਹੜੀ ਮੀਰੀ ਤੇ ਪੀਰੀ ਇਹੀ ਨਿਸ਼ਾਨ ਝੂਲਦੇ ਨੇ ਤੇ ਥਾਂ ਥਾਂ ਲੰਗਰ ਵੀ ਲੱਗੇ ਨੇ। ਕੋਵਿਡ-19 ਦੇ ਦੌਰਾਨ ਵੀ ਬੈਸਟ ਬਾਹਰ ਆਉਂਦਾ ਵੀ ਉਹਨਾਂ ਨੇ ਡਿਸਟੈਂਸ ਕਰਨ ਦੀ ਕੋਸ਼ਿਸ਼ ਕੀਤੀ ਕਰੰਟ ਪੀਰੀਅਡ ਦੇ ਨਾਲ। ਬਾਕੀ ਜਿਹੜੇ ਨੇ ਜੇਲ੍ਹਾਂ ਦੇ 10 ਦਸੰਬਰ ਆਇਆ, ਉਹਨਾਂ ਨੇ ਉਹ ਦੂਸਰੇ ਜਿਹੜੇ ਲੈਫਟਿਸਟ ਨੇ, ਹਾਲਾਂ ਅਸੀਂ ਇੱਥੇ ਉਹਨਾਂ ਦੇ ਹੱਕ 'ਚ ਵੀ ਆਵਾਜ਼ ਉਠਾਉਂਦੇ ਹਾਂ, ਉਹਨਾਂ ਦੀਆਂ ਤਸਵੀਰਾਂ ਤਾਂ ਪਲੇ ਕੀਤੀਆਂ, ਪਰ ਉਹਨਾਂ ਨੂੰ ਸਿੱਖ ਕੈਦੀ ਯਾਦ ਨਹੀਂ ਆਇਆ ਕਿ 30-35 ਸਾਲ ਤੋਂ ਜਿਹੜੇ ਅੰਦਰ ਦਿੱਤੇ ਹੋਏ ਨੇ। ਔਰ ਉਹਨਾਂ ਨੂੰ ਹੋਰ ਹਰ ਗੱਲ 'ਚ ਕਹਿਣ ਜੀ ਅਸੀਂ ਸਿਆਸਤ ਨਹੀਂ ਕਰਨੀ, ਪਰ ਇਹਨਾਂ ਨੂੰ ਲੈਫਟਿਸਟ, ਇਹ ਇੱਕ ਡਰਾਬੈਕ ਰਿਹਾ ਜਿਹਨੇ ਥੋੜਾ ਜਿਹਾ ਫਿੱਕਾਪਨ ਪੈਦਾ ਕੀਤਾ। ਫਿਰ ਉਹਨਾਂ ਨੇ ਵੀ ਰਿਅਲਾਈਜ਼ ਕੀਤਾ, ਥੋੜੀ ਬਹੁਤ ਉਹਨਾਂ ਨੇ ਜ਼ਬਾਨ ਨੂੰ ਲਗਾਮ ਦਿੱਤੀ, ਨਹੀਂ ਤਾਂ ਜਿਸ ਪਾਸੇ ਵਾਲੇ ਜਾ ਰਹੇ ਸੀ। ਸੋ ਅਸੀਂ ਸਮਝਦੇ ਹਾਂ ਕਿ ਇਸ ਸਾਰੀ, ਔਰ ਇਹ ਅਜੇ ਕੋਈ ਲੜਾਈ ਖਤਮ ਨਹੀਂ ਹੋਈ, ਕਿਉਂਕਿ ਇੱਕ ਗੱਲ ਦਾ ਧਿਆਨ ਰਿਹਾ ਕਿ ਜਦੋਂ ਕਿਸਾਨੀ ਕਾਨੂੰਨ ਇਹਨਾਂ ਨੇ ਨਹੀਂ ਸੀ 3 ਬਣਾਏ ਤੇ ਕਿਸਾਨਾਂ ਦਾ ਕੀ ਹਾਲ ਸੀ। ਬਿਲਕੁਲ ਆਤਮਘਾਤ ਨਹੀਂ ਸੀ ਹੋ ਰਹੇ, ਸੁਸਾਈਡ ਨਹੀਂ ਸੀ। ਇਹ ਤਾਂ ਇਵੇਂ ਹੀ ਹੈ ਜਿਵੇਂ ਤੁਸੀਂ ਸੁੱਤੇ ਪਿਆ, ਤੁਹਾਡੇ ਅਵੇਸਲੇ 'ਚ ਤੁਹਾਡੀ ਜੇਬ 'ਚੋਂ ਕਿਸੇ ਨੇ 100 ਰੁਪਈਆ ਕੱਢ ਲਿਆ, ਤੁਹਾਨੂੰ ਪਤਾ ਲੱਗਾ, ਤੁਸੀਂ ਜਾ ਕੇ ਰੋਏ, ਤੁਸੀਂ ਜਾ ਕੇ ਆਵਾਜ਼ ਦਿੱਤੀ, ਉਹਨਾਂ ਨੇ ਤੁਹਾਨੂੰ ਕੁੱਟਿਆ, ਮਾਰਿਆ, ਤੁਹਾਡੇ ਕੱਪੜੇ ਵੀ ਪਾੜੇ, 6 ਮਹੀਨੇ ਸਾਲ ਤੁਹਾਨੂੰ ਜਿਹੜਾ ਉਹ ਕਰਦਾ ਰਿਹਾ, ਬਾਅਦ 'ਚ ਕਹਿੰਦੇ ਚੱਲ ਯਾਰ ਤੂੰ ਛੱਡ, ਆ ਲੈ ਆਪਣਾ 100 ਰੁਪਈਆ ਚੱਕ। ਹਾਲ ਤਾਂ ਇਹੀ ਹੋਇਆ ਨਾ ਕਿ ਵੀ ਉਹ ਤਾਂ ਨਾ ਤਾਂ ਇਹਨਾਂ ਕਾਨੂੰਨਾਂ ਤੋਂ ਪਹਿਲਾਂ ਕੋਈ ਖੁਸ਼ਹਾਲੀ ਸੀ ਜਾਂ ਕਿਸਾਨਾਂ ਦੇ ਮਸਲੇ ਕੋਈ ਹੱਲ ਹੋਣ ਵਾਲੇ ਸੀ। ਸੋ ਅਸੀਂ ਸਮਝਦੇ ਹਾਂ ਵੀ ਸਾਨੂੰ ਇਹ ਕੰਟੈਕਸਟ ਨੂੰ ਸਮਝਣਾ ਪਏਗਾ ਕਿ ਇਹ ਲੜਾਈ ਮਹਿਜ਼ ਦੁਸ਼ਮਣ ਉਹਨਾਂ 3 ਖੇਤੀ ਕਾਨੂੰਨਾਂ ਨੂੰ ਕਾਇਮ ਰੱਖਣ ਲਈ ਨਹੀਂ ਸੀ ਲੜ ਰਿਹਾ, ਜਾਂ ਜਿਹੜੀ ਸਪਿਰਿਟ ਇਹਨੂੰ ਚੈਲੰਜ ਕਰ ਰਹੀ ਸੀ ਉਹ ਮਹਿਜ਼ ਖੇਤੀ ਕਾ, ਉਹ ਉਸ ਧਰਤੀ ਦੇ ਉੱਤੇ ਖਾਲਸੇ ਦੀ ਸਰਦਾਰੀ, ਖਾਲਸੇ ਦੀ ਮੀਰੀ
ਔਰ ਅਲਟੀਮੇਟਲੀ ਖਾਲਸੇ ਦੀ ਸੋਵਰਨਟੀ ਉਸ ਦੀ ਲੜਾਈ ਹੈ। ਔਰ ਸਾਨੂੰ ਇਹ ਸਮਝਣਾ ਹੋਏਗਾ ਕਿ ਜਿੰਨੀ ਵੀ ਲਿਮਿਟਡ ਜੇ ਇਹਨੂੰ ਵਿਕਟਰੀ ਵੀ ਕਹਿਣਾ ਹੋਏ, ਇਹ ਸਿੱਖੀ ਦੀ ਵਿਕਟਰੀ ਹੈ, ਕਿਸੇ ਕਾਮਰੇਡੀ ਵਿਚਾਰਧਾਰਾ ਦੀ ਨਹੀਂ ਹੈ, ਕਿਸੇ ਗਾਂਧੀਅਨ ਨੌਨ ਵਾਇਲੈਂਸ ਦੀ ਨਹੀਂ ਹੈ। ਜੇ ਨੌਨ ਵਾਇਲੈਂਸ ਹੀ ਹੈ ਤੇ ਫਿਰ ਜਿਹੜਾ ਲਖੀਮਪੁਰ ਖੀਰੀ ਤੋਂ ਲੈ ਕੇ ਤੁਸੀਂ ਕੁੱਲ ਮਿਲਾ ਕੇ ਦੇਖੋ 700 ਤੋਂ ਜ਼ਿਆਦਾ ਕੁਰਬਾਨੀਆਂ ਹੁੰਦੀਆਂ ਨੇ। ਇਹ ਕਿਸ ਕਿਸਮ ਦੀ ਪੀਸਫੁਲ ਮੂਵਮੈਂਟ ਸੀ ਜਿਹਦੇ ਚ ਕਿ ਇੱਕ ਪਾਸੇ ਨੇ ਇੰਨਾ ਜ਼ੁਲਮ ਕੀਤਾ ਔਰ ਦੂਸਰਾ ਇਹਨੇ ਚੁੱਪ ਕਰਕੇ ਸਹਿ। ਲੇਕਿਨ ਇਹ ਵੀ ਸਿੱਖੀ ਚੋਂ ਹੀ ਆਇਆ ਹੋਇਆ ਹੈ ਕਿ ਭਾਈ ਜਦੋਂ ਤੁਸੀਂ ਇੱਕ ਰਸਤੇ ਤੇ ਤੁਰ ਪਏ ਹੋ, ਅਸੀਂ ਇਸ ਗੱਲ ਦਾ ਸਤਿਕਾਰ ਕਰਦੇ ਹਾਂ ਕਿ ਭਾਈ ਅਮਨ ਦੇ ਤਰੀਕੇ ਨਾਲ ਉਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਇਹ ਅਮਨ ਦਾ ਤਰੀਕਾ ਕੀ ਸਿੱਖੀ ਦਾ ਤਰੀਕਾ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਅਰਜਨ ਸਾਹਿਬ, ਜਿਨ੍ਹਾਂ ਦੀ ਪ੍ਰੇਰਣਾ ਉਹਨਾਂ ਗੁਰੂ ਸਾਹਿਬਾਨ ਚੋਂ ਨਿਕਲਦੀ ਹੈ, ਉਸ ਵਿਰਸੇ ਵੱਲ ਪਿੱਠ ਕਰਕੇ ਤੁਸੀਂ ਕਹੋ ਜੀ ਤੁਸੀਂ ਕੋਈ ਰੈਵੋਲੂਸ਼ਨਰੀ ਤਹਿਰੀਕ ਚਲਾ ਰਹੇ ਹੋ, ਤੁਸੀਂ ਫਿਰ ਧੋਖਾ ਕਰ ਰਹੇ ਹੋ। ਸੋ ਇਹ ਸਿੱਖੀ ਦੀ ਜਿੱਤ ਹੈ, ਜੇ ਜਿੰਨੀ ਕੁ ਲਿਮਿਟਡ ਸਿੱਖੀ ਵੈਲਿਊਜ਼ ਦੀ ਜਿੱਤ ਹੈ। ਔਰ ਇਹਨੇ ਸਿੱਖ ਕੌਮ ਦੇ ਅੰਦਰ ਇੱਕ ਹੋਰ ਜਜ਼ਬਾ ਭਰ ਦਿੱਤਾ ਹੈ ਕਿ ਵੀ ਕੈਨ ਡੂ ਇਟ। ਔਰ ਅਸੀਂ ਅਲਟੀਮੇਟਲੀ ਉਸ ਧਰਤੀ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ ਫਿਰ ਬਾਕੀ ਖਿੱਤੇ ਦੇ ਲਈ ਇੱਕ ਰੋਲ ਮਾਡਲ ਬਣੇਗਾ, ਉਹ ਲਿਬਰੇਟ ਕਰਵਾਵਾਂਗੇ। ਇਹ ਇੱਕ ਜਿਹੜੀ ਬੈਟਲ ਦੇ ਵਿੱਚ ਵਿਕਟਰੀ ਹੈ, ਇਹ ਸਾਨੂੰ ਵਾਰ ਦੇ ਵਿੱਚ ਜਿੱਤ ਦੇ ਜਿਹੜਾ ਹੈ ਉਹ ਉਸ ਦੇ ਵੱਲ ਤੋਰਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸਾਨ ਸੰਘਰਸ਼ ਦੀ ਇਸ ਵਕਤੀ ਜਿੱਤ ਚੋਂ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਇਸ ਦਾ ਪੰਜਾਬ ਦੀ ਸਿਆਸਤ ਅਤੇ ਖਾਲਿਸਤਾਨੀ ਸੰਘਰਸ਼ ਤੇ ਕੀ ਅਸਰ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਦੇ ਸਵੇਰ ਵਾਲੇ ਮੈਸੇਜ ਤੋਂ ਬਾਅਦ ਅੱਡ-ਅੱਡ ਚਰਚਾਵਾਂ, ਪਹਿਲਾਂ ਤਾਂ ਅਸੀਂ ਜੇ ਦੇਖੀਏ ਵੀ ਕਿਵੇਂ ਆਪੋਜੀਸ਼ਨ ਪਾਰਟੀਆਂ ਨੇ ਰਿਐਕਟ ਕੀਤਾ ਹੈ। ਉਹ ਰਾਹੁਲ ਗਾਂਧੀ, ਪ੍ਰਿਯੰਕਾ, ਅਭਿਲੇਖ ਯਾਦਵ ਔਰ ਹਰ ਇੱਕ ਨੇ, ਆਮ ਲੋਕਾਂ ਨੇ ਤਾਂ ਰਿਐਕਟ ਕੀਤਾ ਹੀ ਹੈ। ਬਹੁਤਿਆਂ ਨੇ ਕਿਹਾ ਕਿ ਵੀ ਜੇ ਹੁਣ ਤੂੰ ਇਹ ਮੰਨ ਹੀ ਲਿਆ ਵੀ ਤੁਹਾਡੀ ਤਪੱਸਿਆ 'ਚ ਕਮੀ ਰਹਿ ਗਈ ਔਰ ਤੁਸੀਂ ਨਹੀਂ, ਤਾਂ ਜਿਹੜਾ ਨੁਕਸਾਨ ਹੈ 700 ਤੋਂ ਜ਼ਿਆਦਾ ਜਿਹੜੇ ਨੇ ਸ਼ਹੀਦ ਹੋਏ ਉਹਨਾਂ ਦਾ ਕੰਪਨਸੇਸ਼ਨ ਦਿਓ, ਪੈਕੇਜ ਦਿਓ। ਔਰ ਇਹ ਵੀ ਡਿਮਾਂਡ ਹੋਈ ਕਿ ਭਾਈ ਇਹ ਜਿਹੜਾ ਪਾਰਟ ਹੈ ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋ ਔਰ ਜਿਹਨਾਂ ਲੋਕਾਂ ਨੇ ਨੈਗੇਟਿਵਿਟੀ ਕੀਤੀ, ਗੱਲਾਂ ਕੀਤੀਆਂ, ਉਹਨਾਂ ਨੂੰ ਆਨਸਰੇਬਲ ਬਣਾਇਆ ਜਾਏ। ਔਰ ਇਸ ਸਾਰੀ ਡਿਬੇਟ ਦੇ ਵਿੱਚ ਪੰਜਾਬ ਦੀ ਪੋਲਿਟਿਕਸ ਦੇ ਉੱਤੇ ਤਾਂ ਕਿਉਂਕਿ ਇੱਕ ਪਾਰਟ ਜਿਵੇਂ ਕਿਹਾ ਗਿਆ ਕਿ ਯੂਪੀ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ, ਜਿੱਥੇ ਕਿ ਵੈਸਟਰਨ ਯੂਪੀ ਦੇ ਵਿੱਚ ਆਈਸੋਲੇਟ ਹੋ ਰਿਹਾ ਸੀ ਔਰ ਉੱਥੇ ਵੜਨ ਨਹੀਂ ਸੀ ਦੇ ਰਹੇ। ਪੰਜਾਬ 'ਚ ਤਾਂ ਇਹਨਾਂ ਦਾ ਜੋ ਹਾਲ ਬੀਜੇਪੀ ਵਾਲਿਆਂ ਦਾ ਕੀਤਾ, ਉਹ ਮਲੋਟ ਦਾ ਇੱਕ MLA ਸੀ ਜਿਹਦੇ ਕੱਪੜੇ ਕੁਪੜੇ ਪਾੜ ਕੇ ਵੀ ਉਹਨੂੰ ਬਾਜ਼ਾਰ 'ਚ ਤੋਰਿਆ। ਔਰ ਇੱਕ ਜਿਹਨੇ ਉਹਨਾਂ ਨੂੰ ਕਿਸਾਨਾਂ ਬਾਰੇ ਮਾੜਾ ਬੋਲਿਆ, ਉਹਨਾਂ ਨੇ ਉਹਦੇ ਘਰ ਦੇ
ਬਾਹਰ ਜਾ ਕੇ ਜਿਹੜਾ ਉਹ ਗੋਹੇ ਦਾ ਉਹਨਾਂ ਨੇ ਕਿਹਾ ਤੁਹਾਡੀ ਗਾਂ ਮਾਤਾ ਦਾ ਗੋਹਾ ਤੁਹਾਨੂੰ ਦਿੱਤਾ, ਉਹ ਢੇਰ ਲਾਤਾ ਕਿ ਵੀ ਚਲੋ ਉਹਦੇ ਵਿਹੜੇ ਦੇ ਵਿੱਚ ਕਿ ਵੀ ਇਹਨੂੰ ਚੁੱਕਣ। ਬਿਲਕੁਲ। ਸੋ ਉਸ ਸਾਰੇ ਦੇ ਚੱਲਦੇ ਆ ਪੰਜਾਬ 'ਚ ਵੀ ਸਾਰੇ ਆਪਣੇ ਪਰਮੂਟੇਸ਼ਨ ਕੰਬੀਨੇਸ਼ਨ ਜਿਹੜੇ ਨੇ ਉਹ ਲੜਾ ਰਹੇ ਨੇ। ਜਿਵੇਂ ਚਰਨਜੀਤ ਚੰਨੀ ਨੇ ਕਿਹਾ ਕਿ ਜੀ ਅਸੀਂ ਇੱਕ ਯਾਦਗਾਰ ਬਣਾਵਾਂਗੇ ਮੈਮੋਰੀਅਲ ਜਿਹੜੇ ਸ਼ਹੀਦ ਹੋਏ ਕਿਸਾਨ ਨੇ, ਔਰ ਇਹ ਫਾਰਮਰਜ਼ ਯੂਨੀਅਨ ਨਾਲ ਅਸੀਂ ਗੱਲਬਾਤ ਕਰਾਂਗੇ ਜਿਹਦੇ ਰਾਹੀਂ ਅਸੀਂ ਇਹ ਡਿਸਾਈਡ ਕਰਾਂਗੇ ਕਿ ਕਿੱਥੇ ਜਿੱਥੇ ਉਹ ਕਹਿਣਗੇ ਉੱਥੇ ਪੰਜਾਬ ਸਰਕਾਰ ਬਣਾਏਗੀ। ਬਾਦਲ ਜਿਹੜਾ ਇੰਨੇ ਦਿਨਾਂ ਤੋਂ ਜਿਹਨੇ ਚੁੱਪ ਧਾਰੀ ਹੋਈ ਸੀ, ਉਹ ਬੱਖੀਆਂ ਚੋਂ ਵੀ ਉਹਦਾ ਹਾਸਾ ਨਿਕਲ ਰਿਹਾ ਕਿ ਜੀ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ। ਔਰ ਮੈਨੂੰ ਇਹ ਲੱਗਦਾ ਹੈ ਵੀ ਅਲਟੀਮੇਟਲੀ ਬੀਜੇਪੀ ਤੇ ਬਾਦਲ ਇਹ ਫੇਰ ਪਤੀ ਪਤਨੀ ਜਿਵੇਂ ਰਿਸ਼ਤਾ ਸੀ ਤੇ ਹੁੰਦਾ ਪਤਨੀਆਂ ਲੜ ਕੇ ਚਲੀਆਂ ਜਾਂਦੀਆਂ, ਅੱਡ ਰਹਿਣ ਲੱਗ ਜਾਂਦੀਆਂ। ਉਹ ਕਹੇਗਾ ਜੀ ਸਾਡਾ ਰੌਲਾ ਸੀ ਮੁੰਡੇ ਦਾ, ਹੁਣ ਉਹ ਹੋ ਗਿਆ ਕਿ ਵੀ ਅਦਾਲਤ 'ਚ ਅਸੀਂ ਨਹੀਂ ਜਾਣਾ, ਸਾਡਾ ਜਿਹੜਾ ਸੈਪਰੇਸ਼ਨ ਸੀ ਅਸੀਂ ਕਿਹੜਾ ਤਲਾਕ ਲਿਆ ਸੀ, ਹੁਣ ਅਸੀਂ ਪਤੀ ਪਤਨੀ ਫੇਰ ਇਕੱਠੇ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਪੰਜਾਬ ਦੀ ਸਿਆਸਤ 'ਚ ਆਉਣ ਵਾਲੀਆਂ ਅਸੈਂਬਲੀ ਚੋਣਾਂ 'ਚ, ਕਿਉਂਕਿ ਦੋਨੋਂ ਹੀ ਨਕਾਰੇ ਹੋਏ ਨੇ ਬੀਜੇਪੀ ਤੇ ਅਕਾਲੀ ਦਲ, ਤੇ ਜਿਵੇਂ ਹੁੰਦਾ ਵੀ ਤੈਨੂੰ ਕੋਈ ਰਿਸ਼ਤਾ ਦਿੰਦਾ ਨਹੀਂ, ਮੇਰਾ ਕੋਈ ਲੈਂਦਾ ਨਹੀਂ, ਚਲੋ ਆਪਾਂ ਹੀ ਵਿਆਹ ਕਰ ਲਈਏ ਮੁੜ ਕੇ। ਸੋ ਮੈਨੂੰ ਲੱਗਦਾ ਵੀ ਇਹ ਜਿਹੜੀ ਹੈ ਇਹ ਇਹਨਾਂ ਦੇ ਨੇੜੇ ਆਉਣ ਦੀ। ਹਾਂ, ਉਹ ਜਿਹੜਾ ਬਦ ਇਖਲਾਕ, ਬਦ ਕਲਾਮ ਔਰ ਬਦ ਕਿਰਦਾਰ ਕਪਤਾਨ ਹੈ, ਉਹ ਜ਼ਰੂਰ ਇਸ ਵੇਲੇ ਰੁਲਿਆ ਜਾ ਨਜ਼ਰ ਆਉਂਦਾ ਹੈ, ਕਿਉਂਕਿ ਉਹ ਧੋਬੀ ਦੇ ਕੁੱਤੇ ਵਾਲੀ ਗੱਲ ਹੋਈ ਉਹਦੇ ਨਾਲ। ਹਾਂ, ਨਾ ਉਹ ਘਰ ਜੋਗਾ ਨਾ ਘਾਟ ਜੋਗਾ। ਸੋ ਇਹ ਚੇਂਜਸ ਹਰ ਕੋਈ ਆਪਣੇ ਪੈਂਤੜੇਬਾਜ਼ੀ ਕਰ ਰਿਹਾ ਕਿ ਕਿਨੇ ਕਿੱਥੇ ਕੀ ਕਰਨਾ। ਲੇਕਿਨ ਅਸੀਂ ਇੱਕ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਅਸੀਂ ਇਹ ਦੇਖਦੇ ਹਾਂ, ਕਿਉਂਕਿ ਜਦੋਂ ਕਿਸਾਨ ਮੋਰਚੇ ਦੇ ਹਵਾਲੇ ਨਾਲ ਕੋਈ ਪੁੱਛਦਾ ਸੀ, ਜਦੋਂ ਚੱਲ ਰਿਹਾ ਸੀ ਫੁੱਲ ਜ਼ੋਰ 'ਚ, ਅਜੇ ਵੀ ਉਹ ਬੈਠੇ ਨੇ, ਉਹਨਾਂ ਨੇ ਕਿਹਾ ਵੀ ਜਦੋਂ ਤੱਕ ਪਾਰਲੀਮੈਂਟ ਰਿਪੀਲ ਨਹੀਂ ਕਰਦੀ ਔਰ ਬਾਕੀ ਵੀ ਮੰਗਾਂ ਨੇ, ਤੇ ਸਾਨੂੰ ਇਹ ਨਜ਼ਰ ਆਉਂਦਾ ਸੀ ਕਿ ਵੀ ਇਹਦੇ 'ਚੋਂ ਡਿਸਅਪਾਇੰਟਮੈਂਟ ਨਿਕਲੇਗੀ। ਹੁਣ ਬੇਸ਼ੱਕ ਪਾਰਸ਼ਲ ਹੋਪ ਨਿਕਲੀ ਹੈ, ਜਿਹੜੀ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਸਾਡੀ ਬਹੁਤ ਵੱਡੀ ਜਿੱਤ ਹੋਈ ਹੈ। ਹਾਲਾਂਕਿ ਇਹਨੂੰ ਇਹ ਵੀ ਨਹੀਂ ਹੈ ਕਿ ਅਸੀਂ ਨਕਾਰਦੇ, ਲੇਕਿਨ ਇਸ ਸਾਰੇ ਦੇ ਨਾਲ ਕਿਵੇਂ ਇਹ ਖਾਲਿਸਤਾਨ ਦੀ ਲਹਿਰ ਨੂੰ ਪ੍ਰਭਾਵਿਤ ਕਰੇਗੀ, ਕਿਵੇਂ ਇਹਦੇ ਗਲੋਬਲ ਇੰਪੈਕਟ ਕੀ ਨੇ, ਜਿਹੜੀ ਟਾਈਮਿੰਗ ਚੁਣੀ ਗਈ, ਐਸਾ ਕੀ ਸੀ ਜਿਹਨੂੰ ਅਸੀਂ ਜੀਓਪੋਲਿਟਿਕਸ ਉਸ ਖਿੱਤੇ ਦੀ ਕਹਿੰਦੇ ਹਾਂ, ਜਿਹਨੇ ਇਹਨਾਂ ਨੂੰ ਮਜਬੂਰ ਕੀਤਾ ਕਿ ਇਹ ਕੰਪਰੋਮਾਈਜ਼ ਦੇ ਉੱਤੇ ਆਣ ਜਾਂ ਆਪਣਾ ਸਟੈਪ ਬੈਕ ਕਰਨ। ਉਹਦੇ 'ਚ ਇਸ ਗੱਲ ਦਾ ਧਿਆਨ ਰਿਹਾ ਕਿ ਚੀਨ ਵੱਲੋਂ ਲਗਾਤਾਰ ਪੈ ਰਹੀਆਂ ਜੁੱਤੀਆਂ, ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਪਹਿਲਾਂ ਸੈਟੇਲਾਈਟ ਇਮੇਜਸ ਨੇ ਦੱਸਿਆ ਸੀ ਕਿ ਅਰੁਣਾਚਲ ਪ੍ਰਦੇਸ਼, ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ ਚੀਨ ਵਾਲੇ, ਉਹਦੇ ਇੱਕ ਪਿੰਡ 'ਚ ਉਹਨਾਂ ਨੇ ਪੂਰਾ ਲੇਟੈਸਟ ਲਾਈਨ ਦੇ ਉੱਤੇ ਡਿਵੈਲਪ ਕੀਤਾ। ਹੁਣ ਆਇਆ ਸਾਹਮਣੇ ਕਿ ਇੱਕ ਹੋਰ ਪਿੰਡ ਵੀ ਉਹਨਾਂ ਨੇ ਆਕੂਪਾਈ ਕੀਤਾ ਹੈ, ਉੱਥੇ ਜਿਹੜੀ ਕੰਸਟਰਕਸ਼ਨ ਕੀਤੀ ਹੈ ਔਰ ਲੇਟੈਸਟ ਜਿਹੜੀਆਂ ਨੇ ਸਾਰੀਆਂ ਫੈਸਿਲਿਟੀਜ਼ ਔਰ ਦੂਸਰੀਆਂ ਦਿੱਤੀਆਂ ਨੇ। ਹੁਣ ਇਸ ਹਾਲਤ ਦੇ ਚਲਦਿਆਂ ਚੀਨ ਦੇ ਨਾਲ ਜਿਹੜਾ ਟਕਰਾਅ, ਉਹ ਤਾਂ ਹਰ ਰੋਜ਼ ਚੀਨ ਜਿਹੜਾ ਉਹ ਐ ਥੱਪੜ ਦਿਖਾ ਕੇ ਕਹਿੰਦਾ ਇਹ ਸਿਰ ਥੱਲੇ ਕਰ ਲੈਂਦੇ ਨੇ। ਪਾਕਿਸਤਾਨ ਜਿਹੜਾ ਇੱਕ ਇਸ ਸਾਰੇ ਕ੍ਰਾਈਸਿਸ 'ਚੋਂ ਕੋਵਿਡ ਦੇ ਚਲਦਿਆਂ ਜਿਹਨੇ ਬੈਟਰ ਬਿਹੇਵ ਕੀਤਾ ਹੈ। ਅਫਗਾਨਿਸਤਾਨ ਦੇ ਵਿੱਚ ਜਦੋਂ ਤਾਲਿਬਾਨ ਨੇ 15 ਅਗਸਤ ਨੂੰ ਫੁੱਲੀ ਟੇਕ ਓਵਰ ਕੀਤਾ, ਇਹਨਾਂ ਨੂੰ ਲੱਗਦਾ ਸੀ ਬਾਹਮਣਾਂ ਨੂੰ ਕਿ ਵੀ ਇਹ ਉਹ ਪੰਜਸ਼ੀਰੀ ਵੈਲਿਊ ਤੇ ਮਸੂਦ ਦਾ ਮੁੰਡਾ ਤੇ ਇੱਧਰ ਉੱਧਰ ਉਹਨਾਂ ਨੂੰ ਰੱਖਣਗੇ, ਉਹ ਵੀ ਨਾ ਹੋਇਆ। ਅਫਗਾਨਿਸਤਾਨ ਸਟੇਬਲ ਹੈ ਔਰ ਅਫਗਾਨਿਸਤਾਨ ਦੇ ਉੱਤੇ ਪਾਕਿਸਤਾਨ ਦਾ ਪ੍ਰਭਾਵ ਜ਼ਾਹਰ ਹੈ, ਨੇਬਰ ਵੀ ਨੇ, ਔਰ ਇਸ ਸਾਰੇ ਦੇ ਵਿੱਚ ਇਹ ਵੀ ਇਹਨਾਂ ਦਾ ਇੱਕ ਵੱਡਾ ਸੈਟਬੈਕ। ਔਰ ਇਹਨਾਂ ਦੇ ਆਈਡੀਆਲੋਗ ਬੈਠੇ ਗੱਲਾਂ ਕਰਨ ਲੱਗ ਗਏ ਕਿ ਜੀ ਜੇ ਤਾਲਿਬਾਨ ਵਿਗੜ ਗਏ, ਅਫਗਾਨਿਸਤਾਨ ਕਸ਼ਮੀਰ 'ਚ ਆ ਗਿਆ ਤੇ ਫਿਰ ਕੀ ਹੋਏਗਾ। ਔਰ ਦੇਖੋ ਹੋਪ ਕਿਵੇਂ ਜਨਰੇਟ ਹੁੰਦੀ ਹੈ। ਜਿਉਂ ਹੀ ਮੋਦੀ ਨੇ ਇਹ ਐਲਾਨ ਕੀਤਾ, ਮਹਿਬੂਬਾ ਮੁਫਤੀ ਕਸ਼ਮੀਰ ਦੀ ਸਾਬਕਾ ਚੀਫ ਮਿਨਿਸਟਰ ਔਰ ਜਿਹਨੂੰ ਹੁਣ ਹਾਊਸ ਅਰੈਸਟ 'ਚ ਰੱਖਿਆ ਹੋਇਆ ਕਿਉਂਕਿ ਜਿਹੜਾ ਇਹਨਾਂ ਨੇ ਇੱਕ ਫੇਕ ਐਨਕਾਊਂਟਰ ਕੀਤਾ, ਉੱਥੇ ਉਹ ਧਰਨੇ ਤੇ ਬੈਠੀ, ਉਹਨੇ ਨਾਲ ਦੀ ਨਾਲ ਕਿਹਾ, ਉਹਨੇ ਕਿਹਾ ਵੀ ਜਿਵੇਂ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਹੈ, ਇਵੇਂ ਹੀ ਕਸ਼ਮੀਰ ਜੋ ਆਰਟੀਕਲ 370 ਔਰ 35A ਖਤਮ ਕੀਤਾ ਹੈ, ਉਹਨੂੰ ਵਾਪਸ ਰੀਸਟੋਰ ਕੀਤਾ ਜਾਏ। ਕਿਉਂਕਿ ਜਦੋਂ ਅਸੀਂ ਕਿਹਾ ਪਹਿਲੇ ਸੈਗਮੈਂਟਸ ਕਿ ਇਹ ਗੈਂਬਲ ਹੈ, ਕਿਉਂਕਿ ਉਹ ਮੋਦੀ ਜਿਹਦੇ ਬਾਰੇ ਇਹ ਸੀ ਕਿ ਝੁਕ ਨਹੀਂ ਸਕਦਾ, ਇਹਨੂੰ ਕੋਈ ਫਲਾਣਾ ਨਹੀਂ ਢਮਕਾ ਨਹੀਂ, ਉਹਨਾਂ ਨੇ ਕਿਹਾ ਝੁਕਿਆ ਹੀ ਨਹੀਂ, ਗੋਡਿਆਂ ਪਰ ਨਾ ਲੰਮੇ ਪੈ ਕੇ ਨੱਕ ਰਗੜ ਰਿਹਾ, ਚੁੱਕਦਾ ਹੀ ਨਹੀਂ ਸਿਰੋਂ ਉੱਥੋਂ। ਔਰ ਇਹ ਕਸ਼ਮੀਰੀਆਂ 'ਚ ਇਹ ਹੌਸਲਾ ਆਇਆ ਔਰ ਇਸ ਗੱਲ ਦਾ ਧਿਆਨ ਹੈ ਕਿ ਇਹ ਜਿਹੜਾ ਸਿਨਰਜੈਸਿਕ ਇਫੈਕਟ ਹੁੰਦਾ ਹੈ ਕਿਸੇ ਚੀਜ਼ ਦਾ, ਇਹ ਲੌਂਗ ਟਰਮ ਹੁੰਦਾ ਹੈ। ਇਹ ਮੈਸੇਜ ਕੀ ਦੇਗਾ ਯੂਪੀ 'ਚ ਦੂਸਰੀਆਂ ਥਾਵਾਂ ਤੇ ਕਿ ਭਾਈ ਜ਼ਾਹਰ ਹੈ ਸਿੱਖਾਂ ਦੀ ਇੱਕ ਪਾਵਰ ਦਾ ਉਭਾਰ ਵੀ ਹੋਇਆ ਹੈ,
ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹ ਖਾਲਿਸਤਾਨ ਦੀ ਲਹਿਰ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇੱਕ ਛੋਟੀ ਜਿਹਾ ਰਿਐਕਸ਼ਨ ਜਿਹੜਾ ਇਸ ਦੇ ਉੱਤੇ ਵੀਰ ਜੁਝਾਰ ਸਿੰਘ ਨਾਂ ਦੇ ਕਿਸੇ ਸਿੰਘ ਨੇ ਆਪਣਾ ਲਿਖਿਆ, ਮੈਨੂੰ ਇਹ ਲਫ਼ਜ਼ ਚੰਗੇ ਲੱਗੇ। ਕਈ ਵਾਰ ਤੁਸੀਂ ਵੇਰਵੇ 'ਚ ਗੱਲ ਕਰੋ, ਉਹਦੀ ਥਾਂ ਤੇ ਪ੍ਰੀਸਾਈਜ਼ ਗੱਲ ਉਸ ਮੈਸੇਜ ਨੂੰ ਦਿੰਦੀ ਹੈ। ਉਹਨਾਂ ਨੇ ਇਹ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣੇ ਸਿੱਖ ਤਾਕਤ ਦੀ ਜਿੱਤ ਹੈ। ਸਾਰੀ ਦੁਨੀਆ 'ਚ ਪੂੰਜੀਵਾਦ ਨੇ, ਕੈਪੀਟਲਿਜ਼ਮ ਪਿਛਾਂ ਪੈਰ ਨਹੀਂ ਪੁੱਟਿਆ। ਹੁਣ ਅੰਬਾਨੀ ਅਡਾਨੀ ਦੀ ਗੱਲ ਹੋ ਰਹੀ ਹੈ ਕਿ ਜੋ ਮੋਦੀ ਨੇ ਕਾਨੂੰਨ ਲਿਆਂਦੇ ਕੀਤੇ, ਉਹ ਤਾਂ ਅੰਬਾਨੀ ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਸੀ। ਹੁਣ ਕਾਨੂੰਨ ਵਾਪਸ ਲੈਣ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਹੋਣਾ ਕਿ ਕੋਈ ਨਹੀਂ ਯਾਰ, ਹੁਣ ਇੱਥੇ ਸਾਡਾ ਇਹਨਾਂ ਨੇ ਬੁਰਾ ਹਾਲ ਕਰਤਾ, ਤੁਹਾਨੂੰ ਹੋਰ ਫਾਇਦਾ ਦੇ ਦਿੰਦੇ। ਆਲਰੇਡੀ 20,000 ਕਰੋੜ ਦੀ ਡਰੱਗ ਤਾਂ ਉੱਥੋਂ ਮੁੰਦਰਾ ਪੋਰਟ ਗੁਜਰਾਤ ਤੋਂ ਉਹਦੇ ਅੰਬਾਨੀ ਦੇ ਪੋਰਟ ਤੋਂ ਚੁਕਾਈ ਹੋਈ ਹੈ। ਇੱਕ ਅੱਧਾ ਫੇਰਾ ਤੇਰਾ ਹੋਰ ਲਵਾ ਦੇਾਂਗੇ, ਕੋਈ ਨਹੀਂ, ਜਿੰਨੇ ਸਿਲੋ ਤੇ ਤੇਰੇ ਪੈਸੇ ਖਰਚ ਹੋਏ ਮੋਗੇ ਪਾਣੀਪਤ ਇੱਧਰ, ਉਹ ਦਵਾ ਦੇਾਂਗੇ। ਹੁਣ ਇਹਨਾਂ ਤੋਂ ਵੀ ਜਾਨ ਛਡਾਓ, ਸਿੱਖਾਂ ਤੋਂ ਇਹ ਗੱਲ ਪੈ ਗਏ ਨੇ। ਔਰ ਉਹਨਾਂ ਨੇ ਕਿਹਾ ਜੁਝਾਰ ਸਿੰਘ ਨੇ ਕਿ ਸਾਰੀ ਦੁਨੀਆ 'ਚ ਕੈਪੀਟਲਿਜ਼ਮ ਨੇ ਪਿਛਾਂ ਪੈਰ ਨਹੀਂ ਪੁੱਟਿਆ, ਪਰ ਗੁਰੂ ਕੇ ਪੰਥ ਖਾਲਸੇ ਨੇ ਇੱਕ ਵਾਰ ਇਸ ਵਹਿਣ ਨੂੰ ਠੱਲ ਲਿਆ। ਇਹ ਨੋ ਡਾਊਟ ਅਬਾਊਟ ਇਟ। ਗੁਰਪੁਰਬ ਮੌਕੇ ਲਾਂਘਾ ਖੋਲ੍ਹਣਾ ਤੇ ਕਾਨੂੰਨ ਵਾਪਸ ਲੈਣੇ ਇਸ ਗੱਲ ਦੀ ਗਵਾਹੀ ਹਨ ਕਿ ਹਕੂਮਤ ਜਾਣਦੀ ਹੈ ਕਿ ਅੱਗੇ ਕੌਣ ਖੜੇ ਹਨ। ਇਸ ਸੰਘਰਸ਼ ਦੀ ਰੀੜ੍ਹ ਦੀ ਹੱਡੀ ਸਿੱਖ ਟ੍ਰੈਡੀਸ਼ਨ ਹੈ। ਲੰਗਰਾਂ ਤੋਂ ਲੈ ਕੇ ਦੋਹਾਂ ਵੇੜੇ ਦਾ ਨਿਤਨੇਮ ਤੇ ਅਰਦਾਸ ਨੇ ਐਜੀਟੇਸ਼ਨ ਨੂੰ ਚਲਦਿਆਂ ਰੱਖਿਆ। ਸਿੱਖ ਕਿਸਾਨੀ ਦਾ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਡਟੇ ਰਹਿਣਾ। ਐਵੇਂ ਨਹੀਂ ਉੱਥੇ ਢਾਡੀ ਵੀ ਗਾ ਰਹੇ ਨੇ, ਬਘੇਲ ਸਿੰਘ ਦਿੱਲੀ ਤਖਤ, ਦਿੱਲੀ ਤੇ ਝੰਡਾ ਚਲਾਣਾ। ਉਹ ਕਹਿ ਰਿਹਾ ਸੀ ਉਹਨਾਂ ਦਾ ਸਤਪਾਲ ਮਲਕ कि हमारे भी ये दिल्ली तख्त यहाँ तो झंडा जुलाएंगे, ये हमारी भी परंपरा है। सिखों ने तो पहले ही जुलाया हुआ है। वो तो उसके बेटे हैं जिन्होंने हार नहीं मानी थी, उसके चारों बेटे शहीद हो गए थे गुरु गोबिंद सिंह के, और उनके बेटों ने ही जुलाया था। हुण यही गल ये कह रहे ने कि भी ये जिहड़ी लंगरां तो लैके दोवां वेड़े दा नितनेम और सिख किसानी दा इतिहास तो प्रेरणा लैके डटे रहना ते कलाकारां वल्लों वड्डे सिख नायकां राहीं सरकार नूं ललकारना मोर्चे नूं नवीं ताकत दिंदा। इहदे च कोई शक नहीं कि जिहड़े अदरवाइज डीजनरेट किस्म दे ने वो आर्टिस्ट, पर किवें उन्हां ने आके खलो के फिर वारां भी गाईआं, बहादरी दे सोले भी गाए और ਉਹ ਉਹਨਾਂ ਨੂੰ ਮੋਟੀਵੇਟ ਕੀਤਾ ਕਿਸਾਨਾਂ ਨੂੰ ਕਿ ਤੁਸੀਂ ਕਿਹਨਾਂ ਦੇ ਪੁੱਤਰ ਪੋਤਰੇ ਹੋ। ਸਿੱਖ ਕਿਸਾਨੀ ਦਾ ਇਤਿਹਾਸ ਤੋਂ ਇਹ ਜਿਹੜਾ ਨਵੀਂ ਤਾਕਤ ਸਿੱਖ ਨੌਜਵਾਨੀ ਵੱਲੋਂ ਇਸ ਅੰਦੋਲਨ ਨੂੰ ਸੰਤ ਜਰਨੈਲ ਸਿੰਘ ਵੱਲੋਂ ਆਰੰਭੇ ਸੰਘਰਸ਼ ਦੀ ਅਗਲੀ ਕੜੀ ਸਮਝਣਾ ਸਰਕਾਰ ਲਈ ਸਮਝੋਂ ਬਾਹਰ ਸੀ। ਹੁਣ ਅੱਜ ਵੀ ਹੁਣ ਨਿਹੰਗ ਸਿੰਘਾਂ ਦਾ ਵੀ ਅਸੀਂ ਇਸ ਨੂੰ ਜਿਹੜਾ ਉਹ ਛੁਟਿਆ ਨਹੀਂ ਸਕਦੇ, ਰਾਦਰ ਵਡਿਆਣ ਦੀ ਲੋੜ ਹੈ कि जो ही वो आए किसान वो चाहते सी कि नहीं सी निहंगा ने आके नाल डेरा ला लिया, घोड़े आ गए दूजे एन, उन्होंने फिर वो सजा भी दे के एक नूं दसता है असीं जाण वाले नहीं, गुरु कीआं फौजां असीं अपनी मौत च आईआं अपने। सो ये सारी जिहड़ी सिक्खी ट्रैडिशन सी उहदे च निहंगां दा भी होना, उहदे च लंगर भी, नितनेम भी, नायक भी, और हुकूमत समझ रही सी भी वो किहदे नाल लड़ रहे ने। उन्होंने ये कहा कि भी नवीं सिख नौजवानी वल्लों इस हाल ही हुकूमत का हिस्सा वड्डे चेहरिਆਂ ने मोदी ਨੂੰ स्पष्ट लफ्ज़ां 'ਚ ਕਿਹਾ ਸੀ कि ਸਿੱਖਾਂ ਨੂੰ ਹਰਾਇਆ ਨਹੀਂ ਜਾ ਸਕਦਾ। ਸਤਪਾਲ ਮਲਕ ਨੂੰ ਕੋਟ ਕਰ ਰਿਹਾ। ਚੀਨ ਦੇ ਹਮਲਾਵਰ ਰਵੱਈਏ ਸਮੇਂ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਇਹ ਸੁਨੇਹਾ ਲਾਉਣਾ ਕਿ ਕਿਸਾਨੀ ਮਸਲਾ ਫੌਜ ਦੀ ਜ਼ਹਿਨੀਅਤ ਤੇ ਅਸਰ ਪਾ ਰਿਹਾ ਹੈ, ਸਰਕਾਰ ਲਈ ਵੱਡੀ ਸਿਰਦਰਦੀ ਬਣ ਚੁੱਕਾ ਸੀ। ਹੁਣ ਫੌਜੀ ਉੱਥੋਂ ਵੀ ਉਹ ਦੇ ਰਹੇ ਨੇ ਕਿ ਬਈ ਉਹਨਾਂ ਦੇ ਹੁਣ ਇੱਕ ਬਾਪੂ ਜਿਹਦਾ ਮੁੰਡਾ ਉਹ ਬੈਠਾ ਹੈ ਧਰਨੇ ਤੇ ਦਿੱਲੀ 'ਚ, ਮੁੰਡਾ ਉਹਦਾ ਫੌਜ ਦੇ ਵਿੱਚ ਮਾਰਿਆ ਜਾਂਦਾ, ਉਹ ਪਿੰਡ ਮੁੜਦਾ, ਉਹਦਾ ਸੰਸਕਾਰ ਕਰਕੇ ਵਾਪਸ ਆ ਕੇ ਫੇਰ ਬਹਿ ਜਾਂਦਾ। ਹੁਣ ਉਹ ਸਮਝ ਰਹੇ, ਉਹ ਕਹਿੰਦਾ ਵੀ ਮੈਨੂੰ ਮਾਣ ਹੈ ਕਿ ਮੇਰਾ ਪੁੱਤਰ ਸ਼ਹੀਦ ਹੋਇਆ, ਤੇ ਜੇ ਹੁਣ ਉਹਦੇ ਬਾਪੂ ਨੇ ਇੱਕ ਮੋਰਚੇ 'ਚ ਆ ਕੇ ਸਿਰ ਖੜਾ ਕੀਤਾ ਉਹ ਵੀ ਸਿਰ ਦੇਗਾ। ਇਹ ਜਿਹੜੀ ਸਪਿਰਿਟ ਸੀ ਇਹ ਉਹਨਾਂ ਨੂੰ ਘਬਰਾਹਟ ਪੈਦਾ ਕਰ ਰਹੀ ਸੀ। ਔਰ ਫਿਰ ਉਹਨਾਂ ਕਿਹਾ ਕਿ ਸਿੱਖ ਤੇ ਜਾਟ ਹਿੰਦੁਸਤਾਨ ਦੇ ਲੜਾਕੇ ਤਬਕੇ ਹਨ ਤੇ ਦੇਸ਼ ਦਾ ਢਿੱਡ ਵੀ ਭਰਦੇ ਹਨ। ਦੋਹਾਂ ਦਾ ਇੱਕੋ ਸਮੇਂ ਨਾਰਾਜ਼ ਹੋਣਾ ਤੇ ਜਾਟਾਂ ਦਾ ਸਿੱਖੀ ਵੱਲ ਰੁਝਾਨ ਬ੍ਰਾਹਮਣ ਲਈ ਵੱਡੀ ਚੁਣੌਤੀ ਸੀ। ਇਹਨਾਂ ਸਭ ਵਰਤਾਰਿਆਂ ਨੂੰ ਭਾਂਪਦਿਆਂ ਮੋਦੀ ਨੇ ਹਾਲ ਦੀ ਘੜੀ ਫਿਲਹਾਲ ਆਪਣੇ ਘੋੜੇ ਮੋੜ ਲਏ ਹਨ।
ਇਹ ਪੱਕਾ ਵੈਣ ਪੱਕਾ ਨਹੀਂ ਨਹੀਂ ਹੈ। ਹੈਗਾ। ਹਾਂ, ਇਹ ਬਿਲਕੁਲ ਟੂ ਫਾਈਟ ਅਨਦਰ ਡੇ। ਉਹਨਾਂ ਨੇ ਸਿੱਖ ਪੰਥ ਦੇ ਵਿਹੜੇ ਲੰਮੇ ਸਮੇਂ ਬਾਅਦ ਜਿੱਤ ਨੇ ਦਸਤਕ ਦਿੱਤੀ ਹੈ। ਅਗਲੀ ਜੰਗ ਲਈ ਤਿਆਰ ਰਹੋ, ਬਿਲਕੁਲ, ਗੁਰੂ ਨੋ ਡਾਊਟ ਭਲੀ ਭਲੀ ਕਰੇਗਾ। ਕਰੇਗਾ। ਸੋ So ਅਸੀਂ ਵਕਤ ਹੈ ਜਾਂ ਮੇਰੇ ਖਿਆਲ ਵਕਤ ਡਨ ਨਹੀਂ ਹੈ, ਆਪਾਂ ਹੁਣ ਆਪਣੇ ਵਿਊਜ਼ ਕੋਲੋਂ ਲੈ ਲੈਣੇ ਇਜਾਜ਼ਤ। ਔਰ ਅੱਛਾ ਨਹੀਂ, ਜੇ ਦੇਖ ਲਓ ਟੈਕਨੀਕਲ ਟੀਮ ਨੂੰ ਪੁੱਛੋ ਜੇ ਵਕਤ ਹੈ ਜੇ ਤਾਂ ਵਕਤ ਹੈਗਾ ਤੇ ਆਪਾਂ ਰੂਹਾਨੀਅਤ ਇਸ਼ਾਰਾ ਕਰ ਵਿੱਚ- ਦਿੰਦੇ ਆਪਾਂ, ਵਿੱਚ- ਕੋਈ ਗੱਲ ਨਹੀਂ ਕਹਿੰਦੇ, ਕਰ ਲਓ, ਵਕਤ ਹੈਗਾ ਥੋੜਾ ਬਹੁਤ। ਅੱਛਾ ਠੀਕ ਹੈ, ਕਿਉਂਕਿ ਅਸੀਂ ਸਾਡੇ ਜਿਹੜੇ ਰੂਹਾਨੀਅਤ ਦੇ ਪਿਆਸੇ ਵੀਰ ਭੈਣਾਂ ਨੇ ਉਹ ਪਿਆਸੇ ਰਹਿ ਜਾਂਦੇ ਨੇ। ਅਸੀਂ ਸਿਆਸਤ ਤੇ ਅੱਜ ਤਾਂ ਚਲੋ ਅਸੀਂ ਅੱਜ ਤਾਂ ਵੈਸੇ ਵੀ ਆਪਣੀ ਆਪਾਂ ਜਿੱਤ ਨੂੰ ਹੀ ਸੈਲੀਬ੍ਰੇਟ ਕਰ ਵੀ ਰਹੇ ਕੀਤਾ ਹੈ ਤੇ ਵੈਸੇ ਵਾਰਨਿੰਗ ਵੀ ਦਿੱਤੀ ਹੈ ਜੀ ਕਿ ਵੀ ਹੈਵ ਵਨ ਦਾ ਬੈਟਲ, ਬੀ ਰੈਡੀ ਫॉर ਦਾ ਬਿਲਕੁਲ, ਬੈਟਲ। ਬਿਲਕੁਲ। ਨੈਕਸਟ ਬੈਟਲ ਜਿਹੜੀ ਸਾਡੀ ਆਪਣੀ ਮੁਕੰਮਲ ਆਜ਼ਾਦੀ ਦੀ ਹੈ, ਇੰਡੀਪੈਂਡੈਂਟ ਖਾਲਿਸਤਾਨ ਦੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਸ੍ਰੀ ਰਾਗ ਤ੍ਰਿਬਿਧ ਕਰਮ ਕਮਾਈ ਹੈ ਆਸ ਅੰਦੇਸਾ ਹੋਏ, ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲਿਐ ਸੁਖ ਹੋਏ, ਨਿਜ ਕਰ ਮਹਿਲ ਪਛਾਣੀ ਹੈ ਨਜ਼ਰ ਕਰੇ ਮਲ ਧੋਏ। ਮੇਰਾ ਖਿਆਲ ਹੈ ਮੈਂ ਪਿੱਛੋਂ ਹੀ ਸ਼ੁਰੂ ਕੀਤਾ ਹੈ। ਜੀ ਸ੍ਰੀ ਰਾਗ ਮਹੱਲਾ ਪਹਿਲਾ, ਧਾਤ ਮਿਲੈ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਸੱਚ ਮਿਲੈ ਸੰਤੋਖੀਐ ਹਰ ਜਪ ਏਕੈ ਭਾਏ, ਭਾਈ ਰੇ ਸੰਤ ਜਨਾਂ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਨ ਰਹਾਓ। ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਜੀ ਇੱਥੇ ਹਿੰਦੂ ਮਾਈਥੋਲੋਜੀ ਨੇ ਜਿਵੇਂ ਸਮੁੰਦਰ ਦੇ ਮੰਥਨ ਵੇਲੇ ਜਿਹੜੇ 14 ਰਤਨ ਨਿਕਲੇ, ਉਹਨਾਂ 'ਚ ਇੱਕ ਰਤਨ ਕਾਮਧੇਨ ਗਊ ਸੀ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਵਰਗ ਦੇ ਵਿੱਚ ਹੁੰਦੀ ਹੈ। ਉਸ ਕਾਮਧੇਨ ਗਊ ਦੇ ਥੱਲੇ ਬੈਠ ਕੇ ਜੋ ਵੀ ਮੰਨਤ ਮੰਨੋ, ਜੋ ਵੀ ਗਿਫਟ ਮੰਗੋ, ਗਾਂ ਦਿੰਦੀ ਹੈ। ਇਹ ਹਿੰਦੂਆਂ ਦੀ ਕਹਾਣੀ ਹੈ। ਜੀ ਪਰ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਹੈ ਇਸ ਜੀਵਨ ਦੇ ਅੰਦਰ ਭਾਈ ਰੇ ਸੰਤ ਜਨਾਂ ਕੀ ਰੇਣ, ਕਿ ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਦੇ ਫਕੀਰ ਨੇ, ਰੱਬ ਦੇ ਸੰਤ ਨੇ, ਰੱਬ ਦੇ ਰਸਤੇ ਤੇ ਤੁਰੇ ਗੁਰਮੁਖ ਨੇ, ਉਹਨਾਂ ਦੇ ਪੈਰਾਂ ਦੀ ਧੂੜ। ਜਦੋਂ ਇਹ ਹੈ, ਇਹਦਾ ਮਤਲਬ ਹੈ ਕਿ ਉਹਨਾਂ ਦੇ ਰਸਤੇ ਤੇ ਤੁਰਨਾ, ਉਹਨਾਂ ਦੇ ਉਪਦੇਸ਼ਾਂ ਤੇ ਅਮੰਨਾ ਕਰਨਾ। ਸੰਤ ਭਾਈ ਰੇ ਸੰਤ ਜਨਾਂ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ, ਜੀ ਕਿ ਸੰਤਾਂ ਦੀ ਸੰਗਤ ਦੇ ਵਿੱਚ ਤੁਸੀਂ ਇਸ ਮਾਇਆ ਦੇ ਜਾਲ ਚੋਂ ਨਿਕਲਣ ਦਾ, ਮੁਕਤੀ ਦਾ ਜਿਹੜਾ ਪਵਿੱਤਰ ਪਦਾਰਥ ਆ ਉਹ ਹਾਸਲ ਕਰਦੇ ਹੋ। ਔਰ ਇਹੀ ਜਦੋਂ ਤੁਸੀਂ ਇਸ ਮਾਇਆ ਤੋਂ ਛੁਟਕਾਰਾ ਪਾ ਲੈਂਦੇ ਹੋ, ਇਹੀ ਤੁਹਾਡੇ ਲਈ ਕਾਮਧੇਨ ਗਊ ਹੈ, ਜਿਹਨੂੰ ਹਿੰਦੂਆਂ ਨੇ ਸਰਬ ਵਰ ਦੇਣ ਵਾਲੀ ਔਰ ਬਿਗਨ ਕੀਤਾ ਹੈ ਕਿ ਜਿਵੇਂ ਧਾਤੂ ਧਾਤੂ ਚ ਮਿਲਦੀ ਹੈ, ਗੋਲਡ ਚ ਗੋਲਡ ਮਿਲਦਾ ਹੈ, ਆਇਰਨ ਆਇਰਨ ਦਾ ਮਿਲ, ਧਾਤ ਮਿਲੈ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ। ਇਵੇਂ ਰੱਬ ਦੀ ਸਿਫਤ ਸਲਾਹ ਕਰਨ ਵਾਲਾ ਜਿਹੜਾ ਰੱਬ ਦੀ ਇਬਾਦਤ ਕਰਦਾ ਹੈ, ਰੱਬ ਦੇ ਗੁਣ ਗਾਉਂਦਾ ਹੈ, ਅਲਟੀਮੇਟਲੀ ਉਸ ਦੇ ਵਿੱਚ ਹੀ ਸਮਾ ਜਾਂਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦੀ ਕੁਰਬਤ 'ਚ ਰਹਿਣ ਵਾਲਾ ਅਲਟੀਮੇਟਲੀ ਉਹ ਰੱਬ ਤਾਂ ਨਹੀਂ ਹੁੰਦਾ, ਪਰ ਉਹ ਗੁਣ ਉਹਦੇ 'ਚ ਆ ਜਾਂਦੇ ਨੇ ਜਿਹੜੇ ਰੱਬ ਦੇ ਗੁਣ ਨੇ। ਔਰ ਇਵੇਂ ਹੀ ਇਸ ਲਈ ਜਦੋਂ ਕੋਈ ਮਦਦ ਕਰਦਾ ਹੈ ਕਿਸੇ ਨੂੰ ਲੋੜਵੰਦ ਦੀ, ਉਹ ਕਹਿੰਦਾ ਤੂੰ ਤਾਂ ਮੇਰੇ ਲਈ ਰੱਬ ਬਣ ਕੇ ਬੋੜੇ। ਹੁਣ ਰੱਬ ਬਣ ਕੇ ਉਹ ਰੱਬ ਨਹੀਂ ਹੈ। ਧਾਤ ਮਿਲੈ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਕਿ ਉਸ ਰੱਬ ਦੇ ਪਿਆਰ ਦਾ ਰੰਗ, ਜਿਹੜੇ ਰੱਬ ਦੇ ਪਿਆਰ 'ਚ ਗਲਤਾਨ ਹੁੰਦੇ ਨੇ, ਮਰਸ ਹੁੰਦੇ ਨੇ, ਉਹਨੂੰ ਗੁਲਾਲ, ਲਾਲ ਗੁਲਾਲ ਵਾਂਗ ਗਹਿਬਰਾ ਗਹਿ ਗੱਚ, ਗੂੜਾ ਰੰਗ ਕ੍ਰਿਮਜ਼ਨ ਲਾਲ, ਉਹ ਉਹਨਾਂ ਨੂੰ ਚੜ ਜਾਂਦਾ ਹੈ। ਸੱਚਾ ਰੰਗ ਚੜਾਓ, ਸੱਚ ਮਿਲੈ ਸੰਤੋਖੀਆਂ ਹਰ ਜਪ ਏਕੈ ਪਾਏ। ਪਰ ਇਹ ਸੱਚ ਰੂਪ ਰੱਬ ਮਿਲਦਾ ਉਹਨਾਂ ਨੂੰ ਜਿਨ੍ਹਾਂ ਦੇ ਅੰਦਰ ਸੰਤੋਖ ਹੈ। ਜਦੋਂ ਰੱਬ ਮਿਲ ਜਾਂਦਾ ਉਹਨਾਂ ਦੇ ਅੰਦਰ ਸੰਤੋਖ ਆ ਜਾਂਦਾ ਹੈ। ਹਰ ਜਪ ਏਕੈ ਪਾਏ, ਉਹ ਜਿਹੜੇ ਨੇ ਫਿਰ ਇੱਕੋ ਹੀ ਤਰੀਕੇ ਦਾ ਉਹਨਾਂ ਨੂੰ ਇਹ ਸਮਝ ਆ ਜਾਂਦਾ ਹੈ ਕਿ ਉਹੀ ਸਾਰਾ ਵਾਹਿਗੁਰੂ ਕਰਨ ਕਾਰਨ ਸਮਰੱਥ ਹੈ, ਉਸ ਦੇ ਹੀ ਪਿਆਰ ਦੇ ਵਿੱਚੋਂ ਇਮਰਸ ਹੁੰਦੇ ਨੇ। ਫਿਰ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈ ਹੈ ਦਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈ ਹੈ ਆਤਮ ਰਾਮ ਵਿਚਾਰ। ਉਹ ਵਾਹਿਗੁਰੂ ਜਿੱਥੇ ਵਸਦਾ ਹੈ
ਇਸ ਸਾਰੀ ਕਾਇਨਾਤ ਦਾ ਮਾਲਕ, ਉਹ ਥਾਨ ਉੱਚਾ ਹੈ, ਉਸ ਦਾ ਬੜਾ ਸੋਹਣਾ ਮਹਿਲ ਹੈ, ਉਹ ਉਸ ਨੂੰ ਤੁਸੀਂ ਸੱਚ ਕਰਨੀ ਦੇ ਨਾਲ, ਆਪਣੇ ਚੰਗੇ ਕੰਮਾਂ ਦੇ ਨਾਲ, ਆਪਣੀਆਂ ਡੀਡਸ ਦੇ ਨਾਲ ਪਾ ਸਕਦੇ ਹੋ। ਦਰ ਘਰ ਮਹਿਲ। ਔਰ ਜਦੋਂ ਤੁਸੀਂ ਇਸ ਰਸਤੇ ਤੇ ਸਿਫਤ ਸਲਾਹ ਦਾ ਰਸਤਾ, ਉਸ ਲਾਲ ਗੁਲਾਲ ਚ ਗਹਿ ਚ ਹੋਣਾ ਹੋਏਗਾ, ਫਿਰ ਤੁਹਾਨੂੰ ਉਸ ਦੇ ਦਰ ਦਾ, ਉਸ ਦੇ ਘਰ ਦਾ ਪਿਆਰ ਹਾਸਲ ਹੋਏਗਾ। ਸੱਚ ਕਰਨੀ ਦੇ ਪਾਈਏ, ਦਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਏ। ਕਿ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ, ਇਸ ਅਵੱਲੇ ਮਨ ਨੂੰ ਮੋੜ ਕੇ ਲਿਆਉਂਦੇ ਨੇ, ਮਨ ਨੂੰ ਸਮਝਾਉਂਦੇ ਨੇ ਆਤਮ ਰਾਮ ਵਿਚਾਰ, ਕਿ ਅਲਟੀਮੇਟਲੀ ਇਹ ਰਮਿਆ ਹੋਇਆ ਵਾਹਿਗੁਰੂ ਹੀ ਅਲਟੀਮੇਟ ਟਰੂਥ ਹੈ। ਔਰ ਫਿਰ ਤ੍ਰਿਬਦ ਕਰਮ ਕਮਾਈ ਹੈ, ਆਸ ਅੰਦੇਸਾ ਹੋਏ। ਕਿ ਜੇ ਅਸੀਂ ਇਹ ਤਿੰਨ ਕੰਮ ਜਿਹੜੇ ਨੇ ਉਹ ਆਪਣੀ ਜੀਵਨ ਦੇ ਅੰਦਰ ਕਰਦੇ ਹਾਂ, ਔਰ ਤਿੰਨ ਕੀ ਨੇ, ਜਿਨ੍ਹਾਂ ਨੂੰ ਰਜੋ ਤਮੋ ਸਤੋ ਬ੍ਰਾਹਮਣਵਾਦ ਨੇ ਡਿਸਕ੍ਰਾਈਬ ਕੀਤਾ, ਦੁਨਿਆਵੀ ਐਸ਼ੋ ਇਸ਼ਰਤ ਨਾਲ ਜੁੜੇ ਹੋਏ। ਕਿ ਜੇ ਇਹ ਕਰਾਂਗੇ ਤੇ ਆਸ ਅੰਦੇਸਾ ਹੋਏ, ਫਿਰ ਅਸੀਂ ਸ਼ੱਕ ਦੇ ਵਿੱਚ, ਝੂਠੀ ਆਸ ਦੇ ਵਿੱਚ ਹੋਵਾਂਗੇ। ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ, ਸਹਿਜ ਮਿਲਿਆ ਸੁਖ ਹੋਏ। ਗੁਰੂ ਦੀ ਰਹਿਮਤ ਤੋਂ ਬਿਨਾਂ ਇਹ ਤ੍ਰਿਕੁਟੀ, ਇਹ ਜਿਹੜੀਆਂ ਤੁਹਾਡੇ ਅੰਦਰ ਕਮਜ਼ੋਰੀਆਂ, ਔਰ ਵੈਸੇ ਤਾਂ ਤ੍ਰਿਕੁਟੀ ਵਿੰਗੀ ਲੀਕ ਨੂੰ ਕਹਿੰਦੇ ਨੇ, ਜਿਹੜੀ ਮੱਥੇ ਦੇ ਉੱਤੇ ਖਿੱਚੀ ਜਾਂਦੀ ਹੈ, ਤਿਉੜੀ ਜਿਹਨੂੰ ਅਸੀਂ ਕਹਿੰਦੇ ਹਾਂ, ਪਰ ਇਹਦਾ ਇੱਕ ਡਿਫਰੈਂਟ ਭਾਵ ਵੀ ਹੈ ਜੋਗੀਆਂ ਦੀ ਜ਼ਬਾਨ ਦੇ ਵਿੱਚ। ਪਰ ਗੁਰੂ ਸਾਹਿਬ ਦਾ ਕਹਿਣਾ ਹੈ ਕਿ ਭਾਈ ਤੁਹਾਨੂੰ ਉਸ ਤ੍ਰਿਕੁਟੀ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ ਹੈ, ਸਹਿਜ ਮਿਲੀ ਹੈ ਸੁਖ ਹੋਏ। ਜਦੋਂ ਵਾਹਿਗੁਰੂ ਦੇ ਨਾਲ ਮੁਹੱਬਤ ਤੁਸੀਂ ਕਰਦੇ ਹੋ, ਸਹਿਜ ਦੇ ਵਿੱਚੋਂ ਵਾਹਿਗੁਰੂ ਤੁਹਾਡੇ ਜੀਵਨ 'ਚ ਆਉਂਦਾ ਹੈ। ਨਿਜ ਕਰ ਮੈਲ ਪਛਾਣੀਐ, ਨਦਰ ਕਰੇ ਮਲ ਧੋਏ। ਜਦੋਂ ਤੁਸੀਂ ਉਸ ਵਾਹਿਗੁਰੂ ਦੇ ਕੁਰਬਤ ਦੇ ਵਿੱਚ ਆ ਜਾਂਦੇ ਹੋ, ਉਹ ਤੁਹਾਡੀ ਪਛਾਣ ਕਰਕੇ ਆਪਣੇ ਗੜ ਨਾਲ ਲਾ ਲੈਂਦਾ ਹੈ। ਨਦਰ ਕਰੇ, ਗਲੈਂਸ, ਤੁਹਾਡੇ ਵੱਲ ਉਹਦੀ ਰੱਬ ਦੀ ਬਖਸ਼ਿਸ਼ ਭਰੀ, ਰਹਿਮ ਭਰੀ, ਦਇਆ ਭਰੀ ਨਜ਼ਰ ਟਿਕਦੀ ਹੈ। ਮਲ ਧੋਏ, ਤੁਹਾਡੇ ਸਾਰੇ ਔਗਣ, ਤੁਹਾਡੇ ਸਾਰੇ ਪਾਪ, ਤੁਹਾਡੇ ਸਾਰੇ ਗੁਨਾਹ ਧੋਤੇ ਜਾਂਦੇ ਨੇ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉਂ ਘਰ ਵਾਸ। ਏਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ। ਨਾਨਕ ਦੇਖ ਦਿਖਾਈ ਹੈ, ਹੋਂ ਸਦ ਬਲਿਹਾਰੇ ਜਾਸ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਸ ਰੱਬ ਨਾਲ ਜੁੜੇ ਬਿਨਾ, ਗੁਰੂ ਦੀ ਰਹਿਮਤ ਨਾਲ ਉਸ ਰੱਬ ਨਾਲ ਜੁੜਿਆ ਜਾਂਦਾ ਹੈ। ਉਸ ਤੋਂ ਬਿਨਾ ਤੁਹਾਡੇ ਅੰਦਰੋਂ ਗੁਨਾਹ ਦੀ ਮੈਲ ਉਤਰਦੀ ਨਹੀਂ ਹੈ, ਔਰ ਤੁਸੀਂ ਉਸ ਰੱਬ ਦੀ ਕੁਰਬਤ, ਰੱਬ ਦੇ ਘਰ 'ਚ ਵਾਸ ਨਹੀਂ ਕਰ ਸਕਦੇ। ਸਿਰਫ ਤੇ ਸਿਰਫ ਉਸ ਇੱਕ ਰੱਬ ਦੇ ਉੱਤੇ ਇੱਕ ਅਮੰਨਾ ਰੱਖੋ, ਇੱਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ। ਹੋਰ ਸਾਰੀਆਂ ਦੁਨਿਆਵੀ ਆਸਾਂ, ਉਹਨਾਂ ਤੋਂ ਛੁਟਕਾਰਾ ਪਾਓ। ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮੈਂ ਉਸ ਵਾਹਿਗੁਰੂ ਦੇ ਅੱਗੇ ਆਪਣਾ ਆਪਾ ਕੁਰਬਾਨ ਕਰਦਾ। ਨਾਨਕ ਦੇਖ ਦਿਖਾਈ ਹੈ, ਹੋਂ ਸਦ ਬਲਿਹਾਰੇ ਜਾਸ। ਜਿਹੜਾ ਸਾਰਿਆਂ ਨੂੰ ਜ਼ਿੰਦਗੀ ਦੇਣ ਵਾਲਾ ਹੈ, ਮੈਂ ਉਸ ਵਾਹਿਗੁਰੂ ਤੋਂ ਕੁਰਬਾਨ ਹੁੰਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵੀਰਸ ਕੋਲ ਨੇ ਇਜਾਜ਼ਤ। ਉਸ ਤੋਂ ਪਹਿਲਾਂ ਅਸੀਂ ਫਿਰ ਦੁਬਾਰਾ ਆਪਣੇ ਦਰਸ਼ਕਾਂ ਨੂੰ ਗੁਰੂ ਨਾਨਕ ਸਾਹਿਬ ਦੀ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਔਰ ਕਿਸਾਨੀ ਸੰਘਰਸ਼ ਦੀ ਜਿਹੜੀ ਜਿੱਤ ਹੋਈ ਹੈ, ਉਸ ਤੇ ਵੀ ਆਪਾਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਔਰ ਇਸ ਦੇ ਨਾਲ ਆਪਣੇ ਵੀਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।